ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बरजमा ਤੁਹਾਡੀ ਹੋਸਟ ਨੀਲਮ ਕੋਟਮਾ ਟੀਵੀ ਦੀ ਫੋਰ ਸਾਹਿਬ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਰਦੀਆਂ ਪ੍ਰੋਗਰਾਮ ਸੱਚਾ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਦੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ नमो नमः। जी डॉक्टर साहब जी आनू प्रोग्राम सचो सच में बहुत मेहरबानी। जी डॉक्टर साहब आज 5 मार्च 2025 22 फग्गन नानकशाही संमत 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤੁਹਾਨੂੰ ਦੱਸਦੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਨ ਕੇਬਲ ਬਲਫਨ ਕੈਨੇਡਾ ਰੋਕੂ ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਦੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸਿਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਹਮੇਸ਼ਾ ਤਰ੍ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਬਾਲਟੀਮੋਰ ਮੈਰੀਲੈਂਡ ਤੋਂ ਸਰਦਾਰ ਤੇਜਪਾਲ ਸਿੰਘ ਨੋਰ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੇ ਕੰਮ ਦੀ ਸ਼ਲਾਘਾ ਕੀਤੀ ਹੈ ਅਤੇ ਵੱਧ ਤੋਂ ਵੱਧ ਜਿਹੜੀ ਸਪੋਰਟ ਕਰਨ ਲਈ ਕਿਹਾ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਤੇਜਪਾਲ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਅਮਰੀਕਾ ਦੇ ਵਾਲੇ ਨਾਲ ਕਿ ਅਮਰੀਕਾ ਦੇ ਪ੍ਰੈਜ਼ੀਡੈਂਟ ਟਰੰਪ ਨੇ ਬੀਤੀ ਸ਼ਾਮ ਕਾਂਗਰਸ ਅਤੇ ਸੈਨੇਟ ਦੇ ਸਾਂਝੇ ਇਜਲਾਸ ਨੂੰ ਸੰਬੋਧਨ ਕੀਤਾ ਜਿਸ ਨੂੰ ਸਟੇਟ ਆਫ ਦਾ ਯੂਨੀਅਨ ਐਡਰੈਸ ਕਿਹਾ ਜਾਂਦਾ ਔਰ ਲਗਭਗ ਪੌਣੇ 2 ਘੰਟੇ ਦੇ ਆਪਣੇ ਭਾਸ਼ਣ ਵਿੱਚ ਟਰੰਪ ਨੇ ਬੀਤੇ 6 ਹਫ਼ਤਿਆਂ ਦੀਆਂ ਆਪਣੀਆਂ ਜਿਹੜੀਆਂ ਪ੍ਰਾਪਤੀਆਂ ਨੇ ਉਹ ਗਿਣਾਈਆਂ ਨੇ। ਸੋ ਇਸ ਸਪੀਚ ਨੂੰ ਸਮਝਣ ਦੀ ਕੋਸ਼ਿਸ਼ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਤੇਜਪਾਲ ਸਿੰਘ ਬਾਲਟੀਮੋਰ ਮੈਰੀਲੈਂਡ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਬਿਲਕੁਲ ਜਿਵੇਂ ਮੈਂ ਪਹਿਲਾਂ ਵੀ ਕਿਹਾ ਸੀ ਕਿ ਜਦੋਂ ਮਦਦ ਉਸ ਸੈਕਟਰ ਵੱਲੋਂ ਆਉਂਦੀ ਹੈ ਜਿਹੜੇ ਸਾਡੇ ਟੀਵੀ 84 ਦੇ ਸ਼ੋਜ਼ ਰਾਹੀਂ ਸਾਡੇ ਨਾਲ ਜੁੜੇ ਨੇ ਸਿੱਧੇ ਤੌਰ ਤੇ ਸਾਡੇ ਨਾਲ ਕੋਈ ਉਹਨਾਂ ਦਾ ਰਾਬਤਾ ਨਹੀਂ ਸੀ ਜਾਂ ਨਹੀਂ ਹੈ ਤੇ ਹੋਰ ਵੀ ਖੁਸ਼ੀ ਹੁੰਦੀ ਹੈ ਔਰ ਆਪਣੇ ਆਪ ਨੂੰ ਇਹ ਗੱਲ ਹੌਸਲਾ ਵੀ ਮਿਲਣ ਵਾਲਾ ਹੁੰਦਾ ਹੈ ਇਸ ਗੱਲ ਦੇ ਨਾਲ ਕਿ ਟੀਵੀ 84 ਪਿਛਲੇ ਲਗਭਗ 13 ਸਾਲ ਤੋਂ ਦਸੰਬਰ 2012 ਚ ਇਸ ਦੀ ਸ਼ੁਰੂਆਤ ਹੋਈ ਔਰ ਜੋ ਆਸ਼ਾ ਲੈ ਕੇ ਜਦੋਂ ਇਸ ਦੀ ਸ਼ੁਰੂਆਤ ਕੀਤੀ ਗਈ ਕਿ ਭਾਈ ਅਸੀਂ ਸਿੱਖ ਨੁਕਤਾ ਨਿਗਾਹ ਤੋਂ ਦੁਨੀਆ ਦੇ ਵਿੱਚ ਕੀ ਵਾਪਰਦਾ ਹੈ ਕੀ ਸਮਝੌਤਾ ਕਿਸੇ ਦਾ ਹੁੰਦਾ ਹੈ ਦੋ ਸੱਜਣ ਮਿਲਦੇ ਨੇ ਦੋ ਵਿਛੜਦੇ ਨੇ ਜਾਂ ਦੋ ਮੁਲਕ ਆਪਸ ਦੇ ਵਿੱਚ ਕੋਈ ਇਕਰਾਰ ਕਰਦੇ ਨੇ ਜਾਂ ਕੋਈ ਵੀ ਘਟਨਾ ਦੁਨੀਆ 'ਚ ਕਿਤੇ ਵੀ ਵਾਪਰਦੀ ਹੈ ਉਹ ਸਿੱਖ ਕੌਮ ਦੇ ਹਿੱਤਾਂ ਨੂੰ ਕਿਵੇਂ ਪ੍ਰਭਾਵਿਤ ਕਰੇਗੀ ਉਹ ਸਾਡੇ ਗੁਰੂਆਂ ਦੀ ਧਰਤੀ ਪੰਜਾਬ ਨੂੰ ਕਿਵੇਂ ਉਸ ਦੇ ਨਾਲ ਉਸ ਦੇ ਕੀ ਐਕਸ਼ਨ ਰਿਐਕਸ਼ਨ ਹੋਣਗੇ ਇਹਨੂੰ ਸਮਝਣ ਦੀ ਕੋਸ਼ਿਸ਼ ਔਰ ਇਸ ਦੇ ਉੱਤੇ ਜਿਹੜਾ ਸਿੱਖ ਨੁਕਤਾ ਨਿਗਾਹ ਨੂੰ ਪ੍ਰਾਇੋਰਟੀ ਦੇਣ ਦੀ ਗੱਲ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਰੁਕਾਵਟਾਂ ਦੇ ਬਾਵਜੂਦ ਅਸੀਂ ਇਹ ਸਫ਼ਰ ਇਸ ਲਈ ਸਫਲਤਾ ਸਹਿਤ ਤੈਅ ਕਰ ਸਕੇ ਕਿ ਸਾਡੇ ਵਿਊਅਰਸ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜਾ ਹੈ ਉਹ ਫਾਈਨੈਂਸ਼ੀਅਲ ਸਪੋਰਟ ਵੀ ਕੀਤੀ। ਵਿਊਅਰਸ਼ਿਪ ਵੀ ਆਪਣੇ ਆਪ ਦੇ ਵਿੱਚ ਇੱਕ ਐਨਕਰੇਜਮੈਂਟ ਹੁੰਦੀ ਹੈ ਜਦੋਂ ਅਸੀਂ ਅੱਜ 2.5 ਲੱਖ ਦੇ ਨੇੜੇ ਤੇੜੇ ਸਾਡੇ YouTube ਤੇ ਸਬਸਕ੍ਰਾਈਬਰ ਹੋਣ ਜਾ ਰਹੇ ਨੇ ਅਸੀਂ ਉਸ ਪਾਸੇ ਵੱਲ ਨਜ਼ਰ ਮਾਰਦੇ ਹਾਂ ਤਾਂ ਫਿਰ ਇਹ ਲੱਗਦਾ ਹੈ ਕਿ ਇੱਕ ਐਕਸਕਲੂਸਿਵ ਪੋਲੀਟੀਕਲ ਸ਼ੋਅ ਦੇ ਚੱਲਦੇ ਹਾਂ ਔਰ ਕੋਈ ਸਾਡੇ ਕੋਲ PR ਲਈ ਜਾਂ ਦੂਜੇ ਅਸੀਂ ਕੋਈ ਸੋਸ਼ਲ ਮੀਡੀਆ ਦਾ ਠੀਕ ਇਸਤੇਮਾਲ ਅਜੇ ਤੱਕ ਵੀ ਨਹੀਂ ਕਰ ਪਾਏ ਹਾਂ। ਇਹਦੇ ਬਾਵਜੂਦ ਜਿਸ ਲੈਵਲ ਤੇ ਸਾਨੂੰ ਸਪੋਰਟ ਮਿਲੀ ਹੈ ਉਸ ਦੇ ਲਈ ਅਸੀਂ ਹਮੇਸ਼ਾ ਹੀ ਸ਼ੁਕਰਗੁਜ਼ਾਰ ਹਾਂ ਔਰ ਇਹ ਸਾਨੂੰ ਹੌਸਲਾ ਦਿੰਦਾ ਹੈ ਕਿ ਅਸੀਂ ਠੀਕ
ਰਾਹ ਦੇ ਉੱਤੇ ਤੁਰੇ ਹੋਏ ਹਾਂ। ਬਿਲਕੁਲ। ਵੀਰ ਤੇਜਪਾਲ ਸਿੰਘ ਬੀਤੇ ਐਤਵਾਰ ਭਾਈ ਨਰਿੰਦਰ ਸਿੰਘ ਹੋਰਾਂ ਨੂੰ ਉਹਨਾਂ ਦੀ ਟੀਮ, ਕਿਉਂਕਿ ਆਉਣ ਵਾਲਾ ਅਪ੍ਰੈਲ ਬੜਾ ਅਹਿਮੀਅਤ ਵਾਲਾ ਹੈ, 5 ਅਪ੍ਰੈਲ ਨੂੰ ਵਾਸ਼ਿੰਗਟਨ DC ਕੈਪੀਟਲ ਹਿੱਲ ਦੇ ਉੱਤੇ ਜਿਹੜਾ ਜਿਸ ਨੂੰ ਫਰੀडम ਮਾਰਚ ਦੇ ਨਾਲ ਹੀ ਜਿਸ ਦੀ ਸ਼ੁਰੂਆਤ ਹੋਈ, ਭਾਵੇਂ ਉਹਨੂੰ ਤੁਸੀਂ ਖਾਲਸਾ ਸਾਜਨਾ ਦਿਵਸ ਨਾਲ ਜੋੜ ਲਓ ਜਾਂ ਕਿਸੇ ਹੋਰ ਨਾਲ, ਪਰ ਮਕਸਦ ਇਹ ਹੈ ਕਿ ਈਸਟ ਕੋਸਟ ਦੀਆਂ ਗੁਰਦੁਆਰਾ ਕਮੇਟੀਆਂ, ਸਿੱਖ ਸੰਗਤਾਂ ਵਾਸ਼ਿੰਗਟਨ DC ਦੇ ਵਿੱਚ ਇਸ ਮਾਰਚ ਨਾਲ ਜਿਹੜਾ ਕਿ ਕੈਪੀਟਲ ਹਿੱਲ ਤੇ ਜਾ ਕੇ ਟਰਮੀਨੇਟ ਹੁੰਦਾ ਹੈ, ਜਿਸ ਦੇ ਵਿੱਚ ਲਗਾਤਾਰਤਾ ਨਾਲ ਹਰ ਸਾਲ ਗਿਣਤੀ ਵੱਧਦੀ ਜਾ ਰਹੀ ਹੈ ਔਰ ਜਿਸ ਉਤਸ਼ਾਹ ਨਾਲ ਗੁਰਦੁਆਰਾ ਕਮੇਟੀਆਂ ਵੀ ਲੋਕਲ ਜਿਹੜੀਆਂ ਵਾਸ਼ਿੰਗਟਨ DC ਔਰ ਮੈਰੀਲੈਂਡ ਔਰ ਵਰਜੀਨੀਆ ਦੀਆਂ ਨੇ ਪਾਰਟਿਸਿਪੇਟ ਕਰ ਰਹੀਆਂ ਨੇ, ਅਸੀਂ ਸਮਝਦੇ ਹਾਂ ਵੀ ਇੱਕ ਇਵੈਂਟ ਐਸਟੈਬਲਿਸ਼ ਹੋਈ ਹੈ। ਸੋ ਉਸੇ ਕੰਟੈਕਸਟ ਦੇ ਵਿੱਚ ਜਦੋਂ ਇਹ ਬਾਲਟੀਮੋਰ ਗਏ ਤੇ ਵੀਰ ਤੇਜਪਾਲ ਸਿੰਘ ਹੋਰਾਂ ਦੇ ਨਾਲ ਮੁਲਾਕਾਤ ਹੋਈ, TV 84 ਦਾ ਜ਼ਿਕਰ ਹੋਇਆ ਔਰ ਉਹਨਾਂ ਨੇ ਫੌਰਨ ਜਿਹੜਾ ਆਪਣੇ ਵੱਲੋਂ TV 84 ਦੀ ਫਾਈਨੈਂਸ਼ੀਅਲ ਮਦਦ ਦੇ ਲਈ ਚੈੱਕ ਲਿਖਿਆ। ਸੋ ਅਸੀਂ ਉਹਨਾਂ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਬੇਸ਼ੱਕ ਟੌਪਿਕ ਤਾਂ ਹੋਰ ਵੀ ਬਹੁਤ ਸਾਰੇ ਨੇ, ਪਰ ਮੈਨੂੰ ਇਹ ਲੱਗਦਾ ਹੈ ਕਿ ਵੀ ਜਦੋਂ ਅਸੀਂ ਅੱਜ ਇਹ ਕਹਿੰਦੇ ਹਾਂ ਵੀ ਪੋਲਿਟਿਕਸ ਦੇ ਵਿੱਚ ਖਾਸ ਤੌਰ ਤੇ ਜੋ ਅਮਰੀਕਾ ਦਾ ਰੋਲ ਹੈ ਔਰ ਅਮਰੀਕਾ ਬੀਇੰਗ ਏ ਸੁਪਰ ਪਾਵਰ ਔਰ ਅਮਰੀਕਨ ਪ੍ਰੈਜ਼ੀਡੈਂਟ ਜਿਨ੍ਹਾਂ ਨੇ ਜਦੋਂ ਤੋਂ ਸਹੁੰ ਚੁੱਕੀ ਹੈ 20 ਜਨਵਰੀ ਤੋਂ ਅੱਜ ਜਦੋਂ ਅਸੀਂ 5 ਮਾਰਚ ਨੂੰ ਗੱਲ ਕਰ ਰਹੇ ਹਾਂ, ਆਲਮੋਸਟ 42-43 ਦਿਨ ਹੋ ਗਏ ਨੇ ਔਰ ਜਿਸ ਪੀਰੀਅਡ 'ਚ ਉਹਨਾਂ ਨੇ ਆਪਣੀ ਜਿਹੜੀ ਨੀਤੀ ਜੋ ਕੈਂਪੇਨ ਵੇਲੇ ਸਾਹਮਣੇ ਸੀ ਉਹਦੇ ਤਹਿਤ ਹੀ 100 ਦੇ ਕਰੀਬ ਜਿਹੜੇ ਨੇ ਉਹ ਐਗਜ਼ੈਕਟਿਵ ਆਰਡਰ ਸਿੱਧੇ ਤੌਰ ਤੇ 400 ਤੋਂ ਜ਼ਿਆਦਾ ਅਦਰਵਾਈਜ਼ ਆਰਡਰ ਜਾਰੀ ਕੀਤੇ ਨੇ, ਜਿਹੜਾ ਉਹਨਾਂ ਦੇ ਆਪਣੇ ਕਹਿਣ ਮੁਤਾਬਕ ਵੀ ਇੱਕ ਰਿਕਾਰਡ ਹੈ ਜਿਹੜਾ ਪਹਿਲਾਂ ਕਿਸੇ ਨੇ ਨਹੀਂ ਕੀਤਾ। ਲੇਕਿਨ ਅਸੀਂ ਸਮਝਦੇ ਹਾਂ ਵੀ ਫਿਰ ਵੀ ਜਿਹੜਾ ਅਮਰੀਕਨ ਸਿਸਟਮ ਹੈ, ਜਿਵੇਂ ਅੱਜ ਦੀ ਆਵਾਜ਼ ਪ੍ਰੋਗਰਾਮ ਦੇ ਆਪਣੇ ਸ਼ੋਅ 'ਚ ਮੈਂ ਅੱਜ ਵੀ ਕਹਿ ਰਿਹਾ ਸੀ ਕਿ ਅਮਰੀਕਨ ਡੈਮੋਕ੍ਰੇਸੀ ਨੇ ਲਗਭਗ 2.5 ਸਦੀਆਂ ਦਾ ਸਫ਼ਰ ਤੈਅ ਕੀਤਾ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਆਬਸਟੈਕਲਸ ਵੀ ਰਹੀਆਂ ਇਸੇ ਮੁਲਕ ਦੇ ਵਿੱਚ, ਸਲੇਵਰੀ ਵੀ ਸੀ, ਇੱਕ ਜੰਗ ਜਿਹੜੀ ਸਿਵਲ ਵਾਰ ਅਮਰੀਕਾ ਦੀ ਹੁੰਦੀ ਹੈ, ਪਹਿਲਾਂ ਤਾਂ ਅਸੀਂ ਰੈਵੋਲੂਸ਼ਨਰੀ ਵਾਰ ਦੀ ਗੱਲ ਕਰਦੇ ਹਾਂ ਜਿਹੜੀ ਹੈਵੀ ਆਰਡਸ ਦੇ ਖਿਲਾਫ ਅਮਰੀਕਨ 13 ਕਾਲੋਨੀਜ਼ ਨੇ ਲੜੀ ਬ੍ਰਿਟਿਸ਼ ਅੰਪਾਇਰ ਦੇ ਖਿਲਾਫ, ਉਸ ਨੂੰ ਜਿੱਤਿਆ। ਪਰ ਲਗਭਗ 100 ਸਾਲ ਬਾਅਦ ਜਿਹੜਾ ਹੈ ਉਹ ਅਸੀਂ ਦੇਖਦੇ ਹਾਂ ਕਿ ਅਮਰੀਕਾ ਨੇ ਸਿਵਲ ਵਾਰ ਨਾਰਥ ਔਰ ਸਾਊਥ ਇੱਕ ਦੂਜੇ ਦੇ ਆਪੋਜ਼ਿਟ ਹੋਏ, ਜਿਸ ਦੇ ਵਿੱਚ ਜ਼ਿਆਦਾ ਅਮਰੀਕਨ ਮਾਰੇ ਗਏ ਦੈਨ ਦਾ ਰੈਵੋਲੂਸ਼ਨਰੀ ਵਾਰ, ਔਰ ਉਹ ਸਲੇਵਰੀ ਦਾ ਇਸ਼ੂ ਤੇ ਸੀ। ਜਿਹੜਾ ਸਾਊਥ ਸਟੇਟਾਂ ਨੇ ਅਮਰੀਕਾ ਦੀਆਂ ਉਹ ਗੁਲਾਮੀ ਰੱਖਣੀਆਂ ਚਾਹੁੰਦੀਆਂ ਸੀ ਗੁਲਾਮਾਂ ਨੂੰ ਔਰ ਨਾਰਥ ਦੀਆਂ ਹਾਲਾਂ ਡਿਫਰੈਂਟ ਹੋਰ ਵੀ ਰੀਜ਼ਨ ਸੀ, ਫੈਡਰਲ ਸਿਸਟਮ ਔਰ ਯੂਨੀਅਨ ਸਿਸਟਮ ਔਰ ਆਪਣੇ ਝੰਡੇ ਔਰ ਆਪਣਾ ਉਹਨਾਂ ਦੇ ਮਲਟੀਪਲ ਰੀਜ਼ਨਸ ਨੇ। ਲੇਕਿਨ ਜਦੋਂ ਅਸੀਂ ਉਸ ਦਾ ਕਰਕਸ ਦੇਖਦੇ ਹਾਂ ਜਿਸ ਮੁੱਦੇ ਤੇ ਅਬਰਾਹਮ ਲਿੰਕਨ ਨੇ ਫਿਰ ਸਿਵਲ ਵਾਰ ਖਤਮ ਹੋਣ ਤੋਂ ਬਾਅਦ ਪ੍ਰੋਕਲੇਮੇਸ਼ਨ ਜਾਰੀ ਕਰਕੇ ਕਿ ਸਾਰੇ ਗੁਲਾਮ ਆਜ਼ਾਦ ਨੇ, ਉਹ ਆਪਣਾ ਵਰਡਿਕਟ ਦਿੱਤਾ। ਸੋ ਉਹਦੇ ਤੋਂ ਲੈ ਕੇ ਇਹਦੇ ਬਾਵਜੂਦ ਗੁਲਾਮੀ ਖਤਮ ਹੋਈ, ਫਿਰ ਵੀ ਅਸੀਂ ਦੇਖਦੇ ਹਾਂ ਕਿ 1960s ਤੱਕ ਪਹੁੰਚਦੇ ਹਾਂ। ਜਦੋਂ ਅਸੀਂ 60s ਦੀ ਗੱਲ ਕਰ ਰਹੇ ਹਾਂ ਤੇ ਆਲਮੋਸਟ ਅਸੀਂ ਜਿਹੜਾ ਹੈ ਉਹ 60-70 ਸਾਲ ਪਹਿਲਾਂ ਦੀ ਗੱਲ ਕਰ ਰਹੇ ਹਾਂ ਕਿ ਵੀ ਫਿਰ ਵੀ ਸੈਗਰੀਗੇਸ਼ਨ ਅਮਰੀਕਾ 'ਚ ਸੀ। ਕਾਲਿਆਂ ਦੇ ਬੱਚੇ ਸਕੂਲਾਂ 'ਚ ਨਹੀਂ ਸੀ ਜਾ ਸਕਦੇ ਜਿਨ੍ਹਾਂ 'ਚ ਦੂਸਰੇ ਸੀ, ਆਬਾਦੀਆਂ 'ਚ ਘਰ ਨਹੀਂ ਸੀ ਖਰੀਦ ਸਕਦੇ, ਰੈਸਟੋਰੈਂਟਾਂ 'ਚ ਨਹੀਂ ਸੀ ਨਾਲ ਬਹਿ ਸਕਦੇ, ਈਵਨ ਬੱਸ ਦੇ ਉੱਤੇ ਜਿਹੜੀਆਂ ਉਹਨਾਂ ਦੇ ਲਈ 2-3 ਸੀਟਾਂ ਰੱਖੀਆਂ ਹੁੰਦੀਆਂ ਸੀ ਉਹਦੇ ਤੇ ਵੀ ਸੀ ਕਿ ਵੀ ਜੇ ਗੋਰਾ ਆ ਜਾਏ ਤਾਂ ਉਹਨਾਂ ਨੂੰ ਉੱਠਣਾ ਪੈਂਦਾ ਸੀ। ਔਰ ਅਸੀਂ ਦੇਖਦੇ ਹਾਂ ਕਿ ਕਿਵੇਂ ਐਲਾਬਾਮਾ 'ਚ ਇਸ ਦੇ ਖਿਲਾਫ ਰੋਜ਼ਾ ਪਾਰਕਸ ਨਾਂ ਦੀ ਬੀਬੀ ਉਸ ਨੇ ਜਿਹੜਾ ਉਹ ਰੈਜ਼ਿਸਟ ਕੀਤਾ ਔਰ ਉਹ ਜਿਹੜੀ ਮੂਵਮੈਂਟਮ ਬਿਲਟ ਹੋ ਰਹੀ ਸੀ ਉਸ ਪੀਰੀਅਡ 'ਚ ਜਿਹੜਾ ਮਾਰਟਨ ਲੂਥਰ ਕਿੰਗ, ਮੈਲਕਮ ਐਕਸ ਜਿਹੜੇ ਇੱਕ ਵੱਡੇ ਲੀਡਰਸ ਦੇ ਤੌਰ ਤੇ ਉੱਭਰੇ, ਪਰ ਉਹਨਾਂ ਦੇ ਪਿੱਛੇ ਬਹੁਤ ਵੱਡਾ ਸਪੋਰਟ ਬੇਸ ਸੀ ਜਿਨ੍ਹਾਂ ਦੇ ਵਿੱਚ ਆਇਰਿਸ਼ ਕੈਥੋਲਿਕ ਵੀ, ਜਿਊਜ਼ ਵੀ, ਦੂਸਰੇ ਵੀ, ਕਿਉਂਕਿ ਉਹ ਵੀ ਇਹ ਸਮਝਦੇ ਸੀ ਕਿ ਵੀ ਇਹ ਜਿਹੜਾ ਡਿਸਕ੍ਰਿਮੀਨੇਸ਼ਨ ਹੈ, ਕਿਉਂਕਿ ਉਹਨਾਂ ਨੂੰ ਵੀ ਜਿਹੜਾ ਉਹ ਸਾਰੇ ਚੋਂ ਕਦੇ ਗੁਜ਼ਰਨਾ ਪਿਆ ਸੀ ਔਰ ਰੇਸਿਜ਼ਮ ਹਾਵੀ ਸੀ। ਸੋ ਅਸੀਂ ਉਹ ਦੇਖਦੇ ਹਾਂ ਕਿ ਵੀ ਉਸ ਦੀ ਵੀ ਕਿੰਨੀ ਕੀਮਤ ਅਦਾ ਕਰਨੀ ਪਈ। ਹਾਲਾਂ ਦੋਨੋਂ ਹੀ, ਮਾਰਟਨ ਲੂਥਰ ਕਿੰਗ ਦਾ ਵੀ ਮਰਡਰ ਹੋਇਆ, ਮੈਲਕਮ ਐਕਸ ਦਾ ਵੀ ਮਰਡਰ ਹੋਇਆ, ਲੇਕਿਨ ਅਮਰੀਕਾ ਜਿਹੜਾ ਹੈ ਉਹ JF ਕੈਨੇਡੀ ਔਰ ਦੂਸਰੇ ਦੇ ਪੀਰੀਅਡ ਤੱਕ ਪਹੁੰਚਦੇ ਹਾਂ ਅਸੀਂ ਦੇਖਦੇ ਹਾਂ ਕਿ ਭਾਈ ਕਿਵੇਂ ਉਹ ਸਾਰੇ ਜਿਹੜੇ ਨੇ ਡਿਸਕ੍ਰਿਮੀਨੇਟਰੀ ਕਾਨੂੰਨ ਟੁੱਟੇ,
ਲਿੰਚਿੰਗ ਵਰਗਾ ਮਾਹੌਲ ਹੁੰਦਾ ਸੀ, ਇੱਥੇ ਕੁੱਟ-ਕੁੱਟ ਕੇ ਮਾਰ ਦਿੰਦੇ ਸੀ, ਦਰਖਤ ਨਾਲ ਟੰਗ ਦਿੰਦੇ ਸੀ। ਔਰ ਉਸ ਸਾਰੇ ਤੋਂ ਬਾਅਦ ਜਿਹੜਾ ਈਵਨ ਜੇ ਅਸੀਂ ਸਿੱਖ ਹਿਸਟਰੀ ਅਮਰੀਕਾ ਦੇ ਵਿੱਚ ਦੇਖੀਏ, ਭਾਵੇਂ 19th ਸੈਂਚਰੀ ਐਂਡ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਤੋਂ ਸਿੱਖ ਆਏ, ਔਰ ਅਸੀਂ ਗਦਰ ਪਾਰਟੀ ਦਾ ਜ਼ਿਕਰ ਕਰਦੇ ਹਾਂ ਵੀ ਅਕਸਰ ਇਹ ਦੱਸਦੇ ਹਾਂ ਵੀ ਕਿਵੇਂ ਇਹ ਇੱਕ ਵੱਡਾ ਬੇਸ ਬ੍ਰਿਟਿਸ਼ ਕੋਲੰਬੀਆ ਔਰ ਅਮਰੀਕਾ ਸੀ। 1912 ਦੇ ਵਿੱਚ ਪੈਸੀਫਿਕ ਕੋਸਟ ਖਾਲਸਾ ਦੀਵਾਨ ਸੁਸਾਇਟੀ ਸਟਾਕਟਨ ਦੇ ਗੁਰਦੁਆਰੇ ਤੋਂ ਇਸ ਦਾ ਆਗਾਜ਼ ਹੁੰਦਾ ਹੈ। ਕਰਤਾਰ ਸਿੰਘ ਸਰਾਭਾ, ਗੁਰਮੁਖ ਸਿੰਘ ਲਲਤੋਂ, ਬਾਬਾ ਸੋਹਣ ਸਿੰਘ ਭਕਨਾ, ਕਿਸ ਲੈਵਲ ਦੇ ਲੋਕ ਇੱਥੇ ਵਿਚਰੇ। ਔਰ ਉਸ ਜ਼ਮਾਨੇ ਚ ਆਲਮੋਸਟ 8000 ਸਿੱਖ ਜਿਹੜਾ ਬ੍ਰਿਟਿਸ਼ ਕੋਲੰਬੀਆ ਔਰ ਕੈਲੀਫੋਰਨੀਆ ਚ ਸੀ, ਉਹਨਾਂ ਚੋਂ 7000 ਵਾਪਸ ਮੁੜ ਗਏ ਸੀ ਗਦਰ ਮਚਾਉਣ ਦੇ ਲਈ। ਔਰ ਇੰਨੀਆਂ ਪਾਬੰਦੀਆਂ ਸੀ ਇੱਥੇ, ਤੁਸੀਂ ਉਸ ਪੀਰੀਅਡ ਦਾ ਦੇਖੋ ਕਿ ਕੋਈ ਵੀ ਜਿਹੜਾ ਗੈਰ ਗੋਰਾ ਅਮਰੀਕਨ ਹੈ ਉਹ ਜ਼ਮੀਨ ਆਪਣੇ ਨਾਂ ਤੇ ਨਹੀਂ ਸੀ ਖਰੀਦ ਸਕਦਾ, ਆਪਣੀ ਜਿਹੜੀ ਹੈ ਉਹ ਵਾਈਫ ਨਹੀਂ ਸੀ ਲਿਆ ਸਕਦਾ, ਜਾਂ ਉੱਥੋਂ ਇਹੀ ਕਾਰਨ ਹੈ ਕਿ ਜਿਹੜੀ ਪਹਿਲੀ ਜਨਰੇਸ਼ਨ ਇੱਥੇ ਆਈ ਉਹਨਾਂ ਨੇ ਮੋਸਟਲੀ ਮੈਕਸੀਕਨ ਲੇਡੀਜ਼ ਦੇ ਨਾਲ ਵਿਆਹ ਕੀਤੇ। ਔਰ ਇਹ ਇੰਨਾ ਜਾਰੀ ਰਿਹਾ ਕਿ ਜਦੋਂ ਅਸੀਂ ਦੇਖਦੇ ਹਾਂ ਕਿ 1947 ਤੋਂ ਬਾਅਦ ਹੀ ਇਹ ਜਿਹੜਾ ਪਾਰਟ ਟੁੱਟਿਆ, ਉਹਨਾਂ ਨੂੰ ਜੇ ਕੋਈ ਗੋਰੀ ਔਰਤ ਕਿਸੇ ਗੈਰ ਗੋਰੇ ਨਾਲ ਵਿਆਹ ਕਰਾਉਂਦੀ ਸੀ ਉਹਦੀ ਸਿਟੀਜ਼ਨਸ਼ਿਪ ਖਤਮ ਹੋ ਜਾਂਦੀ ਸੀ। ਸੋ ਉਸ ਸਾਰੇ ਚੋਂ ਵੀ ਅਮਰੀਕਾ ਲੰਘਿਆ। ਔਰ ਦਲੀਪ ਸਿੰਘ ਸੌਂਦ ਪਹਿਲਾ ਕਾਂਗਰਸਮੈਨ 1950 ਚ ਬਣਦਾ, ਔਰ ਫਿਰ ਉਹ ਜਿਹੜਾ ਸਾਰਾ ਟੁੱਟਦਾ ਹੈ। ਔਰ 1960s ਪਹਿਲਾ ਪੀਰੀਅਡ ਬਣਦਾ ਹੈ ਜਦੋਂ ਕਿ ਪਹਿਲਾ ਬੈਚ ਸਿੱਖ ਇੰਜੀਨੀਅਰਸ ਦਾ, ਡਾਕਟਰਸ ਦਾ, ਕਿਉਂਕਿ ਜਿੱਥੇ ਸੈਗਰੀਗੇਸ਼ਨ ਟੁੱਟਾ, ਸਿਵਲ ਲਿਬਰਟੀ ਮੂਵਮੈਂਟ ਨੇ ਚੇਂਜ ਲਿਆਂਦੀ, ਉੱਥੇ ਇਮੀਗ੍ਰੇਸ਼ਨ ਪਾਲਿਸੀ ਵੀ ਬਦਲੀ, ਅਮਰੀਕਾ ਖੁੱਲਿਆ ਬਾਕੀਆਂ ਦੇ ਲਈ। ਔਰ ਜੇ ਅਸੀਂ 1960 ਤੋਂ ਹੁਣ 2025 ਤੱਕ ਦੇ 60 ਸਾਲ ਬਾਅਦ ਦੇਖੀਏ ਤੇ ਅੱਜ ਹੁਣ ਬਹੁਤ ਸਾਰੀਆਂ ਉਹਨਾਂ ਨੀਤੀਆਂ ਨੂੰ ਇੱਕ ਰਿਵਰਸ ਲੱਗ ਰਿਹਾ ਹੈ, ਜਿੱਥੇ ਜਦੋਂ ਇਲੀਗਲ ਇਮੀਗ੍ਰੇਸ਼ਨ ਦੀ ਗੱਲ ਹੁੰਦੀ ਹੈ, ਦੂਸਰੀਆਂ ਚੀਜ਼ਾਂ ਦੀ ਹੁੰਦੀ ਹੈ। ਪਰ ਮੈਂ ਇਹ ਬੈਕਗਰਾਉਂਡ ਇਸ ਲਈ ਦਿੱਤੀ ਹੈ ਵੀ ਕਈ ਵਾਰ ਸਾਡੇ ਵੀ ਆਪਣੇ ਲੋਕਾਂ 'ਚ ਕਾਫੀ ਕਈਆਂ ਦੇ ਵਿੱਚ ਨਿਰਾਸ਼ਤਾ ਵੀ ਹੈ, ਬਹੁਤ ਸਾਰੇ ਜਾਨਣਾ ਵੀ ਚਾਹੁੰਦੇ ਨੇ ਵੀ ਇਹ ਗੱਲ ਕਿੱਧਰ ਨੂੰ ਜਾਏਗੀ। ਸੋ ਮੈਂ ਕਿਹਾ ਵੀ ਹਮੇਸ਼ਾ ਅਮਰੀਕਾ 'ਚ ਉਹੀ 1960 'ਚ ਉਹੀ ਲੋਕ, ਵਿਤਨਾਮ ਇੱਕ ਪਾਸੇ ਜੰਗ ਸੀ, ਕੋਰੀਅਨ ਜੰਗ ਦੇ ਵਿੱਚ 60-70 ਹਜ਼ਾਰ ਅਮਰੀਕਨ ਫੌਜੀ ਮਰੇ, ਵਿਤਨਾਮ 'ਚ ਮਰੇ, ਪਰ ਫਿਰ ਉਹਨਾਂ ਯੂਨੀਵਰਸਿਟੀ ਕੈਂਪਸਿਸ 'ਚੋਂ ਲੋਕ ਬਾਹਰ ਨਿਕਲੇ, ਦੂਜਾ ਹੋਇਆ, ਨੀਤੀਆਂ ਬਦਲਦੀਆਂ ਚਲੀਆਂ ਗਈਆਂ। ਸੋ ਅਮਰੀਕਨ ਜਿਹੜੀ ਸਪਿਰਿਟ ਹੈ ਖਾਸ ਤੌਰ ਤੇ ਸਿਵਲ ਸੁਸਾਇਟੀ ਦੀ, ਇਹਦੇ ਬਾਵਜੂਦ ਜਿਹੜੇ ਲੋਕ ਡਿਸੀਜਨ ਮੇਕਿੰਗ ਤੇ ਨੇ, ਟਾਈਮ ਟੂ ਟਾਈਮ ਉਹ ਗਲਤ ਜਾਂ ਠੀਕ ਫੈਸਲਾ ਲੈਂਦੇ ਰਹੇ ਨੇ। ਸੁਪਰੀਮ ਕੋਰਟ ਦੀਆਂ ਵੀ ਤੁਸੀਂ ਜਜਮੈਂਟਸ ਨੂੰ ਕੋਟ ਕਰ ਸਕਦੇ ਹੋ, ਪਰ ਜਿਹੜੀ ਸਿਵਲ ਸੁਸਾਇਟੀ ਦੀ ਰੈਜ਼ਿਲੀਅੰਸ ਹੈ ਔਰ ਗੋਇੰਗ ਫॉर ਦਾ ਬੈਟਰ ਹੈ, ਅਲਟੀਮੇਟਲੀ ਉਹ ਡਿਸਾਈਡਿੰਗ ਫੈਕਟਰ ਬਣਦਾ ਹੈ। ਔਰ ਖੱਬਿਓਂ ਸੱਜਿਓਂ ਹੋ ਕੇ ਹਰ ਕੋਈ ਆਪਣੀਆਂ ਚਮਦੀਆਂ ਚਲਾ ਕੇ ਜਦੋਂ ਤੁਰ ਜਾਂਦਾ, ਫਿਰ ਅਮਰੀਕਨ ਉਹਨੂੰ ਬੈਲੈਂਸ ਕਰਦੇ ਨੇ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਲੀਗਲ ਇਮੀਗ੍ਰੇਸ਼ਨ ਇੱਕ ਵੱਡੀ ਸਮੱਸਿਆ ਸੀ, ਔਰ ਇਹੀ ਕਾਰਨ ਹੈ ਕਿ ਜਦੋਂ ਅੱਜ ਅਸੀਂ ਪ੍ਰੈਜ਼ੀਡੈਂਟ ਟਰੰਪ, ਜਿਨ੍ਹਾਂ ਨੇ ਬੀਤੀ ਰਾਤ ਕਾਂਗਰਸ ਔਰ ਸੈਨੇਟ ਦੋਨਾਂ ਦੇ ਜੁਆਇੰਟ ਸੈਸ਼ਨ ਨੂੰ ਐਡਰੈਸ ਕੀਤਾ ਹੈ, ਇਸ ਵੇਲੇ US ਕਾਂਗਰਸ ਦੇ ਵਿੱਚ 435 ਕਾਂਗਰਸਮੈਨ ਨੇ ਔਰ 100 ਸੈਨੇਟਰ ਨੇ। ਸੋ ਅਸੀਂ ਜੁਆਇੰਟ ਸੈਸ਼ਨ ਜਿਹਨੂੰ ਸਟੇਟ ਆਫ ਦਾ ਯੂਨੀਅਨ ਐਡਰੈਸ ਕਿਹਾ ਜਾਂਦਾ, ਸੋ 535 ਕਾਂਗਰਸਮੈਨ ਜਿਹੜੇ ਨੇ, ਜਿਨ੍ਹਾਂ 'ਚ ਕਾਂਗਰਸਮੈਨ ਸੈਨੇਟਰ ਬੋਥ ਕੰਬਾਈਨਡ, ਉਹਨਾਂ ਨੂੰ ਐਡਰੈਸ ਕੀਤਾ। ਕੋਈ ਸਪੈਸ਼ਲ ਗੈਸਟ ਵੀ ਸਨ ਜਿਹੜੇ ਖਾਸ ਤੌਰ ਤੇ ਜਿਨ੍ਹਾਂ ਨੂੰ ਰੈਫਰ ਕੀਤਾ ਟਰੰਪ ਨੇ, ਕੋਈ ਵਿਕਟਮ ਸੀ, ਉਹਨਾਂ ਦੇ ਪਰਿਵਾਰ ਸੀ, ਬਾਕੀ ਫਸਟ ਲੇਡੀ ਔਰ ਦੂਸਰੇ ਉਹਨਾਂ ਦੀ ਮੌਜੂਦਗੀ, ਵਾਈਸ ਪ੍ਰੈਜ਼ੀਡੈਂਟ ਦੀ ਵਾਈਫ ਜਾਂ ਉਹਨਾਂ ਦੀ ਮੌਜੂਦਗੀ। ਸੋ ਇਹ ਸਾਰਾ ਇੱਕ ਇਨਫੈਕਟ ਜਦੋਂ ਅਸੀਂ ਸਟੇਟ ਆਫ ਦਾ ਯੂਨੀਅਨ ਐਡਰੈਸ ਦੀ ਵੀ ਸਪਿਰਿਟ ਦੇਖਦੇ ਹਾਂ, ਹਾਲਾਂਕਿ ਇਸ ਵਾਰ ਕੁਝ ਨਵਾਂ ਐਕਸਪੈਕਟਡ ਨਹੀਂ ਸੀ, ਕਿਉਂਕਿ ਆਲਰੇਡੀ ਇਹਨਾਂ 45 ਦਿਨਾਂ ਦੇ ਵਿੱਚ ਜਾਂ 43 ਦਿਨਾਂ ਦੇ ਵਿੱਚ ਟਰੰਪ ਨੇ ਆਪਣੇ ਇੰਨੇ ਕੁ ਐਗਜ਼ੈਕਟਿਵ ਆਰਡਰ ਔਰ ਇੰਨੇ ਕੁ ਫੈਸਲੇ ਪਹਿਲਾਂ ਹੀ ਉਥਲ ਪੁਥਲ ਮਚਾਈ ਹੋਈ ਸੀ। ਇਹ ਤਾਂ ਬਹੁਤ ਵਾਰ ਇਹ ਜਿਹੜਾ ਇਹਦਾ ਨਾਮ ਵੀ ਸਟੇਟ ਆਫ ਦਾ ਯੂਨੀਅਨ ਐਡਰੈਸ ਦਾ ਮਤਲਬ ਹੀ ਇਹ ਸੀ ਕਿ ਜਿਹੜਾ ਵੀ ਪ੍ਰੈਜ਼ੀਡੈਂਟ, ਭਾਵੇਂ ਡੈਮੋਕ੍ਰੈਟ ਜਾਂ ਰਿਪਬਲਿਕਨ, 2 ਪਾਰਟੀ ਸਿਸਟਮ ਹੈ, ਉਹਨਾਂ 'ਚੋਂ ਕਿਸੇ 'ਚੋਂ ਚੁਣ ਕੇ ਆਉਂਦਾ ਹੈ। ਸੋ ਲੇਕਿਨ ਉਸ ਹਾਊਸ ਦੇ ਚੈਂਬਰ ਦੇ ਵਿੱਚ ਪਹੁੰਚਦੇ ਆ, ਉਸ ਦੇ ਕੋਲ ਮੌਕਾ ਸੀ ਕਿ ਵੀ ਉਹ ਇਹ ਪ੍ਰੈਜ਼ੈਂਟ ਕਰਦਾ ਸੀ ਕਿ ਮੈਂ ਹੁਣ ਸਭ ਦਾ ਪ੍ਰੈਜ਼ੀਡੈਂਟ ਹੈ, ਜਿਨ੍ਹਾਂ ਨੇ ਮੈਨੂੰ ਵੋਟ ਨਹੀਂ ਵੀ ਪਾਈ, ਭਾਵੇਂ ਆਪੋਜੀਸ਼ਨ 'ਚ ਜਾਂ ਕੋਈ ਹੈ। ਸੋ ਇਹ ਇੱਕ ਆਪਣੇ ਆਪ ਦੇ ਵਿੱਚ ਇੱਕ ਉਹ, ਕਿਉਂਕਿ ਬੈਲੈਂਸ ਆਫ ਪਾਵਰ ਜਦੋਂ ਅਸੀਂ ਗੱਲ ਕਰਦੇ ਹਾਂ
कि अमरीकन सिस्टम ने कोशिश की कि प्रेजिडेंट को बहुत पावर्स ने जो असी देख ही रहे हैं जलवा, लेकिन चैक्स एंड बैलेंसिस भी ने। यही कारण है कि किन्ने ऑर्डर जड़े ने प्रेजिडेंट ट्रंप के एग्जैक्टिव ऑर्डर जुडिशरी ने रोक दिते ने। ईवन $2 बिलियन की जी फॉरन एड सडनली बंद करने की लाइन सी, ईवन अमेरिकन सुप्रीम कोर्ट ने उस खत्म कर दिता। सो इस तरह जुडिशरी अपनी थां, फिर जिमें हर 2 साल बाद कांग्रेसमैन चुनिया जाना है, 6 साल बाद सैनेटर होना है। सो वो रोटेशन और प्रेजिडेंट के कोल 2 टर्म्स ही होणगियां मैक्सिमम, कि बई वो ऑलरेडी सैकेंड टर्म च ट्रंप आ चुके ने। ये प्रेजिडेंट ट्रंप का 5वां जिहड़ा स्टेट ऑफ द यूनियन एड्रैस सी, क्योंकि पहली टर्म वेले भी उन्होंने 4 एड्रैस किए। और ये अमरीकन 250 साल की हिस्टरी च सब तो लंबा भाषण सी उन्होंने, लगभग 2.25 घंटे का। इस तो पहला प्रेजिडेंट क्लिंटन का जिहड़ा स्टेट ऑफ द यूनियन एड्रैस सी वो लगभग 1 घंटा 29 मिनट और 30 सैकेंड के नेड़े तेड़े सी। और जिवें एक्सपैक्टेड सी प्रेजिडेंट ट्रंप फुल ऑफ एंथुजियाजम, फुल ऑफ एनर्जी, और पूरा उन्होंने जिहड़े चस्के भी लए जो डेमोक्रेटां नूं ठिठ कीता। उन्होंने अपन प्राप्तियां भी गिनाइयां, बोस्ट भी किया, गोल्डन एज शुरू होने की गल भी की, और अपने आप नूं जिवें वो सर्वश्रेष्ठ जिहड़ा लफज संस्कृत या हिंदी चो आया है, सो वो भी उन्होंने साबित किया। और अनफॉर्चुनेटली जिहड़ा पार्ट, क्योंकि मैं पिछले आलमोस्ट इन्हां सारे ही 35-36 सालां च जिन्नियां प्रेजिडेंशियल इलैक्शनस हुईयां ने 88 तो बाद, उन्हां दे स्टेट ऑफ द यूनियन एड्रैस नूं सुनना मेरे लिए यह हुंदा है कि भी सिस्टम नूं समझना। क्योंकि जदों असी अपने भविख दे मुल्क खालिस्तान की गल करदे ते साडे सामने भी है कि भी असी किस किस्म का सिस्टम, इन्हां दी बेस्ट ऑफ डेमोक्रेसी की है, बाकी जिहड़े ढांचे ने पार्लीमेंटरी सिस्टम जिहड़ा है ब्रिटेन का जां कैनेडा का, उन्हां दियां खूबसूरतियां जां कमजोरियां की ने, और साडा अपना गुरमत का मॉडल की है जिहदे थल्ले असी वो सारे सिस्टम नूं गवर्न करना। सो इहदे च कोई शक नहीं है कि पास्ट पीरीयड दे विच हालां प्रेजिडेंट ट्रंप की पहली टर्म वेले भी हालां उदों भी स्टाइल तो वो नवेकला ही सी, और ट्रंप जिहड़े ने हिलरी क्लिंटन नूं हरा के, जिन्हों हिलरी दा क्रुक करके वो एड्रैस करते सी, आए सी। लेकिन फिर भी कल दे स्टेट ऑफ द यूनियन एड्रैस दे विच टोटल अमरीकन सोसाइटी दी डिवीजन नज़र आ रही सी, जदों कि आलमोस्ट प्रेजिडेंट ट्रंप दे हर जुमले तो बाद जिहड़ी स्टैंडिंग ओवेशन सी, रिपब्लिकन ताड़ियां मारदे सी, खड़े भी हो जाते सी, और डेमोक्रेट जिहड़े ने वो बिल्कुल यही नहीं चुप बैठे सी, कईयां ने साइन हाथ चो फड़े सी, नो नो। और ये भी शायद पहली बार होया होएगा कि एक कांग्रेसमैन जिहड़ा मैडिकल इंश्योरेंस तो दे उत्ते जिहड़ी प्रेजिडेंट ट्रंप की नीति है उन्होंने लैके इन्ना उन्हें जिहड़ा उत्थे वावेला कीता कि इवेंचुअली जिहड़ा हाउस स्पीकर है उन्होंने ऑर्डर करना पिया अपने मार्शल्स नूं कि इनू बाहर कड्डो। सो ये इंटरप्शनस भी सी, और फिर जिहड़ा डेमोक्रेटां वालों बू करना भी सी, जिहड़ा अमरीकन एक सिस्टम है उन्होंने ट्रंप नूं ये साबित करने लई कि भाई असी जो तू कह रहे हैं इहदे ते यकीन नहीं रखते। लेकिन जिस एंथुजियाजम नाल वाइस प्रेजिडेंट वैंस, क्योंकि वैंस नूं पब्लिकली तां बहुतियां ने जदों यूक्रेनियन प्रेजिडेंट ज़ेलेंस्की दे नाल जिहड़ा होया उदों देखिया, कल भी ये नज़र आ रहा सी कि भाई नैक्सट इन लाइन जिहड़ा उहदा रुख चक की होएगा। स्पीकर भी फुल ऑफ वो सारे नूं हैंडल कर रहे। सो कुल मिला के हालां मेरे कोल आलमोस्ट 2.25 घंटे च ट्रंप ने की किया, ਉਹਦੀ स्क्रिप्ट है। मेरी मनशा तो सी कि मैं पॉइंट वाइज डिस्कस करदा, पर सानू घड़ी का भी ध्यान रखना पैंदा। और इहदे च भी कोई शक नहीं है कि ये बहुत बार ये जिहड़ियां स्पीचेस भावें 2.25 घंटे की सी, ये वर्बेटम नहीं हुंदी, ज़बानी नहीं हुंदी, ये टैलीप्रॉम्पटर सामने तुहानू नज़र आ रहा हुंदा। सो इहदे च जे कोई ये कहना होए कि कोई नवीं गल जिहड़ी कि इन्हां 43 दिनां च सामने नहीं आई उन्होंने दे प्रेजिडेंट ट्रंप के एग्जैक्टिव ऑर्डर्स राही जां उन्हां दीयां स्पीचेस राही जां उन्हां दी होर कारगुजारी राही, तो इवें नहीं है। ये आलमोस्ट ये साबित करना ही सी, और उन्होंने प्रेजिडेंट ट्रंप ने सारे नूं जिहड़ा वो हवाले दिते, उहदे च जिहड़ियां उन्हां दीयां वड्डियां प्राप्तियां जिवें इलीगल
ਇਮੀਗ੍ਰੇਸ਼ਨ ਨੂੰ ਲੈ ਕੇ ਸੀ ਕਿ ਭਾਈ ਤੁਸੀਂ ਕੰਪੇਅਰ ਕਰ ਲਓ ਕਿ ਵੀ ਫਰਵਰੀ ਮਹੀਨੇ ਦੇ ਵਿੱਚ ਜਿਹੜਾ ਸਭ ਤੋਂ ਘੱਟ ਲੋਕਾਂ ਨੇ ਬਾਰਡਰ ਕ੍ਰਾਸ ਕੀਤਾ ਹੈ, ਜਿਹੜਾ ਫੈਕਟ ਹੈ ਕਿ ਭਾਈ ਫਿਰ ਉਹਨਾਂ ਨੇ ਕਿਉਂਕਿ ਸਮਹਾਉ ਜਦੋਂ ਅਸੀਂ ਇਹ ਕਰੈਕਟਰਸ ਦੀ ਗੱਲ ਕਰਦੇ ਹਾਂ ਜਿਹੜੇ ਕਿ ਦੁਨੀਆ ਦੇ ਜਿਹੜੇ ਸਾਈਕਾਇਟਰਿਸਟ ਨੇ ਜਾਂ ਮਨੋਵਿਗਿਆਨੀ ਨੇ, ਉਹ ਇਹਨਾਂ 4 ਲੀਡਰਾਂ ਦੀ ਪਰਸਨੈਲਿਟੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਨੇ, ਟਰੰਪ ਦੀ, ਪੁਤਿਨ ਦੀ, ਨੇਤਨਯਾਹੂ ਦੀ ਔਰ ਮੋਦੀ ਦੀ। ਮੈਗਲੋਮੈਨਿਕ ਲਫ਼ਜ਼ ਵੀ ਇਸਤੇਮਾਲ ਹੁੰਦਾ ਹੈ, ਨਾਰਸਿਸਿਸਟ ਜ਼ਿਆਦਾ ਢੁਕਵਾਂ ਲਫ਼ਜ਼ ਹੈ। ਇਹ ਜਿਹੜੀਆਂ ਸਾਈਕੋਲੋਜੀਕਲੀ ਜਿਹੜੀਆਂ ਇਹਨਾਂ ਦਾ ਜਿਸ ਕਿਸਮ ਦੇ ਬਚਪਨ 'ਚੋਂ ਜਾਂ ਜਿਵੇਂ ਪਰਸਨੈਲਿਟੀਜ਼ ਡਿਵੈਲਪ ਹੁੰਦੀਆਂ ਨੇ, ਉਹਨਾਂ ਦੇ ਵਿੱਚ ਇੱਕ ਪਾਰਟ ਤਾਂ ਹੁੰਦਾ ਹੈ ਜਦੋਂ ਤੁਸੀਂ ਦੇਖਦੇ ਹੋ ਜਿਹੜੇ ਲੋਕ ਆਪਣੀ ਸੋਭਾ ਸੁਣਨਾ ਚਾਹੁੰਦੇ ਨੇ, ਆਪਣੀ ਸੋਭਾ ਕਰਦੇ ਨੇ, ਪਰ ਇਹਦੇ ਨਾਲ ਵੀ ਉਹਨਾਂ ਦੀ ਤਸੱਲੀ ਨਹੀਂ ਹੁੰਦੀ ਜਦੋਂ ਤੱਕ ਉਹ ਬਰਾਬਰ ਤੇ ਕਿਸੇ ਹੋਰ ਦੀ ਜਿਹੜੀ ਹੈ ਉਹ ਮਿੱਟੀ ਪਲੀਤ ਨਾ ਕਰਨ। ਇਹ ਤੁਹਾਨੂੰ ਨੇਤਨਯਾਹੂ ਦੇ ਬਿਹੇਵੀਅਰ 'ਚ ਵੀ ਨਜ਼ਰ ਆਏਗਾ। ਮੋਦੀ ਦੇ ਲਈ ਉਹ ਅਜੇ ਨਹਿਰੂ ਨੂੰ ਗਿਆ ਮਰਿਆ ਕਿੰਨੇ ਸਾਲੋਂ ਕਾਂਗਰਸ, ਦੂਜਾ ਨਹੀਂ ਵੀ ਕੋਈ ਹੈ, ਤੇ ਉਹਨਾਂ ਨੂੰ ਡਿਮੀਨਾਈਜ਼ ਕਰਨ ਦੇ ਲਈ ਜਾਂ ਘੱਟ ਗਿਣਤੀ ਜਿਵੇਂ ਮੁਸਲਮਾਨਾਂ ਦੇ ਉੱਤੇ ਜਿਹੜਾ ਉਹ ਸਿੱਧਾ ਹਮਲਾ, ਹਰ ਗੱਲ ਲਈ ਉਹਨਾਂ ਨੂੰ ਜ਼ਿੰਮੇਵਾਰ ਦੱਸਣਾ, ਇਹ ਇੱਕ ਰੁਝਾਨ ਹੈ। ਇਸੇ ਤਰ੍ਹਾਂ ਪੁਤਿਨ, ਉਸ ਦੀ ਪਰਸਨੈਲਿਟੀ ਹੈ। ਨੇਤਨਯਾਹੂ, ਉਹਦਾ ਤੁਸੀਂ ਬਿਹੇਵੀਅਰ ਦੇਖੋ ਤਾਂ ਕਿਵੇਂ। ਸੋ ਇਹ ਵੀ ਨਜ਼ਰ ਆਇਆ ਕਿ ਜਿਵੇਂ ਹਰ ਜਿਹੜੀ ਪ੍ਰਾਪਤੀ ਟਰੰਪ ਨੇ ਆਪਣੀ ਦੱਸੀ, ਉਹਦੇ 'ਚ ਬਾਈਡਨ ਉਸ ਦਾ ਥੱਲਾ ਲਾਉਣ ਦੀ ਜਿਹੜੀ ਹੈ ਉਹ ਪੂਰੀ ਕੋਸ਼ਿਸ਼ ਸੀ ਕਿ ਵੀ ਜਿਵੇਂ ਉਹਦਾ ਜਿਹੜੇ 4 ਸਾਲ ਦਾ ਪੀਰੀਅਡ ਸੀ, ਉਹਨੇ ਅਮਰੀਕਾ ਨੂੰ ਜਿਹੜਾ ਉਹ ਬਿਲਕੁਲ ਇਕਨੋਮਿਕਲੀ ਤੋੜ ਦਿੱਤਾ, ਇਨਫਲੇਸ਼ਨ ਵੀ ਹੋ ਗਈ ਔਰ ਆਂਡਿਆਂ ਦਾ ਭਾਅ ਵੀ ਜਿਹੜਾ ਵਧਿਆ ਉਹ ਬਾਈਡਨ ਦੇ ਨਹੀਂ ਵਧਾ ਦਿੱਤੇ, ਬਈ ਨਹੀਂ ਕੰਟਰੋਲ ਨਹੀਂ। ਹਾਲਾਂ ਫੈਕਟ ਆਫ ਦਾ ਜਿਹੜੇ ਹੁਣ ਕਿਉਂਕਿ ਅੱਜ ਕੱਲ੍ਹ ਦੁਨੀਆ ਦੇ ਵਿੱਚ ਨਾਲੋਂ ਨਾਲ ਫੈਕਟ ਚੈੱਕਰ ਵੀ ਹੁੰਦੇ ਨੇ, ਔਰ ਉਹਦੇ 'ਚ ਫੈਕਟ ਆਫ ਦਾ ਮੈਟਰ ਤਾਂ ਇਹ ਹੈ ਕਿ ਵੀ ਕਿਉਂਕਿ ਬਰਡ ਫਲੂ ਫੈਲਿਆ, ਬਹੁਤ ਸਾਰੇ ਜਿਹੜੇ ਕੁਕੜੀਆਂ ਕੁੱਕੜ ਨੇ ਉਹਦਾ ਸ਼ਿਕਾਰ ਹੋਏ ਔਰ ਫਿਰ ਵੱਡੀ ਗਿਣਤੀ 'ਚ ਉਹਨਾਂ ਨੂੰ ਮਾਰਤਾ ਗਿਆ ਤਾਂ ਕਿ ਬਿਮਾਰੀ ਅੱਗੇ ਨਾ ਫੈਲੇ। ਸੋ ਉਹਦੇ 'ਚ ਕੋਈ ਬਾਈਡਨ ਨੇ ਵਾਈਟ ਹਾਊਸ 'ਚ ਬਹਿ ਕੇ ਕੋਈ ਆਂਡਿਆਂ ਦਾ ਭਾਅ ਥੋੜੀ ਫਿੱਟ ਕਰਨਾ ਸੀ ਕਿ ਵੀ ਵੱਧ ਗਿਆ। ਪਰ ਕਹਿਣ ਦਾ ਮਤਲਬ ਇਹ ਹੈ ਕਿ ਵੀ ਇਸੇ ਤਰ੍ਹਾਂ ਇਲੀਗਲ ਇਮੀਗ੍ਰੇਸ਼ਨ ਜਿਹੜੀ ਹੈ ਅਮਰੀਕਾ ਦੇ ਵਿੱਚ, ਬਾਈਡਨ ਦਾ ਤਾਂ ਹੁਣ ਪਾਰਟ ਹੈ, ਉਸ ਤੋਂ ਪਹਿਲਾਂ ਜਿਹੜਾ ਹੈ ਉਹ ਜੂਨੀਅਰ ਬੁਸ਼ ਵੀ ਰਿਹਾ, ਕਿਉਂਕਿ ਲਾਸਟ ਜਿਹੜਾ ਐਮਨੈਸਟੀ ਪ੍ਰੋਗਰਾਮ ਇਮੀਗ੍ਰੇਸ਼ਨ ਦੇ ਹਵਾਲੇ ਨਾਲ ਆਇਆ ਉਹ 1986 ਦੇ ਵਿੱਚ ਸੀ, ਜਿਹਨੂੰ SAW ਪ੍ਰੋਗਰਾਮ ਕਹਿੰਦੇ ਸੀ, ਸਪੈਸ਼ਲ ਐਗਰੀਕਲਚਰ ਵਰਕਰ ਪ੍ਰੋਗਰਾਮ। ਉਸ ਤੋਂ ਬਾਅਦ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅੱਜ ਜੇ 11 ਤੋਂ 13 ਮਿਲੀਅਨ ਲੋਕ ਕਹੇ ਜਾਂਦੇ ਨੇ ਜਿਹੜੇ ਇਲੀਗਲੀ ਇਸ ਮੁਲਕ ਦੇ ਵਿੱਚ ਨੇ, ਤੇ ਉਹ ਕੋਈ ਬਾਈਡਨ ਦੇ ਪੀਰੀਅਡ ਤਾਂ ਨਹੀਂ ਆਏ। ਉਹ ਜੇ ਤੁਸੀਂ ਹੁਣ 86 ਤੋਂ ਬਾਅਦ 90s ਤੋਂ ਹੀ ਤੁਸੀਂ ਦੇਖ ਲਓ ਤਾਂ ਉਹ 30 ਸਾਲ 'ਚ ਅਕਮੂਲੇਟ ਹੋਏ, ਜਿਨ੍ਹਾਂ 'ਚ ਸੀਨੀਅਰ ਬੁਸ਼ ਦਾ ਪੀਰੀਅਡ ਵੀ ਸੀ, ਜੂਨੀਅਰ ਬੁਸ਼ ਦੇ ਜਿਹੜੇ ਸਾਲ ਵੀ ਸੀ, ਓਬਾਮਾ ਦਾ ਪੀਰੀਅਡ ਵੀ ਸੀ, ਬਾਈਡਨ ਦਾ ਵੀ ਸੀ। ਪਰ ਜਿਹੜਾ ਜਿਸ ਦੇ ਲਈ ਲਫ਼ਜ਼ ਹੀ ਜਿਹੜਾ ਪ੍ਰੈਜ਼ੀਡੈਂਟ ਟਰੰਪ ਇਨਵੇਜਨ ਵਰਤੇ ਨੇ ਕਿ ਅਮਰੀਕਾ ਨੂੰ ਇਨਵੇਡ ਕੀਤਾ ਉਹਨਾਂ ਨੇ, ਔਰ ਉਹ ਵੀ ਬਾਈਡਨ ਦੇ ਖਾਤੇ 'ਚ ਹੀ ਪਾਏ ਕਿ 13 ਮਿਲੀਅਨ ਲੋਕ ਆ ਗਏ। ਔਰ ਦੂਸਰਾ ਸਾਰਾ ਜਿਹੜੀਆਂ ਕੁਝ ਚੀਜ਼ਾਂ ਜਿਹੜੀਆਂ ਐਪਰੀਸ਼ੀਏਬਲ ਹੋਈਆਂ ਜਾਂ ਹੋਣੀਆਂ ਚਾਹੀਦੀਆਂ, ਮੈਂ ਸਮਝਦਾ ਵੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪ੍ਰੈਜ਼ੀਡੈਂਟ ਟਰੰਪ ਨੇ ਇਸ ਪੀਰੀਅਡ ਦੇ ਵਿੱਚ ਜਿਹੜਾ ਉਹ ਇਕਨੋਮਿਕ ਜਿਹੜਾ ਪਾਰਟ ਹੈ, ਕਿਉਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਨਫਲੇਸ਼ਨ ਵਧੀ, ਕਰਜ਼ਾ ਵੀ ਅਮਰੀਕਾ ਦੇ ਸਿਰ ਵਧਿਆ, ਪਰ ਇਸ ਦੇ ਲਈ ਫੋਰਨ ਏਡ ਨੂੰ ਦੋਸ਼ੀ ਦੱਸਣਾ ਜਾਂ ਅਮਰੀਕਾ ਦਾ ਭਾਵੇਂ ਪਹਿਲਾਂ ਉਹ ਨੈਟੋ ਪ੍ਰਤੀ ਵਰਤਾ ਰਿਹਾ ਜਾਂ ਜਿਹੜੀ US ਏਡ ਨੂੰ ਬੰਦ ਕਰਨਾ ਹੈ, ਜਾਂ ਜਿਵੇਂ ਬੋਸਟ ਕੀਤਾ ਪ੍ਰੈਜ਼ੀਡੈਂਟ ਟਰੰਪ ਨੇ ਕਿ ਜੀ ਉਹਨਾਂ ਨੇ ਇਹ ਐਂਟੀ ਅਮਰੀਕਾ ਹਿਊਮਨ ਰਾਈਟ ਕੌਂਸਲ, ਇਹ ਕਲਾਈਮੇਟ ਚੇਂਜ ਦੇ ਨਾਂ ਥੱਲੇ ਅਮਰੀਕਨ ਬਿਲੀਅਨਸ ਆਫ ਡਾਲਰ ਸਪੈਂਡ ਹੋ ਰਹੇ ਸੀ, ਔਰ ਇਹਨਾਂ ਸਾਰਿਆਂ ਚੋਂ ਬਾਹਰ ਨਿਕਲ ਕੇ ਕਲਾਈਮੇਟ ਚੇਂਜ ਦੇ ਅਕੋਰਡ ਚੋਂ ਦੂਜੇ ਅਮਰੀਕਨਾਂ ਦਾ ਭਲਾ ਕੀਤਾ। ਮੈਂ ਸਮਝਦਾ ਔਰ ਇਵੇਂ ਹੀ ਉਹਨਾਂ ਨੇ ਬਹੁਤ ਸਾਰੇ ਮੁਲਕਾਂ ਦਾ ਨਾਂ ਲੈਂਦੇ ਆ ਉਹ ਪੂਰੀ ਡੀਟੇਲ, ਕਿਉਂਕਿ ਉਹ ਪੜ੍ਹ ਰਹੇ ਸੀ ਕਿ ਜੀ ਅਫਰੀਕਾ ਦੇ ਫਲਾਣੇ ਮੁਲਕ ਨੂੰ ਇਹ ਦਿੱਤਾ, ਉਹ ਸਰਕਮਸੀਜ਼ਨ ਕਰਦੇ ਨੇ, ਇਸ ਲਈ ਦਿੱਤਾ, ਉਸ ਲਈ ਦਿੱਤਾ। ਫਿਰ ਉਹਨਾਂ ਨੇ ਕਿਹਾ ਕਿ ਜੀ ਇਹ ਲੈਸੋਥੋ ਜਿਹੜਾ ਇੱਕ ਕਿਸੇ ਨੇ ਨਾਂ ਸੁਣਿਆ ਇਸ ਮੁਲਕ ਦਾ, ਉਹਨਾਂ ਨੇ ਪੁੱਛਿਆ ਇਹ ਅਫਰੀਕਾ ਦਾ ਮੁਲਕ ਹੈ, ਉਹਨੂੰ ਇੰਨੇ ਮਿਲੀਅਨ ਡਾਲਰ ਦਿੱਤੇ। ਹਾਲਾਂ ਅੱਜ ਉਹ ਲੈਸੋਥੋ ਦੇ ਪ੍ਰੈਜ਼ੀਡੈਂਟ ਨੇ ਕਿਹਾ ਵੀ ਉਹ ਰੱਬ ਦਾ ਵਾਸਤਾ, ਤੁਹਾਡਾ ਅਮਰੀਕਨ ਪੱਕਾ ਬੇਸ ਹੈ ਸਾਡੇ, ਅਸੀਂ ਕੋਈ ਅਨਨੋਨ ਨਹੀਂ ਹੈ ਕਿ ਵੀ ਕਿਸੇ ਨੇ ਨਾਂ ਨਹੀਂ ਸੁਣਿਆ। ਪਰ ਉਹ ਇਸ ਨੂੰ ਆਪਣੀ ਪ੍ਰਾਪਤੀ ਦੇ ਤੌਰ ਦੇ ਉੱਤੇ ਉਹਨਾਂ ਨੇ ਜ਼ਾਹਰ ਕੀਤਾ ਕਿ ਭਾਈ ਅਸੀਂ ਕਿਵੇਂ ਉਹਨਾਂ ਸਾਰਿਆਂ ਦੀ ਜਿਹੜਾ ਕਿ ਅਮਰੀਕਾ ਦਾ ਪੈਸਾ ਜਿਵੇਂ ਲੁਟਾਇਆ ਜਾ ਰਿਹਾ ਸੀ, ਜਿਵੇਂ ਉਹ
ਉਹ ਦੂਲੇ ਦੇ ਉੱਤੋਂ ਦੀ ਸੁੱਟ ਰਹੇ ਹੁੰਦੇ ਨੇ ਕਿ ਵੀ ਸਾਰੀ ਅਮਰੀਕਾ ਦੇ ਬਾਈਡਨ ਤੋਂ ਲੈ ਕੇ ਤਾਂ ਸਾਰੇ ਡਾਲਰ ਭਰ ਨਹੀਂ ਉਹਦੇ ਜੇ ਅਮਰੀਕਾ ਦਾ ਓਨਲੀ ਸੁਪਰ ਪਾਵਰ ਇਨਫਲੂਐਂਸ ਰਿਜੀਮ ਚੇਂਜ ਸਿਸਟਮ ਔਰ ਜਿਵੇਂ ਇੱਕ ਖੂਬਸੂਰਤ ਜਿਹੜੀ ਟ੍ਰੈਡੀਸ਼ਨ ਹੈ ਅਮਰੀਕਾ ਦੀ ਜਦੋਂ ਸਟੇਟ ਆਫ ਦਾ ਯੂਨੀਅਨ ਐਡਰੈਸ ਹੋ ਕੇ ਹਟਦਾ ਹੈ ਤੇ ਫਿਰ ਆਪੋਜੀਸ਼ਨ ਵੱਲੋਂ ਜਿਹੜਾ ਇੱਕ ਰਿਪਰੈਜ਼ੈਂਟੇਟਿਵ ਉਹਨੂੰ ਉਹਦਾ ਰੀਜੁਆਇੰਡਰ ਦਿੰਦਾ ਔਰ ਉਹ ਮਿਸ਼ੀਗਨ ਦੀ ਸੈਨੇਟਰ ਬੀਬੀ ਨੇ 15 ਮਿੰਟ ਦੀ ਉਹਦੀ ਪ੍ਰੈਜੈਂਟੇਸ਼ਨ ਸੀ ਰੁਕੀ ਹੈ ਪਹਿਲੀ ਵਾਰ ਸੈਨੇਟਰ ਬਣੀ ਹੈ ਕੋਈ ਬਹੁਤ ਜ਼ਿਆਦਾ ਇੰਪ੍ਰੈਸਿਵ ਤਾਂ ਨਹੀਂ ਸੀ ਲੇਕਿਨ ਜਿਹੜੇ ਉਹਨੇ ਨੁਕਤੇ ਦਿੱਤੇ ਉਹਨਾਂ ਨੇ ਕਿਹਾ ਕਿ ਵੀ ਅਮਰੀਕਾ ਦਾ ਮਤਲਬ ਮਹਿਜ਼ ਇੱਕ ਆਪਣੇ ਤੱਕ ਅਸੀਂ ਡੈਮੋਕ੍ਰੇਸੀ ਦੇ ਲੀਡਰ ਹੈ ਅਸੀਂ ਦੁਨੀਆ ਦੇ ਵਿੱਚ ਹਿਊਮਨ ਰਾਈਟਸ ਦੇ ਚੈਂਪੀਅਨ ਆ ਔਰ ਦੂਸਰੇ ਹੈ ਤੇ ਇਹ ਜਿਹੜੀ ਸਾਰੀ ਮਦਦ ਹੈ ਜਿਹੜਾ ਹਿਊਮੈਨਿਟੇਰੀਅਨਿਜ਼ਮ ਹੈ ਜਾਂ ਜਿਹੜਾ ਸਾਰਾ ਇਹਨੇ ਹੀ ਅਮਰੀਕਾ ਨੂੰ ਦੁਨੀਆ ਦੇ ਵਿੱਚ ਇੱਕ ਰੁਤਬਾ ਵੀ ਦਿੱਤਾ ਔਰ ਇਹ ਬਿਲਕੁਲ ਠੀਕ ਹੈ ਔਰ ਇਸੇ ਤਰ੍ਹਾਂ ਜੇ ਨੈਟੋ ਦੇ ਹਵਾਲੇ ਨਾਲ ਹਾਲਾਂ ਉਹਦੇ 'ਚ ਕੋਈ ਬਹੁਤ ਜ਼ਿਆਦਾ ਸਖਤ ਗੱਲਾਂ ਨਹੀਂ ਕੀਤੀਆਂ ਉਹਨਾਂ ਨੇ ਲੇਕਿਨ ਇਹ ਸਾਰੇ ਚੋਂ ਜਿਵੇਂ ਕੱਲ੍ਹ ਹੀ ਮੇਰਾ ਖਿਆਲ ਹੈ ਉਹਨਾਂ ਨੂੰ ਯੂਕਰੇਨ ਦੇ ਪ੍ਰੈਜ਼ੀਡੈਂਟ ਜ਼ੈਲੈਂਸਕੀ ਦਾ ਜਿਹੜਾ ਇੱਥੋਂ ਤਾਂ ਲੜ ਕੇ ਗਿਆ ਪਰ ਐਂ ਲੱਗਦਾ ਵੀ ਉਹਨੇ ਪੂਰੇ ਸਾਰੇ ਗੋਡੇ ਹੀ ਨਹੀਂ ਟੇਕੇ ਉਹ ਪੂਰਾ ਅਸ਼ਟਾਂਗ ਪ੍ਰਣਾਮ ਜਿਹਨੂੰ ਕਹਿੰਦੇ ਨੇ 8 ਅੰਗ ਥੱਲੇ ਡਿੱਗਣਾ ਲੰਬੇ ਡੰਡੇ ਵਾਂਗ ਪੈ ਜਾਣਾ ਔਰ ਉਹਨੂੰ ਉਹਨਾਂ ਨੇ ਕਿ ਜੀ ਉਹ ਹੀ ਇਜ਼ ਰੈਡੀ ਟੂ ਰੀਸਾਈਨ ਜਿਹੜਾ ਮਿਨਰਲ ਡੀਲ ਹੈ ਰੇਅਰ ਅਰਥ ਮਟੀਰੀਅਲ ਔਰ ਅਬਾਈਡ ਬਾਈ ਕਰ ਲਈ ਤਿਆਰ ਹੈ ਜਿਹਨੂੰ ਬਹੁਤ ਅਪਲਾਡ ਕੀਤਾ ਸਾਰਿਆਂ ਨੇ ਔਰ ਇਸੇ ਤਰ੍ਹਾਂ ਜਿਹੜਾ ਉਹਨੇ ਜਿਹੜਾ ਆਪਣਾ ਜਿਹੜਾ ਬਾਕੀ ਪਾਰਟ ਹੈ ਉਹ ਤਾਂ ਉਵੇਂ ਹੀ ਰੱਖਿਆ ਕਿ ਗ੍ਰੀਨਲੈਂਡ ਵੀ ਅਸੀਂ ਲਵਾਂਗੇ ਹੀ ਲਵਾਂਗੇ ਪਨਾਮਾ ਦਾ ਵੀ ਜਿਹੜਾ ਅਸੀਂ ਜਿਹੜਾ ਉਹ ਲੈਣਾ ਹੀ ਲੈਣਾ ਹਾਲਾਂ ਚੰਗੀ ਗੱਲ ਇਹ ਸੀ ਕਿ ਗਜ਼ਾ ਦੇ ਮੁੱਦੇ ਦੇ ਉੱਤੇ ਉਹ ਆਪਣਾ ਉਹਨੂੰ ਟੂਰਿਸਟ ਰਿਜ਼ੋਰਟ ਬਣਾਉਣ ਵਾਲੀ ਗੱਲ ਜਾਂ ਦੂਜੀ ਤੀਜੀ ਉਹ ਨਹੀਂ ਕੀਤੀ ਰਾਦਰ ਉਹਦੇ 'ਚ ਉਹਨਾਂ ਨੇ ਆਪਣੀ ਪਹਿਲੀ ਟਰਮ ਦੀ ਪ੍ਰਾਪਤੀ ਕਿ ਜੀ ਮੈਂ ਇਹਨਾਂ ਸਾਰੇ ਮਿਡਲ ਈਸਟ ਦੇ ਵਿੱਚ ਅਬਰਾਹਮਿਕ ਜਿਹੜੇ ਧਰਮ ਨੇ ਉਹਨਾਂ ਦਾ ਅਕੋਰਡ ਕਰਵਾਇਆ ਸੀ ਹੁਣ ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ ਕਿ ਜੂਡਿਜ਼ਮ ਕ੍ਰਿਸਚੀਅਨਿਟੀ ਔਰ ਇਸਲਾਮ ਇਹਨਾਂ ਦਾ ਸਾਂਝਾ ਪ੍ਰੋਫਿਟ ਅਬਰਾਹਮ ਹੈ ਜਿਹਨੂੰ ਇਸਲਾਮ ਦੇ ਵਿੱਚ ਹਜ਼ਰਤ ਇਬਰਾਹੀਮ ਕਹਿੰਦੇ ਨੇ ਔਰ ਇਹ ਅਕੋਰਡ ਦੇ ਥੱਲੇ ਮਕਸਦ ਤਾਂ ਇਹ ਸੀ ਕਿ ਇਹ ਸਾਰੇ ਇਜ਼ਰਾਈਲ ਨੂੰ ਰੈਕਗਨਾਈਜ਼ ਕਰਨਗੇ ਤੇ ਇਜ਼ਰਾਈਲ ਇੰਟਰਨ ਜਿਹੜਾ ਉਹ ਫਲਸਤੀਨ ਨੂੰ ਮੰਨੇਗਾ ਸੋ ਹੁਣ ਤਾਂ ਗੱਲ ਬਿਲਕੁਲ ਆਪੋਜ਼ਿਟ ਗਈ ਹੈ ਹੁਣ ਤਾਂ ਨੈਤਨਯਾਹੂ ਨੂੰ ਵੀ ਖੁੱਲੀ ਛੁੱਟੀ ਦਿੱਤੀ ਹੋਈ ਔਰ ਹਾਲਾਂ ਇਹ ਗੱਲ ਅੱਜ ਜਿਹੜੀ ਵਾਈਟ ਹਾਊਸ ਦੀ ਸਪੋਕਸਪਰਸਨ ਹੈ ਉਹਨੇ ਵੀ ਮੰਨੀ ਕੱਲ੍ਹ ਵੀ ਇਹ ਗੱਲ ਕਿਤੇ ਨਾ ਕਿਤੇ ਸਾਹਮਣੇ ਸੀ ਇੱਕ ਮੀਡੀਆ ਸਰੋਤ ਰਾਹੀਂ ਕਿ ਅਮਰੀਕਾ ਸਿੱਧੇ ਤੌਰ ਤੇ ਹਮਾਸ ਦੇ ਨਾਲ ਗੱਲਬਾਤ ਕਰ ਰਿਹਾ ਹੈ ਜਿਹੜੇ ਫੜੇ ਹੋਏ ਨੇ ਅਗਵਾ ਕੀਤੇ ਹੋਏ ਲੋਕ ਨੇ ਉਹਨਾਂ ਦੀ ਰਿਲੀਜ਼ ਲਈ ਵੀ ਔਰ ਹੋ ਸਕਦਾ ਹੈ ਫਿਊਚਰ ਦੇ ਸੀਜ਼ਫਾਇਰ ਨੂੰ ਅੱਗੇ ਤੋਰਨ ਲਈ ਜਾਂ ਸੈਕੰਡ ਫੇਜ਼ ਸ਼ੁਰੂ ਕਰਨ ਦੇ ਲਈ ਔਰ ਇਹ ਜਿਹੜੀ ਵਾਈਟ ਹਾਊਸ ਦੀ ਸਪੋਕਸਪਰਸਨ ਸੀ ਉਹਨੇ ਅੱਜ ਕਿਹਾ ਕਿ ਵੀ ਇਹ ਨੈਤਨਯਾਹੂ ਦੇ ਨੋਟਿਸ 'ਚ ਹੈ ਉਹਨੂੰ ਕਰਕੇ ਅਸੀਂ ਡਾਇਰੈਕਟ ਗੱਲਬਾਤ ਕਰ ਰਹੇ ਹਾਂ ਸੋ ਵਿਚ ਇਜ਼ ਅ ਪੋਜ਼ਿਟਿਵ ਥਿੰਗ ਅਸੀਂ ਇਹ ਸਮਝਦੇ ਹਾਂ ਵੀ ਜੇ ਇਹ ਕਹਿ ਕੇ ਕਿ ਜੀ ਹਮਾਸ ਕਿਉਂਕਿ ਇੱਕ ਦਹਿਸ਼ਤਗਰਦ ਜਥੇਬੰਦੀ ਹੈ ਔਰ ਉਹਦਾ ਅਸੀਂ ਬਿਲਕੁਲ ਮੂਲ ਨਾਸ਼ ਕਰਨਾ ਉਹ ਤਾਂ ਹੁਣ 9 ਅਕਤੂਬਰ ਕਿ ਕਿੰਨੇ ਨੂੰ 2023 ਦੇ ਵਿੱਚ ਉਹ ਸਾਰਾ ਕਾਂਡ ਹਮਾਸ ਵਾਲਿਆਂ ਨੇ ਕੀਤਾ ਸੀ ਤੇ ਜੇ ਇਹ ਸਾਰੇ 1.5 ਸਾਲ ਦੇ ਪੀਰੀਅਡ 'ਚ ਉਸ ਗਜ਼ਾ ਨੂੰ ਰਬਲ ਬਣਾ ਕੇ ਔਰ 1 ਲੱਖ ਬੰਦਾ ਮਾਰ ਕੇ ਜ਼ਖਮੀ ਕਰਕੇ 2 ਮਿਲੀਅਨ ਨੂੰ ਦੌੜਾ ਕੇ ਜੇ ਉਹਨਾਂ ਦੀ ਹੋਂਦ ਨਹੀਂ ਖਤਮ ਹੋਈ ਤੇ ਇਵੈਂਚੁਅਲੀ ਉਹਨਾਂ ਦੇ ਨਾਲ ਹੀ ਸੀਜ਼ਫਾਇਰ ਡੀਲ ਵੀ ਹੋਈ ਔਰ ਰਿਲੀਜ਼ ਆਫ ਦਾ ਜਿਹੜੇ ਅਗਵਾ ਕੀਤੇ ਲੋਕ ਸੀ ਸ਼ੁਰੂਆਤ ਹੋਈ ਔਰ ਇਜ਼ਰਾਈਲ ਨੇ ਵੀ ਆਪਣੀਆਂ ਪ੍ਰਿਜ਼ਨਸ ਚੋਂ ਫਲਸਤੀਨੀਆਂ ਨੂੰ ਛੱਡਣਾ ਸ਼ੁਰੂ ਕੀਤਾ ਸੋ ਕੁੱਲ ਮਿਲਾ ਕੇ ਇਹਨੂੰ ਅਸੀਂ ਐਜ਼ ਏ ਪੋਜ਼ਿਟਿਵ ਦੇਖਦੇ ਹਾਂ ਯੂਕਰੇਨ ਦੇ ਮੁੱਦੇ ਤੇ ਵੀ ਮੈਂ ਸਮਝਦਾ ਜੇ ਪ੍ਰੈਜ਼ੀਡੈਂਟ ਟਰੰਪ ਦਾ ਜਿਹੜਾ ਦਬਕਾ ਹੈ ਜਾਂ ਜਿਸ ਅੰਦਾਜ਼ ਦੇ ਵਿੱਚ ਇਹ ਸਾਰੀ ਹੋ ਰਿਹਾ ਜੇ ਇੱਕ ਪੀਸ ਹੁੰਦੀ ਹੈ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਵੀ ਅਮਰੀਕਾ ਨੇ ਈਵਨ ਪਿਛਲੇ ਕੱਲ੍ਹ ਐਲਾਨ ਕੀਤਾ ਸੀ ਜੇ ਅਸੀਂ ਜਿਹੜੀ ਇੰਟੈਲੀਜੈਂਸ ਸ਼ੇਅਰਿੰਗ ਸੀ ਯੂਕਰੇਨ ਨਾਲ ਉਹਨੂੰ ਵੀ ਅਸੀਂ ਜਿਹੜਾ ਉਹ ਪੌਜ਼ ਕਰ ਦਿੱਤਾ ਔਰ ਇਸ ਦੇ ਉੱਤੇ ਫਰਾਂਸ ਦੇ ਪ੍ਰੈਜ਼ੀਡੈਂਟ ਮੈਕਰੋਨ ਨੇ ਨੈਟੋ ਮੁਲਕਾਂ ਦੇ ਜਿਹੜੇ ਮਿਲਟਰੀ ਚੀਫ ਨੇ ਉਹਨਾਂ ਦੀ ਇੱਕ ਮੀਟਿੰਗ ਵੀ ਸੱਦ ਲਈ ਹੈ ਫਰਾਂਸ ਕਿਉਂਕਿ ਨੈਟੋ ਨੂੰ ਇਹ ਸਮਝ ਆਉਣੀ ਸ਼ੁਰੂ ਹੋ ਗਈ ਹੈ ਕਿ ਵੀ ਅਮਰੀਕਾ ਦੇ ਨਾਲ ਹੁਣ ਲੰਬਾ ਵਕਤ ਅਸੀਂ ਇਹਨਾਂ ਤੇ ਡਿਪੈਂਡ ਨਹੀਂ ਕਰ ਸਕਦੇ ਔਰ ਉਹਨਾਂ ਨੇ ਕਾਲ ਵੀ ਦਿੱਤੀ ਹੈ ਵੀ ਆਪਣਾ ਬਜਟ ਵਧਾਓ ਜਾਂ ਦੂਜਾ ਕਿਉਂਕਿ ਜਿਸ ਲੈਵਲ ਦੇ ਉੱਤੇ ਰਸ਼ੀਆ ਦੇ ਉੱਤੇ ਆਪਣਾ ਫੇਥ ਜਾਂ ਦੂਸਰਾ ਪ੍ਰੈਜ਼ੀਡੈਂਟ ਟਰੰਪ ਜ਼ਾਹਰ ਕਰ ਰਹੇ ਨੇ ਰਸ਼ੀਅਨ ਐਕਸਪੈਂਸ਼ਨ ਔਰ ਇਹ ਕਹਿਣਾ ਕਿ ਜੀ ਇਹ ਪੁਤਿਨ ਦਾ ਜਾਂ
ਜਿਹੜਾ ਪਾਰਟ ਹੈ ਉਹ ਇਵੇਂ ਹੈ ਔਰ ਉਵੇਂ ਹੈ, ਫਿਰ ਮੇਰਾ ਖਿਆਲ ਹੈ ਕਿ ਵੀ ਰਿਪਬਲਿਕਨਸ ਨੂੰ ਆਪਣੇ ਹੀ ਉਹ ਗ੍ਰੇਟ ਪ੍ਰੈਜ਼ੀਡੈਂਟ 2 ਟਰਮ ਜਿਹਦੇ ਪੀਰੀਅਡ 'ਚ ਇਕੋਨਮੀ ਸਿਖਰਾਂ 'ਤੇ ਗਈ, ਪ੍ਰੈਜ਼ੀਡੈਂਟ ਰੀਗਨ ਨੂੰ ਯਾਦ ਕਰਨਾ ਚਾਹੀਦਾ ਹੈ, ਕਿਉਂਕਿ ਇਹ ਜਿਹੜਾ ਲਫ਼ਜ਼ ਸੋਵੀਅਤ ਯੂਨੀਅਨ ਦੇ ਲਈ ਜਾਂ ਕਮਿਊਨਿਸਟ ਰਸ਼ੀਆ ਦੇ ਲਈ ਜਿਹੜਾ ਲਫ਼ਜ਼ ਈਵਲ ਐਮਪਾਇਰ ਘੜਿਆ, ਕਿਸੇ ਹੋਰ ਨੇ ਨਹੀਂ ਸੀ ਘੜਿਆ, ਇਹ ਰੀਗਨ ਨੇ ਘੜਿਆ ਸੀ। ਔਰ ਇਸ ਮਾਮਲੇ 'ਚ ਨੈਟੋ ਦੇ ਮੁਲਕ ਠੀਕ ਨੇ ਕਿ ਭਾਈ, ਔਰ ਇਹੀ ਗੱਲ ਜ਼ੈਲੈਂਸਕੀ ਨੇ ਕਹਿਣ ਦੀ ਕੋਸ਼ਿਸ਼ ਕੀਤੀ, ਭਾਵੇਂ ਉਹਨੂੰ ਡਿਪਲੋਮੈਟਿਕ ਜਾਂਚ ਨਹੀਂ ਸੀ, ਇਸ ਲਈ ਉਹ ਜਿਹੜਾ ਇੱਕ ਕਨਫਲਿਕਟ ਬਣਿਆ ਜਾਂ ਆਪਸੀ ਟਕਰਾਅ ਦੀ ਲਾਈਨ ਬਣੀ ਕਿ ਬਈ ਤੁਸੀਂ ਉਹਦੇ, ਔਰ ਇਹੀ ਗੱਲ ਕੱਲ ਉਹਨੇ ਪ੍ਰਾਈਮ ਮਿਨਿਸਟਰ ਟਰੂਡੋ ਨੇ ਵੀ ਕਹੀ ਕਿ ਬਈ ਤੁਸੀਂ ਪੁਤਿਨ ਨੂੰ ਦੇ ਨਾਲ ਤੇ ਯਾਰੀਆਂ ਪਾ ਰਹੇ ਹੋ ਔਰ ਜਿਹੜਾ ਤੁਹਾਡਾ ਸਾਥੀ ਹੈ ਉਹਦੇ ਨਾਲ ਤੁਸੀਂ ਕੀ ਬਿਹੇਵੀਅਰ ਕਰ ਰਹੇ ਹੋ। ਸੋ ਇਸ ਸਾਰੇ ਦੇ ਚੱਲਦੇ ਆ ਜਿਹੜੇ ਖਾਸ ਤੌਰ ਤੇ ਐਮੋਸ਼ਨਲ ਮੂਮੈਂਟ ਸੀ ਇਸ ਐਡਰੈਸ ਦੇ ਵੇਲੇ, ਜਦੋਂ ਕਿ ਪ੍ਰੈਜ਼ੀਡੈਂਟ ਟਰੰਪ ਨੇ ਆਪਣੇ ਤੇ ਹੋਏ ਹਮਲੇ ਦੀ ਗੱਲ ਕੀਤੀ ਪੈਨਸਿਲਵੇਨੀਆ 'ਚ, ਕਿਉਂਕਿ ਇੱਕ ਉਹ ਪ੍ਰਿਜ਼ਨਰ ਜਿਹੜਾ ਕਿ ਰਸ਼ੀਆ ਦੀ ਸਕੂਲ ਟੀਚਰ ਜਿਹੜਾ ਉਹਨਾਂ ਦੀ ਕੈਦ ਸੀ ਲੰਮੇ ਸਮੇਂ ਤੋਂ, ਔਰ ਉਹ ਪੈਨਸਿਲਵੇਨੀਆ ਦਾ ਰਹਿਣ ਵਾਲਾ, ਔਰ ਉਸ ਨੂੰ ਜਿਹੜਾ ਉਹ ਰਿਲੀਜ਼ ਕਰਵਾਇਆ ਗਿਆ ਇਹਨਾਂ ਦਿਨਾਂ 'ਚ ਟਰੰਪ ਜਦੋਂ ਆਏ। ਔਰ ਟਰੰਪ ਨੇ ਕਿਹਾ ਕਿ ਜੀ ਮੈਂ ਜਦੋਂ ਪੈਨਸਿਲਵੇਨੀਆ ਮੇਰੇ ਤੇ ਅਟੈਕ ਹੋਇਆ ਉਸ ਤੋਂ ਕੁਝ ਮਿੰਟ ਪਹਿਲਾਂ ਹੀ ਮੈਂ ਜਿਸ 96 ਸਾਲਾ ਮਾਂ ਨੂੰ ਮਿਲਿਆ ਸੀ ਔਰ ਉਹਨੂੰ ਮੈਂ ਕਿਹਾ ਸੀ ਕਿ ਜੇ ਮੈਂ ਪ੍ਰੈਜ਼ੀਡੈਂਟ ਬਣ ਗਿਆ ਤਾਂ ਤੇਰੇ ਪੁੱਤਰ ਨੂੰ ਮੈਂ ਉਹਨਾਂ ਦੀ ਕੈਦ 'ਚੋਂ ਛੁਡਵਾ ਕੇ ਲਿਆਵਾਂਗਾ, ਔਰ ਉਹ ਮਾਂ ਪੁੱਤਰ ਦੋਨੋਂ। ਇਹ ਮੂਮੈਂਟਸ ਜਿਹੜੀਆਂ ਨੇ ਐਮੋਸ਼ਨਲ ਪਾਰਟ, ਇਸੇ ਤਰ੍ਹਾਂ ਹੋਰ ਮੂਮੈਂਟਸ ਦੇ ਉੱਤੇ ਵੀ। ਔਰ ਜਿਹੜੀ ਲੇਕਨ ਰਿਲੇ ਨਾਂ ਦੀ ਬੱਚੀ ਜਿਸ ਦਾ ਬੜਾ ਬਰੂਟਲ ਮਰਡਰ ਇੱਕ ਕ੍ਰਿਮੀਨਲ ਇਲੀਗਲ ਇਮੀਗ੍ਰੈਂਟ ਨੇ ਕੀਤਾ ਜਾਰਜੀਆ ਦੇ ਵਿੱਚ, ਜਿਹੜੀ ਬੜੀ ਪ੍ਰੋਮਿਸਿੰਗ ਸੀ, ਔਰ ਜਿਸ ਤੋਂ ਬਾਅਦ ਈਵਨ ਜਿਹੜਾ US ਹਾਊਸ ਔਰ ਕਾਂਗਰਸ ਨੇ ਲੇਕਿਨ ਰਿਲੇ ਬਿੱਲ ਪਾਸ ਕੀਤਾ, ਟਰੰਪ ਨੇ ਬੋਸਟ ਕੀ ਔਰ ਠੀਕ ਕਿਹਾ ਕਿ ਮੈਂ ਪਹਿਲਾ ਬਿੱਲ ਜਿਹਦੇ ਤੇ ਸਾਈਨ ਕੀਤਾ ਲੇਕਿਨ ਰਿਲੇ ਬਿੱਲ। ਔਰ ਇਹਦੇ ਜਦੋਂ ਹੁਣ ਇਹ ਹੁੰਦਾ ਹੈ ਕਿ ਵੀ ਲੋਕ ਫੜੇ ਜਾ ਰਹੇ ਨੇ ਜਾਂ ਦੂਜੇ, ਔਰ ਅਸੀਂ ਇਹ ਵੀ ਦੱਸ ਦਈਏ ਲੇਕਿਨ ਰਿਲੇ ਲਾਅ ਬੜਾ ਖਤਰਨਾਕ ਲਾਅ ਹੈ। ਅੱਗੇ ਹੁੰਦਾ ਸੀ ਕਿ ਜੇ ਤੁਸੀਂ ਛੋਟੀ ਮੋਟੀ ਕੋਈ ਸ਼ਾਪ ਲਿਫਟਿੰਗ ਕੀਤੀ ਜਾਂ ਕੋਈ ਹੋਰ ਹੋਇਆ, ਸਟੂਡੈਂਟ ਹੈ ਕੋਈ ਜਾਂ ਦੂਜਾ ਹੈ, ਉਹ ਮਾੜਾ ਮੋਟਾ ਦੇ ਕੇ ਤਾਂ ਉਹਨੂੰ ਛੱਡ ਦਿੰਦੇ ਸੀ ਉਹਦੀ। ਹੁਣ ਇਹ ਜਿਹੜਾ ਲੇਕਿਨ ਰਿਲੇ ਜਿਹੜਾ ਉਸ ਬੱਚੀ ਦਾ ਨਾਂ ਸੀ ਜਿਹਦਾ ਮਰਡਰ ਹੋਇਆ, ਉਹਦੇ ਨਾਂ ਦੇ ਉੱਤੇ ਲਾਅ ਬਣਿਆ, ਸੋ ਉਹ ਡਿਪੋਰਟੇਬਲ ਹੈ। ਹੁਣ ਜੇ ਤੁਸੀਂ ਸ਼ਾਪ ਲਿਫਟਿੰਗ 'ਚ ਵੀ ਕਿਤੇ ਫੜੇ ਜਾਂਦੇ ਹੋ ਜਾਂ ਕਿਸੇ ਹੋਰ ਕ੍ਰਾਈਮ 'ਚ ਫੜੇ ਜਾਂਦੇ ਹੋ ਤੇ ਇਹ ਡਿਪੋਰਟੇਸ਼ਨ ਹੈ ਸਿੱਧੀ, ਉਹਦੇ 'ਚ ਤੁਹਾਨੂੰ ਕੋਈ ਰਾਹਤ ਨਹੀਂ, ਕਿਉਂਕਿ ਜਿਹੜਾ ਲੇਕਿਨ ਰਿਲੇ ਨੂੰ ਮਰਡਰ ਕਰਨ ਵਾਲਾ ਸੀ ਉਹ ਪਹਿਲਾਂ ਸ਼ਾਪ ਲਿਫਟਿੰਗ ਦੇ ਵਿੱਚ ਫੜਿਆ ਗਿਆ ਸੀ ਔਰ ਉਹਨੂੰ ਉੱਥੋਂ ਛੱਡਤਾ ਗਿਆ ਸੀ ਥੋੜੀ ਦੇਰ ਬਾਅਦ, ਔਰ ਫਿਰ ਉਹਨੇ ਮਰਡਰ ਕੀਤਾ। ਸੋ ਇਹ ਇੱਕ ਬਣ ਗਿਆ ਕਿ ਵੀ ਇਹ ਜਿਹੜੇ ਪੈਟੀ ਕ੍ਰਾਈਮ ਕਰਨ ਵਾਲੇ ਵੀ ਨੇ, ਇਹਨਾਂ ਦੇ ਲਈ ਜੇ ਤੁਸੀਂ ਇਹਨਾਂ ਨੂੰ ਖੁੱਲਾ ਸੁਸਾਇਟੀ ਛੱਡੋਗੇ ਤੇ ਇਹ ਵੱਡੇ ਕ੍ਰਿਮੀਨਲ ਬਣਨਗੇ। ਸੋ ਇਹ ਸਾਰੇ ਨੂੰ ਜਿਹੜਾ ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਨੇ, ਕਿਉਂਕਿ ਇਹਨਾਂ ਦੀਆਂ ਫੈਮਲੀਜ਼ ਆਈਆਂ ਹੋਈਆਂ ਸੀ, ਉਹ ਸਾਰੀਆਂ ਇਮੋਸ਼ਨਲ ਮੂਮੈਂਟਸ ਸੀ। ਔਰ ਜਿਵੇਂ ਉਹਨਾਂ ਨੇ ਬਿਗਨਿੰਗ ਦੇ ਵਿੱਚ ਹੀ ਕਿਹਾ ਕਿ ਭਾਈ ਗੋਲਡਨ ਏਜ ਆਫ ਅਮਰੀਕਾ ਸ਼ੁਰੂ ਹੋ ਗਈ ਹੈ, ਅਮਰੀਕਨ ਡ੍ਰੀਮ, ਔਰ 100 ਉਹਨਾਂ ਨੇ ਕਿਹਾ ਕਿ ਵੀ ਮੈਂ ਐਗਜ਼ੈਕਟਿਵ ਆਰਡਰ ਸਾਈਨ ਕੀਤੇ ਨੇ, 100 ਆਰਡਰ 100 ਐਗਜ਼ੈਕਟਿਵ ਆਰਡਰਸ ਐਂਡ ਟੇਕਨ ਮੋਰ ਦੈਨ 400 ਐਗਜ਼ੈਕਟਿਵ ਐਕਸ਼ਨਸ, 100 ਐਗਜ਼ੈਕਟਿਵ ਆਰਡਰ ਔਰ 400 ਉਹਨਾਂ ਨੇ ਕਿਹਾ ਵੀ ਇਹ ਆਪਣੇ ਆਪ 'ਚ ਦੱਸਦਾ ਹੈ ਕਿ ਆਈ ਐਮ ਸੀਰੀਅਸ, ਜੇ ਮੈਨੂੰ ਰੱਬ ਨੇ ਬਚਾਇਆ ਉਸ ਗੋਲੀ ਤੋਂ ਤੇ ਇਸ ਲਈ ਕਿ ਰੱਬ ਨੇ ਮੈਨੂੰ ਇਸ ਲਈ ਬਚਾਇਆ ਕਿ ਆਈ ਐਮ ਦਾ ਓਨਲੀ ਵਨ ਹੂ ਕੈਨ ਮੇਕ ਅਮਰੀਕਾ ਗ੍ਰੇਟ ਅਗੇਨ, ਜਿਸ ਨੂੰ ਜਿਹੜਾ ਉਹ ਉਹਨਾਂ ਨੇ ਬੜੇ ਮਾਣ ਦੇ ਨਾਲ ਕਿਹਾ। ਔਰ ਉਹਨਾਂ ਨੇ ਕਿਹਾ ਵੀ ਮੈਂ ਆਉਂਦਿਆਂ ਹੀ ਇਸ ਲਈ ਇਲੀਗਲ ਇਹ ਜਿਹੜਾ ਇਨਵੇਜਨ ਹੈ ਇਸ ਨੂੰ ਰੋਕਣ ਲਈ ਨੈਸ਼ਨਲ ਐਮਰਜੈਂਸੀ ਡਿਕਲੇਅਰ ਕੀਤੀ, ਔਰ ਇਸ ਵੇਲੇ ਅਮਰੀਕਾ ਦੇ ਸਾਊਦਰਨ ਬਾਰਡਰਸ ਦੇ ਉੱਤੇ ਜਿਹੜਾ ਹੈ ਉਹ ਫੌਜ ਪੈਟਰੋਲ ਕਰ ਰਹੀ ਹੈ। ਔਰ ਉਹਨੇ ਬਿਲਕੁਲ ਫਰਵਰੀ ਦੇ ਮਹੀਨੇ ਦੇ ਜਿਹੜੇ ਆ ਤੁਸੀਂ ਉਹ ਦੇਖ ਲਓ ਵੀ ਬਹੁਤ ਘਟ ਗਿਆ ਆਣਾ, ਜਿਹੜਾ ਕਿ ਫਿਰ ਉਹਨੇ ਡੈਮੋਕ੍ਰੇਟਾਂ ਨੂੰ ਠਿੱਠ ਵੀ ਕੀਤਾ। ਉਹਨੇ ਕਿਹਾ ਵੀ ਮੇਰੇ ਸਾਹਮਣੇ ਬੈਠੇ ਨੇ ਕਿ ਵੀ ਉਹ ਕਹਿੰਦਾ ਕਿ ਵੀ ਮੈਂ ਕੋਈ ਵੀ ਐਸੀ ਗੱਲ ਨਹੀਂ ਕਹਿ ਸਕਦਾ ਜੋ ਇਹਨਾਂ ਨੇ ਕੀਤਾ ਹੋ ਜਿਹਦੇ ਨਾਲ ਇਹ ਮੇਰੇ ਤੇ ਖੁਸ਼ ਹੋ ਜਾਣ। ਉਹ ਇਹ ਇਸ ਵੇਲੇ ਨਾ ਸਮਾਈਲ ਕਰਦੇ ਨੇ ਨਾ ਅਪਲਾਡ ਕਰਦੇ ਨੇ, ਨਥਿੰਗ ਆਈ ਕੈਨ ਡੂ। ਔਰ ਮੈਂ ਹੁਣ ਇਸ ਬਿਮਾਰੀ ਦਾ ਤਾਂ ਕੋਈ ਇਲਾਜ ਨਹੀਂ ਲੱਭ ਸਕਦਾ ਵੀ ਇਹਨਾਂ ਨੂੰ ਮੈਂ ਖੁਸ਼ ਕਿਵੇਂ ਕਰਾਂ। ਹਾਂਜੀ, ਫਿਰ ਉਹਨਾਂ ਨੇ ਜਿਹੜੀ ਹੈ ਉਹ ਵਿਦਡਰਾਅਲ ਦੀ ਗੱਲ ਕੀਤੀ ਕਿ ਭਾਈ ਮੈਂ ਕਿਵੇਂ ਸਾਰੀਆਂ ਚੀਜ਼ਾਂ 'ਚੋਂ ਵਿਦਡਰਾਅ ਕੀਤਾ ਹੈ। ਅਨਫੇਅਰ ਪੈਰਿਸ ਕਲਾਈਮੇਟ ਅਕੋਰਡ ਔਰ ਟ੍ਰਿਲੀਅਨਸ ਆਫ ਡਾਲਰ ਜਾ ਰਹੇ ਸੀ, ਵਰਲਡ ਹੈਲਥ ਆਰਗੇਨਾਈਜੇਸ਼ਨ, UN ਹਿਊਮਨ ਰਾਈਟ ਕਾਉਂਸਲ, ਮੈਂ ਉਹਨਾਂ ਸਾਰਿਆਂ ਦਾ
ਜ਼ਿਕਰ ਕੀਤਾ। ਫਿਰ ਉਹਨਾਂ ਨੇ ਫਖਰ ਨਾਲ ਕਿਹਾ ਵੀ ਮੈਂ ਗਲਫ ਆਫ ਮੈਕਸੀਕੋ ਦਾ ਨਾਮ ਬਦਲ ਕੇ ਗਲਫ ਆਫ ਅਮਰੀਕਾ ਰੱਖ ਦਿੱਤਾ ਹੈ। ਔਰ ਇਸੇ ਤਰ੍ਹਾਂ ਵਿਲੀਅਮ ਮੈਕਿਨਲੀ ਦੇ ਨਾਂ ਦੇ ਉੱਤੇ ਜਿਹੜਾ ਗ੍ਰੇਟ ਅਮਰੀਕਨ ਪ੍ਰੈਜ਼ੀਡੈਂਟ ਰਿਹਾ ਮਾਊਂਟ ਮੈਕਿਨੀ ਦਾ ਨਾਂ ਰੱਖ ਦਿੱਤਾ ਅਗੇਨ। ਔਰ ਅਲਾਸਕਾ ਦਾ ਜ਼ਿਕਰ ਕਰਦਿਆਂ ਉਹਨਾਂ ਨੇ ਕਿਹਾ ਕਿ ਜੀ ਮੈਂ ਜਿਹੜੀ ਗ੍ਰੇਟ ਗੈਸ ਪਾਈਪਲਾਈਨ ਹੈ ਅਲਾਸਕਾ ਦੀ ਉਹਦੀ ਖੁਦਾਈ ਜਾਂ ਉਸ ਦਾ ਕੰਮ ਅੱਗੇ ਤੋਂ ਰਿਹਾ। ਔਰ ਇਹ ਸਾਰੇ 'ਚ ਫਿਰ ਉਹਨਾਂ ਨੇ ਜਿਵੇਂ ਇਹ ਆਰਡਰ ਵੀ ਕੀਤਾ ਕਿ ਕੋਈ ਹੁਣ ਟਰਾਂਸਜੈਂਡਰ ਨਹੀਂ ਹੈ ਜਾਂ LGBTQ ਕੋਈ ਨਹੀਂ ਹੈ, ਜਾਂ ਮੇਲ ਹੈ ਜਾਂ ਫੀਮੇਲ ਹੈ। ਇਹ ਵੀ ਉਹਨਾਂ ਨੇ ਇਹ ਕਿਹਾ ਕਿ ਵੀ ਕਿਵੇਂ ਜਿਹੜਾ ਮੈਂ ਇਹ ਸਾਰਿਆਂ ਨੂੰ ਲਾਗੂ ਕੀਤਾ ਹੈ ਵਿਮਨ ਸਪੋਰਟਸ ਦੇ ਵਿੱਚ। ਫਿਰ ਆਂਡਿਆਂ ਦਾ ਖਾਸ ਤੌਰ 'ਤੇ ਜ਼ਿਕਰ ਕੀਤਾ ਵੀ ਇਹ ਬਾਈਡਨ ਨੇ ਮਹਿੰਗੇ ਕਰਤੇ। ਫਿਰ ਐਲਨ ਮਸਕ ਜਿਹੜਾ ਵੈਸੇ ਤਾਂ ਆਪਣੇ ਉਹ ਬੱਚੇ ਲੈ ਕੇ ਆਉਂਦਾ, ਉਹ 14ਵਾਂ ਬੱਚਾ ਜੰਮਿਆ ਉਹਨੂੰ ਕੱਲ ਪਰਸੋਂ, ਤੇ ਉਹਨੂੰ ਜ਼ੈਲੈਂਸਕੀ ਨੂੰ ਤਾਂ ਇਸ ਲਈ ਵੀ ਠਿੱਠ ਕੀਤਾ ਕਿ ਵੀ ਤੂੰ ਸੂਟ ਨਹੀਂ ਪਾਉਂਦਾ। ਉਹਨੇ ਕਿਹਾ ਜੀ ਮੈਂ ਜਦੋਂ ਜਿੱਤ ਲਈ ਜੰਗ ਉਦੋਂ ਪਾਊਂਗਾ। ਪਰ ਐਲਨ ਮਸਕ ਕੱਲ ਸੂਟ ਪਾ ਕੇ ਆਇਆ ਸੀ। ਔਰ ਪਹਿਲਾਂ ਤਾਂ ਜਦੋਂ ਟਰੰਪ ਨੇ ਕੀਤਾ ਤਾੜੀਆਂ ਵੱਜੀਆਂ ਰਿਪਬਲਿਕਨ ਦੇ ਵੱਲੋਂ, ਪਰ ਡੈਮੋਕ੍ਰੇਟਾਂ ਨੇ ਉਹਨੂੰ ਜਿਹੜਾ ਚੰਗੀ ਤਰ੍ਹਾਂ ਬੂ ਕੀਤਾ। ਫਿਰ ਅਸੀਂ ਜ਼ਿਕਰ ਕੀਤਾ ਕਿ ਵੀ ਜਿਹੜਾ ਇੰਟਰਨੈਸ਼ਨਲ ਲੈਵਲ ਤੇ ਉਹਨਾਂ ਨੇ ਹਰ ਇੱਕ ਮੁਲਕ ਦਾ ਨਾਂ ਲਿਆ ਕਿ ਜੀ ਕਿੰਨੀ ਮਦਦ ਜਿਹੜੀ ਹੈ ਲਾਈਬੇਰੀਆ ਨੂੰ ਕੀ ਦਿੱਤਾ, ਔਰ ਫਲਾਣੇ ਨੂੰ ਮਾਲੀ ਨੂੰ ਕੀ ਦਿੱਤਾ, ਯੁਗਾਂਡਾ ਨੂੰ ਪੂਰੀ ਲਿਸਟ ਗਣਾਈ। ਫਿਰ ਉਹਨਾਂ ਨੇ ਸੋਸ਼ਲ ਸਿਕਿਉਰਿਟੀ ਦੇ ਉੱਤੇ ਜਿਹੜਾ ਉਹ ਕਮੈਂਟ ਕੀਤਾ ਕਿ ਜੀ 4.7 ਮਿਲੀਅਨ ਸੋਸ਼ਲ ਸਿਕਿਉਰਿਟੀ ਮੈਂਬਰਸ ਨੇ, ਜਿਨ੍ਹਾਂ ਦੇ ਵਿੱਚ ਏਜ 100 ਤੋਂ 109 ਸਾਲ ਤੱਕ ਦੇ ਬੁੱਢੇ ਵੀ ਨੇ। 3.6 ਮਿਲੀਅਨ ਪੀਪਲ ਉਹ ਨੇ ਜਿਨ੍ਹਾਂ ਦੀਆਂ 110 ਤੋਂ 119 ਸਾਲ ਦੀਆਂ ਉਮਰਾਂ ਨੇ। ਆਈ ਡੋਂਟ ਨੋ ਐਨੀ ਆਫ ਦੈਮ, ਮੈਨੂੰ ਤਾਂ ਨਹੀਂ ਪਤਾ ਇਹ ਹੈ ਵੀ ਨਹੀਂ। ਮਤਲਬ ਉਹ ਕਹਿਣਾ ਚਾਹੁੰਦੇ ਨੇ ਵੀ ਇਹ ਸਾਰਾ। ਔਰ ਇਸ ਦੇ ਉੱਤੇ ਜਿਹੜਾ ਸੈਂਡੀ ਬਾਰਨਸ ਹੈ ਸ਼ਾਇਦ ਇੰਡੀਪੈਂਡੈਂਟ ਸੈਨੇਟਰ ਉਹਨੇ ਉਹਦਾ ਇੰਡੀਪੈਂਡੈਂਟ ਕਮੈਂਟ ਸੀ ਕਿਉਂਕਿ ਫੌਕਸ ਨਿਊਜ਼ ਦੇ ਉੱਤੇ ਉਹਨੇ ਕਿਹਾ ਕਿ ਵੀ ਇਹਨੂੰ ਅਸੀਂ ਹੱਥ ਨਹੀਂ ਲਾਣ ਦੇਵਾਂਗੇ। ਫਿਰ ਉਹਨਾਂ ਨੇ ਕਿਹਾ ਜੀ ਮੈਂ 골ਡ ਕਾਰਡ ਸਕੀਮ ਜਾਰੀ ਕਰਤੀ ਹੈ, 5 ਮਿਲੀਅਨ ਦਿਓ ਤੇ ਅਮਰੀਕਨ 골ਡ ਕਾਰਡ ਲੈ ਕੇ ਸਿਟੀਜ਼ਨ ਬਣੋ, ਇੰਨੇ ਟ੍ਰਿਲੀਅਨ ਉਹਦੇ ਚੋਂ ਆਣਗੇ। ਔਰ ਉਹਦੇ ਤੇ ਬਹੁਤ ਸਾਰੀਆਂ ਮੀਮਸ ਵੀ ਬਣੀਆਂ ਵੀ ਟਾਈਮ ਸਕੁਅਰ ਤੇ ਸਾਰੇ ਮਿਡਲ ਈਸਟ ਦੇ ਸ਼ੇਖ ਵੀ ਔਰ ਰਸ਼ੀਆ ਦੇ ਉਹ ਜਿਹੜੇ ਓਲੀਗਾਰਕ ਨੇ ਔਰ ਸਾਰੇ ਨੇ ਉਹ ਇਕੱਠੇ ਹੋ ਕੇ ਸੈਲੀਬ੍ਰੇਟ ਕਰ ਰਹੇ ਨੇ ਵੀ ਸਭ ਆ ਜਾਣੇ ਨੇ। ਉਹ ਦੇਖ ਕੇ ਵੀ ਬਾਕੀ ਤਾਂ ਕਿਹਦੇ ਕੋਲ 5 ਮਿਲੀਅਨ ਦੇਣ ਨੂੰ ਹੈ ਕਿ ਵੀ ਇੱਕ ਪਾਸੇ ਤੁਸੀਂ ਅਮਰੀਕਾ ਚੋਂ ਬਾਕੀ ਇਨਫਲੂਐਂਸ ਬਾਹਰ ਰੱਖਣਾ ਚਾਹੁੰਦੇ ਹੋ ਪਰ ਪੈਸੇ ਲੈ ਕੇ ਤੁਸੀਂ ਅਮਰੀਕਨ ਬਣਾ ਰਹੇ ਹੋ। ਔਰ ਇਸੇ ਤਰ੍ਹਾਂ ਉਹਨਾਂ ਨੇ ਫਿਰ ਹੋਰ ਵੀ ਲੰਮੀਆਂ ਚੌੜੀਆਂ ਗੱਲਾਂ ਬਾਤਾਂ ਕੀਤੀਆਂ। ਫੈਕਟ ਚੈੱਕ ਦੇ ਵਿੱਚ ਕੁਝ ਚੀਜ਼ਾਂ ਠੀਕ ਸਾਬਤ ਨਹੀਂ ਹੋਈਆਂ, ਜਿਵੇਂ ਜਿਹੜਾ ਇਹ ਵੀ ਉਹਨਾਂ ਨੇ ਕਿਹਾ ਵੀ ਜਿਹੜੀਆਂ ਟੈਰਿਫਸ ਔਰ ਦੂਸਰੀਆਂ ਲਾਈਆਂ ਇਹਨਾਂ ਨਾਲ ਜਿਹੜਾ ਉਹ ਸਭ ਨੂੰ ਅਕਲ ਆਏਗੀ ਟਿਕਾਣੇ। ਬੇਸ਼ੱਕ ਥੋੜਾ ਬਹੁਤ ਬੰਪੀ ਰੋਡ ਹੋਏਗੀ, ਅਮਰੀਕਨਾਂ ਨੂੰ ਥੋੜੀ ਡਿਫਿਕਲਟੀ ਚੋਂ ਲੰਘਣਾ ਪਏਗਾ, ਪਰ ਅਮਰੀਕਾ 'ਚ ਇਨਵੈਸਟਮੈਂਟ ਆਏਗੀ। ਔਰ ਇਸ ਦੇ ਨਾਲ ਉਹਨਾਂ ਨੇ ਜਿਹੜਾ ਮਸਕ ਦਾ ਪੂਰਾ ਸਾਥ ਦੇਣ ਦੀ ਗੱਲ ਕੀਤੀ ਕਿ ਦੇਖੋ ਜਿਹੜਾ ਉਹਦਾ ਗਵਰਨਮੈਂਟ ਐਫੀਸ਼ੀਐਂਸੀ ਬਣਾਇਆ ਉਹਨੂੰ ਜਿਹੜਾ ਮਹਿਕਮਾ ਉਹਨੇ ਦੇਖੋ ਕਿੰਨੇ ਪੈਸੇ ਵੇਸਟ ਤੋਂ ਬਚਾਏ, ਕਿੰਨੇ ਕਿਤੋਂ ਕੀਤੇ ਉੱਥੋਂ ਕੀਤੇ। ਹਾਲਾਂਕਿ ਫੈਕਟ ਚੈੱਕ ਦੇ ਵਿੱਚ ਇਹ ਕੋਈ ਬਹੁਤਾ ਠੀਕ ਨਹੀਂ ਆਉਂਦਾ। ਔਰ ਡੈਮੋਕ੍ਰੈਟਿਕ ਜਿਹੜਾ ਪੁਸ਼ ਬੈਕ ਸੀ ਉਹ ਬਹੁਤ ਲਾਊਡ ਸੀ ਜਿਵੇਂ ਅਸੀਂ ਕਿਹਾ। ਔਰ ਇਹ ਜਿਹੜਾ ਸਾਰੇ ਦਾ ਜਿਹੜਾ ਉਹ ਇੱਕ ਜਨਰਲ ਜਿਹਾ ਐਨਾਲਿਸਿਸ ਹੈ। ਔਰ ਅਸੀਂ ਸਮਝਦੇ ਹਾਂ ਕਿ ਵੀ ਆਉਣ ਵਾਲੇ ਪੀਰੀਅਡ ਦੇ ਵਿੱਚ ਗੱਲ ਤਾਂ ਅਲਟੀਮੇਟਲੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬੜੇ ਫਾਸਟ ਐਗਜ਼ੈਕਟਿਵ ਆਰਡਰ ਐਗਜ਼ੈਕਟਿਵ ਐਕਸ਼ਨ ਆਏ ਨੇ। ਪ੍ਰੈਜੈਂਟੇਸ਼ਨ ਵੀ ਬੜੀ ਪ੍ਰਭਾਵਸ਼ਾਲੀ ਸੀ ਕਿਉਂਕਿ ਉਹਨਾਂ ਨੇ ਜੋ ਕੁਝ ਕੀਤਾ ਉਹ। ਲੇਕਿਨ ਆਉਣ ਵਾਲਾ ਇਹ ਪੀਰੀਅਡ ਦੱਸੇਗਾ ਵੀ ਇਹ ਸਾਰੇ ਸੈਕਟਰਸ 'ਚ ਜਿਹਦੇ 'ਚ ਇੰਨੀ ਵੱਡੀ ਚੇਂਜ ਦੀ ਗੱਲ ਹੋ ਰਹੀ ਹੈ ਇਹ ਕਿਵੇਂ ਫਿੱਟ ਹੋਏਗਾ। ਔਰ ਅਮਰੀਕਾ ਦਾ ਜਿਹੜਾ ਸਟੇਟਸ ਐਜ਼ ਏ ਸੁਪਰ ਪਾਵਰ, ਡਾਲਰ ਦੀ ਸੁਪਰਾਮੇਸੀ ਔਰ ਅਮਰੀਕਨ ਪਾਸਪੋਰਟ ਜਾਂ ਅਮਰੀਕਨ ਸਿਟੀਜ਼ਨ ਦਾ ਰਿਸਪੈਕਟ ਅਰਾਊਂਡ ਦਾ ਗਲੋਬ ਜਿਹੜਾ ਇੱਕ ਸੀ ਉਹ ਕਿੰਨਾ ਕੁ ਮੇਨਟੇਨ ਰਹੇਗਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਦੀ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਆਵਾਜ਼ ਤੁਹਾਡੇ ਪਿਆਰ ਸਦਕਾ ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ।
ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਲਾਸ ਐਂਜਲਸ ਕਾਉਂਟੀ ਵਿੱਚ ਵਿਨਾਸ਼ਕਾਰੀ ਜੰਗਲੀ ਅੱਗ ਕਾਰਨ ਪ੍ਰਭਾਵਿਤ ਪੀੜਤਾਂ ਦੀ ਸਹਾਇਤਾ ਲਈ ਯੂਨਾਈਟਿਡ ਸਿਕਸ ਇੱਕ ਐਮਰਜੈਂਸੀ ਰਾਹਤ ਮੁਹਿੰਮ ਚਲਾ ਰਹੀ ਹੈ। ਸ਼ਹਿਰ ਦੇ ਉੱਤਰ ਵਿੱਚ ਸੰਘਣੀ ਆਬਾਦੀ ਵਾਲੇ 40 ਕਿਲੋਮੀਟਰ ਦੇ ਖੇਤਰ ਵਿੱਚ ਲੱਗੀ ਅੱਗ ਕਾਰਨ 12,000 ਤੋਂ ਵੱਧ ਇਮਾਰਤਾਂ ਸੜ ਚੁੱਕੀਆਂ ਹਨ। 1.5 ਲੱਖ ਲੋਕਾਂ ਨੂੰ ਇਲਾਕਾ ਛੱਡਣ ਲਈ ਮਜਬੂਰ ਹੋਣਾ ਪਿਆ ਤੇ ਕਰੀਬ 700 ਤੋਂ ਵੱਧ ਲੋਕਾਂ ਨੂੰ ਸ਼ਰਨਾਰਥੀ ਕੈਂਪਾਂ ਵਿੱਚ ਠਹਿਰਾਇਆ ਗਿਆ। ਮੁਸ਼ਕਲ ਦੀ ਇਸ ਘੜੀ ਵਿੱਚ ਸੇਵਾ ਤੇ ਸਰਬੱਤ ਦੇ ਭਲੇ ਦੇ ਸਿਧਾਂਤ ਤੋਂ ਸੇਧ ਲੈ ਕੇ ਯੂਨਾਈਟਿਡ ਸਿਕਸ ਲੋੜਵੰਦਾਂ ਨੂੰ ਭੋਜਨ, ਸਪਲਾਈ ਅਤੇ ਉਮੀਦ ਪ੍ਰਦਾਨ ਕਰ ਰਹੀ ਹੈ। ਯੂਨਾਈਟਿਡ ਸਿਕਸ ਦੇ ਸੇਵਾ ਕਾਰਜਾਂ ਵਿੱਚ ਹਿੱਸਾ ਪਾਉਣ ਲਈ ਤੁਸੀਂ ਯੂਨਾਈਟਿਡ ਸਿਕਸ ਦੀ ਵੈਬਸਾਈਟ ਤੇ ਜਾ ਕੇ ਡੋਨੇਟ ਕਰ ਸਕਦੇ ਹੋ ਜਾਂ ਇਹਨਾਂ ਨਾਲ ਜੁੜਨ ਲਈ 8558786333 ਤੇ ਸੰਪਰਕ ਕਰ ਸਕਦੇ ਹੋ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਵਿਊਅਰਸ ਵੈਲਕਮ ਬੈਕ ਅਗੇਨ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪ੍ਰੈਜ਼ੀਡੈਂਟ ਟਰੰਪ ਨੇ ਆਪਣੇ ਸਟੇਟ ਆਫ ਦਾ ਯੂਨੀਅਨ ਭਾਸ਼ਣ ਵਿੱਚ ਭਾਰਤ ਨੂੰ ਫੇਰ ਰਗੜਾ ਦਿੰਦਿਆਂ ਉਸ ਨੂੰ ਆਟੋ ਇੰਡਸਟਰੀ ਤੇ 100% ਟੈਰਿਫ ਲਾਉਣ ਵਾਲਾ ਬੇਲਿਹਾਜ਼ ਮੁਲਕ ਦੱਸਿਆ ਔਰ ਪ੍ਰੈਜ਼ੀਡੈਂਟ ਟਰੰਪ ਨੇ ਪਾਕਿਸਤਾਨ ਵੱਲੋਂ ਕਾਬਲ ਵਿੱਚ ਅਮਰੀਕਨ ਫੌਜੀਆਂ ਤੇ ਹਮਲੇ ਲਈ ਜ਼ਿੰਮੇਵਾਰ ਇੱਕ ਦਹਿਸ਼ਤਗਰਦ ਨੂੰ ਫੜ ਕੇ ਉਹਨਾਂ ਦੇ ਹਵਾਲੇ ਕਰਨ ਲਈ ਪਾਕਿਸਤਾਨ ਦਾ ਵਿਸ਼ੇਸ਼ ਧੰਨਵਾਦ ਕੀਤਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅਸੀਂ ਪ੍ਰੈਜ਼ੀਡੈਂਟ ਟਰੰਪ ਨੇ ਭਾਰਤ ਔਰ ਪਾਕਿਸਤਾਨ ਦੇ ਹਵਾਲੇ ਨਾਲ ਕੀ ਮੈਂਸ਼ਨ ਕੀਤਾ ਜਾਂ ਕੀ ਕਿਹਾ, ਇਸ ਦਾ ਜ਼ਿਕਰ ਪਹਿਲੇ ਐਨਾਲਿਸਿਸ 'ਚ ਇਸ ਲਈ ਨਹੀਂ ਸੀ ਕੀਤਾ ਕਿਉਂਕਿ ਸਾਡੇ ਬਹੁਤ ਸਾਰੇ ਦਰਸ਼ਕ ਵਿਊਅਰਸ ਦਿਲਚਸਪੀ ਰੱਖਦੇ ਹੋਣਗੇ ਕਿ ਭਾਈ ਉਹ ਸਾਰੇ 'ਚੋਂ, ਕਿਉਂਕਿ ਜਦੋਂ ਦਾ ਪ੍ਰੈਜ਼ੀਡੈਂਟ ਟਰੰਪ ਜਿਹੜੇ ਉਹਨਾਂ ਨੇ ਇਨੋਗ੍ਰੇਸ਼ਨ ਤੋਂ ਬਾਅਦ ਤੋਂ ਲੈ ਕੇ ਹੁਣ ਤੱਕ ਇੰਡੀਆ ਬਾਰੇ ਜਿਹੜਾ ਰਵੱਈਆ ਰਿਹਾ, ਜਿਵੇਂ ਅਸੀਂ ਰਿਪੀਟਡਲੀ ਜ਼ਿਕਰ ਕੀਤਾ ਕਿ ਉਹਨਾਂ ਨੇ ਇਹਦੇ ਬਾਵਜੂਦ ਕਿ ਐਸ ਜੈ ਸ਼ੰਕਰ ਜੇ ਸੁਬਰਾਮਨਿਅਮ ਸਵਾਮੀ ਦੇ ਲਫ਼ਜ਼ਾਂ 'ਚ ਕਹਿਣਾ ਹੋਏ ਕਿ ਇੱਕ ਚਪੜਾਸੀ ਵਾਂਗ ਵੇਟਰ ਵਾਂਗ, ਉਹਨੇ ਵੇਟਰ ਲਫ਼ਜ਼ ਕਿਹਾ, ਉਹ ਹਫ਼ਤਾ ਇੱਥੇ ਬੈਠਾ ਰਿਹਾ ਕਿ ਮੋਦੀ ਨੂੰ ਇਨੋਗ੍ਰੇਸ਼ਨ ਦੇ ਸਮਾਗਮ 'ਚ ਆਉਣ ਲਈ ਜਿਹੜਾ ਇਨਵੀਟੇਸ਼ਨ ਮਿਲੇ ਉਹ ਟਰੰਪ ਨੇ ਨਹੀਂ ਦਿੱਤਾ। ਇਸ ਦੇ ਉਲਟ ਸ਼ੀ ਜਿਨਪਿੰਗ ਨੂੰ ਇਨ ਪਰਸਨ ਜਿਹੜਾ ਇਨਵਾਈਟ ਕੀਤਾ ਟਰੰਪ ਨੇ, ਹਾਲਾਂਕਿ ਉਸ ਨੇ ਜਿਹੜਾ ਖੁਦ ਆਉਣ ਦੀ ਥਾਂ ਆਪਣੇ ਨੰਬਰ 2 ਨੂੰ ਭੇਜ ਦਿੱਤਾ। ਇਹ ਇੱਕ ਡਿਗਨਿਟੀ ਦੀ ਜਾਂ ਇੱਕ ਜਿਸ ਲੈਵਲ ਦੇ ਉੱਤੇ ਹੁਣ ਆਪਸ 'ਚ ਠਣਨ ਦੀ ਲਾਈਨ ਆਈ ਹੈ, ਇਹ ਸੀ ਕਿ ਵੀ ਕੋਈ ਕੀਨਨੈਸ ਨਹੀਂ ਦਿਖਾਈ। ਫਿਰ ਅਸੀਂ ਦੇਖਦੇ ਹਾਂ ਕਿ ਵੀ ਮੋਦੀ ਦੀ ਵਿਜ਼ਿਟ ਅਮਰੀਕਾ ਦੀ, ਹਾਲਾਂਕਿ ਉਸ ਨੂੰ ਚੌਥੇ ਨੰਬਰ 'ਤੇ ਮੌਕਾ ਮਿਲਿਆ ਜਿਸ 'ਚ ਨੈਤਨਯਾਹੂ ਔਰ ਜਾਰਡਨ ਦਾ ਸ਼ਾਹ ਔਰ ਜਿਹੜਾ ਫ੍ਰੈਂਚ ਪ੍ਰੈਜ਼ੀਡੈਂਟ ਤੋਂ ਬਾਅਦ ਉਸ ਦੀ ਵਾਰੀ ਆਉਂਦੀ ਹੈ। ਲੇਕਿਨ ਜਿਵੇਂ ਮੋਦੀ ਨੂੰ ਨਾ ਉਹ ਖੁਦ ਲੈਣ ਗਿਆ, ਨਾ ਜਿਹੜਾ ਪ੍ਰੋਟੋਕੋਲ ਦੇ ਤਹਿਤ ਵੀ ਜਿਹੜੀਆਂ ਅਸੀਂ ਸਾਰੀਆਂ ਤਬਦੀਲੀਆਂ ਦੇਖੀਆਂ ਪਹਿਲੀਆਂ ਵਿਜ਼ਿਟਸ ਵੇਲੇ, ਪਹਿਲੀ ਟਰਮ ਦੇ ਵੇਲੇ ਮੋਦੀ ਦੇ ਨਾਲ ਜਾਂ ਦੂਜੇ, ਔਰ ਜਿਵੇਂ ਫਿਰ ਕੋਲ ਬਿਠਾ ਕੇ ਜਿਹਨੂੰ ਕਹਿੰਦੇ ਨੇ ਭਿਉਂ ਕੇ ਮਾਰਨਾ, ਉਹ ਟੈਰਿਫ ਦੇ ਹਵਾਲੇ ਨਾਲ ਵੀ, ਅਦਰਵਾਈਜ਼ ਵੀ, ਔਰ ਬ੍ਰਿਕਸ ਇਜ਼ ਡੈਡ, ਔਰ ਬਿਲਕੁਲ ਡਾਲਰ ਦਾ ਜਾਂ ਉਹਦੇ ਬਰਾਬਰ ਕੋਈ ਕਰੰਸੀ ਫਲੋ, ਔਰ ਉਹ ਬਿਲਕੁਲ ਜਿਵੇਂ ਇੱਕ ਗੋਲਾ ਪੁੱਤਰ ਹੁੰਦਾ ਜਾਂ ਗੋਲਾ ਕਬੂਤਰ ਹੁੰਦਾ, ਇਵੇਂ ਗੁਲਾਮਾਂ ਵਾਂਗ ਉਹ ਸੁਣਦਾ ਰਿਹਾ। ਜੇ ਇਸ ਨੂੰ ਫ੍ਰੈਂਚ ਪ੍ਰੈਜ਼ੀਡੈਂਟ ਨੇ ਵੀ ਰੈਜ਼ਿਸਟ ਕੀਤਾ ਜਦੋਂ ਉਹਨੂੰ ਲੱਗਾ ਵੀ ਕੋਈ ਫੈਕਟ ਗਲਤ ਦੱਸ ਰਹੇ ਨੇ ਵੀ ਕਿੰਨਾ
ਖਰਚ ਕਰ ਰਹੇ ਨੇ ਔਰ ਬ੍ਰਿਟਨ ਦੇ ਨੇ ਵੀ ਕੀਤਾ। ਜ਼ੈਲੈਂਸਕੀ ਨੇ ਤਾਂ ਬਿਲਕੁਲ ਹੀ, ਉਹ ਤਾਂ ਅੱਗ ਬਬੂਲਾ ਹੀ ਹੋਇਆ। ਲੇਕਿਨ ਇਹ ਵੀ ਆਪਣੇ ਆਪ ਦੇ ਵਿੱਚ ਸੀ ਕਿ ਮੋਦੀ ਇੱਥੇ ਆ ਕੇ, ਹਾਂ ਇਹ ਹੈ ਕਿ F-35 ਜਿਹਨੂੰ ਖੁਦ ਐਲਨ ਮਸਕ ਨੇ ਜੰਕ ਕਿਹਾ ਸੀ, ਉਹ ਜਹਾਜ਼ ਜ਼ਰੂਰ ਉਹਨਾਂ ਦੇ ਗਲ ਪਾਤੇ ਵੀ ਇਹ ਖਰੀਦੋ। ਆਲਮਬਾਦ ਜਾ ਕੇ ਉੱਥੇ ਵੀ ਉਹਨਾਂ ਦਾ ਜਿਹੜਾ ਫੋਰਨ ਸੈਕਟਰੀ ਹੈ ਮਿਸਟਰ ਮਿਸਰੀ, ਉਹ ਮੁੱਕਰ ਵੀ ਗਿਆ ਕਿਉਂਕਿ ਉਸ 'ਚੋਂ ਕੁਛ ਵੀ, ਔਰ ਇਹ ਜਿਹੜੇ ਇੰਡੀਪੈਂਡੈਂਟ ਐਨਾਲਿਸਟ ਵੀ ਸੀ ਉਹਨਾਂ ਨੇ ਵੀ ਕਿਹਾ ਕਿ ਵੀ ਇਹ ਸਾਰਾ ਜਿਹੜਾ ਪਾਰਟ ਹੈ ਇਹਦੇ 'ਚੋਂ ਕੁਛ ਵੀ ਬੋਨ ਹੋਮੀ ਨਹੀਂ ਸੀ, ਕੋਈ ਦੂਸਰਾ ਜਿਹੜਾ ਇਸ ਕਿਸਮ ਦਾ ਹੈ। ਬਿਲਕੁਲ ਟਰੰਪ ਮੋਦੀ ਮੀਟ ਪਹਿਲੀ ਟਰਮ ਵੇਲੇ ਦਾ ਜਿਹੜਾ ਸਾਰਾ ਪਾਰਟ ਸੀ ਉਸ ਤੋਂ ਬਿਲਕੁਲ ਅੱਡ ਸੀ। ਔਰ ਇਸ ਤੋਂ ਇਲਾਵਾ ਵੀ ਅਸੀਂ ਦੇਖਿਆ ਕਿ ਵੀ ਭਾਵੇਂ ਅਡਾਨੀ ਜਦੋਂ ਇਹ ਆਰਡਰ ਕੱਢਿਆ ਗਿਆ ਕਿ ਵੀ ਜਿਹੜੀਆਂ ਅਮਰੀਕਨ ਕੰਪਨੀਆਂ ਬਾਹਰ ਡੀਲ ਕਰਦੀਆਂ ਉਹਨਾਂ ਦੇ ਉੱਤੇ ਉਹ ਕਰਪਸ਼ਨ ਵਾਲਾ ਨਾ ਲਾਇਆ ਜਾਏ, ਜਿਹੜਾ ਇਹਨਾਂ ਦੀ ਜਿਹੜੀ ਐਕਸਚੇਂਜ ਕਮਿਸ਼ਨ ਹੈ ਜਿਹੜਾ ਜਿਹਦੇ ਥੱਲੇ ਅਡਾਨੀ ਨੂੰ ਇੱਥੇ ਫੜੂੰਗਿਆ ਹੋਇਆ। ਲੇਕਿਨ ਅਸੀਂ ਦੇਖ ਰਹੇ ਹਾਂ ਵੀ ਉਸ ਦਾ ਕੋਈ, ਕਿਉਂਕਿ ਅਡਾਨੀ ਤਾਂ ਆਲਰੇਡੀ ਕੇਸ ਦਾ ਸ਼ਿਕਾਰ ਹੈ ਔਰ ਈਵਨ ਉਸ ਕਮਿਸ਼ਨ ਨੇ ਇੰਡੀਅਨ ਲਾਅ ਮਿਨਿਸਟਰੀ ਨੂੰ ਲਿਖਿਆ ਕਿ ਵੀ ਉਸ ਨੂੰ ਹਵਾਲੇ ਕਰੋ ਕਿਉਂਕਿ ਉਹਦੇ ਖਿਲਾਫ ਵਾਰੰਟ ਨੇ। ਇਵੇਂ ਹੀ ਅਸੀਂ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਹਵਾਲੇ ਨਾਲ, ਜਿੱਥੇ ਨਿਖਲ ਗੁਪਤਾ ਇਹਨਾਂ ਦੀ ਰਾਹ ਦਾ ਜਿਹੜਾ ਹਾਇਰਲਮ ਹੈ ਉਹ ਫਸਿਆ ਹੋਇਆ ਔਰ ਉਸ ਨੇ ਆਲਰੇਡੀ ਜੱਜ ਨੇ 28 ਫਰਵਰੀ ਨੂੰ ਆਰਡਰ ਕੱਢਿਆ ਕਿ ਇਹਦਾ ਜਿਹੜਾ ਟਰਾਇਲ ਹੈ ਇਹ ਕਦੋਂ ਹੋਣਾ, ਦੋਨੋਂ ਧਿਰਾਂ ਡਿਸਾਈਡ ਕਰਨ। ਸੋ ਉਹ ਦੋ ਮਾਮਲਿਆਂ 'ਚ ਵੀ ਜਿਹਦੇ ਲਈ ਐਸ ਜੈਸ਼ੰਕਰ ਇੱਥੇ ਆ ਕੇ ਤਰਲੇ ਕਰਦਾ ਰਿਹਾ ਕਿ ਕੋਈ ਰਾਹਤ ਮਿਲੇ, ਉਹ ਵੀ ਕੋਈ ਉਹਦੇ 'ਚੋਂ ਕੰਸੈਸ਼ਨ ਨਹੀਂ ਮਿਲਿਆ। ਹੁਣ ਅਸੀਂ ਗੱਲ ਕਰਦੇ ਹਾਂ ਕਿ ਵੀ ਇਹ ਹਰ ਇੱਕ ਦੀ ਦਿਲਚਸਪੀ ਸੀ ਇਸ ਗੱਲ ਦੇ ਉੱਤੇ ਕਿ ਸਟੇਟ ਆਫ ਦਾ ਯੂਨੀਅਨ ਐਡਰੈਸ ਦੇ ਵਿੱਚ, ਔਰ ਇਸੇ ਤਰ੍ਹਾਂ ਟਰੰਪ ਨੇ ਇੰਡੀਆ ਬਾਰੇ ਦੇ ਕਿਹਾ ਲੇਕਿਨ ਪਾਕਿਸਤਾਨ ਬਾਰੇ ਪਿਛਲੇ 45 ਦਿਨਾਂ ਤੋਂ ਆਲਮੋਸਟ ਕੋਈ ਸਟੇਟਮੈਂਟ ਪਾਕਿਸਤਾਨ ਦੇ ਹਵਾਲੇ ਨਾਲ ਰਾਈਟ ਔਰ ਰੋਂਗ ਕਹਿਣ ਦਾ। ਹਾਲਾਂਕਿ ਜਿਹੜੇ ਇਮਰਾਨ ਖਾਨ ਦਾ ਸਪੋਰਟ ਬੇਸ ਹੈ ਅਮਰੀਕਾ ਦੇ ਵਿੱਚ ਓਵਰਸੀਜ਼, ਉਹਨਾਂ ਨੇ ਬਿਫੋਰ ਟਰੰਪ ਦੇ ਆਉਣ ਤੋਂ ਇਹ ਸੀ ਕਿ ਜੀ ਉਹਨਾਂ ਨਾਲ ਗੱਲ ਚੱਲ ਰਹੀ। ਜਦੋਂ ਟਰੰਪ ਪ੍ਰੈਜ਼ੀਡੈਂਟ ਬਣਦਿਆਂ ਪਹਿਲਾ ਟਵੀਟ ਕਰੇਗਾ ਕਿ ਇਮਰਾਨ ਖਾਨ ਨੂੰ ਰਿਲੀਜ਼ ਕੀਤਾ ਜਾਏ ਜਾਂ ਦੂਸਰਾ, ਲੇਕਿਨ ਕੁਛ ਵੀ ਇਸ ਕਿਸਮ ਦਾ ਵੀ ਨਹੀਂ ਵਾਪਰਿਆ ਔਰ ਕੋਈ ਨੈਗੇਟਿਵਿਟੀ ਵੀ ਟੈਰਰਿਜ਼ਮ ਦੇ ਜਾਂ ਦੂਜੇ ਹਵਾਲੇ ਨਾਲ ਪਾਕਿਸਤਾਨ ਦੇ ਖਾਤੇ 'ਚ ਨਹੀਂ ਸੀ। ਇਸ ਲਈ ਇਹ ਦਿਲਚਸਪੀ ਵੀ ਸੀ ਕਿ ਵੀ ਸਟੇਟ ਆਫ ਦਾ ਯੂਨੀਅਨ ਐਡਰੈਸ ਦੇ ਵਿੱਚ ਪਾਕਿਸਤਾਨ ਦੇ ਲਈ ਪ੍ਰੈਜ਼ੀਡੈਂਟ ਟਰੰਪ ਦੀ ਕੀ ਨੀਤੀ ਹੋਏਗੀ ਜਿਹੜੀ ਕਿ ਡਿਸਾਈਡ ਕਰੇਗੀ ਕਿ ਆਉਣ ਵਾਲੇ ਪੀਰੀਅਡ 'ਚ ਕੀ ਹੁੰਦਾ। ਹੁਣ ਜੇ ਅਸੀਂ ਇੰਡੀਆ ਪ੍ਰਤੀ ਜਿਹੜੀ ਟਰੰਪ ਦੀ ਲਾਈਨ ਹੈ, ਈਵਨ BBC ਦੀ ਇੱਕ ਸਟੋਰੀ ਉਹਨਾਂ ਦੇ ਹਿੰਦੀ ਜਿਹੜਾ न्यूज़ चैनल है उधर ते BBC ने लाई हुई है, ट्रंप के भाषण में भारत को चेतावनी और पाकिस्तान की तारीफ, क्या है पूरा मामला। हुण इहदे सवालिया निशान लाया कि भाई उन्होंने जिहड़ी है वो इंडिया नूं की वार्निंग दित्ती और जिहड़ी अंग्रेजी पार्ट है उहदी नाल मैं पहला इन्हां दी जिहड़ी एग्जैक्ट ट्रंप ने कहा कि भी उन्होंने अपने भाषण च जिहड़ी गल कही कि दूसरे देश साडे खिलाफ कई सालों तो टैरिफ लगा रहे हैं, हुण टैरिफ लगाण दी साडी वारी है। यूरोपियन यूनियन, चीन, ब्राज़ील, भारत, मैक्सीको, कैनेडा ते तमाम दूसरे देश अमरीका दे कंपैरिजन दे विच बहुत ज़्यादा टैरिफ लांदे ने। ये बहुत वड्डी नाइंसाफ़ी है। फिर ਇੱਥੇ ਨਹੀਂ ਟਰੰਪ ਰੁਕੇ, ਭਾਰਤ ਨੂੰ ਫਿਰ ਉਹਨਾਂ ਨੇ ਉਹਦੀਆਂ ਜ਼ੁਲਫਾਂ ਤੋਂ ਫੜਿਆ। ਖਾਸ ਤੌਰ 'ਤੇ ਜ਼ਿਕਰ ਕਰਦਾ ਕਿਹਾ ਕਿ ਭਾਰਤ ਅਮਰੀਕਨ ਵਹੀਕਲਸ ਦੇ ਉੱਤੇ 100% ਟੈਰਿਫ ਲਗਾਉਂਦਾ ਹੈ, ਚੀਨ ਅਮਰੀਕਨ ਸਮਾਨ ਦੇ ਉੱਤੇ ਸਾਡੇ ਤੋਂ ਦੁੱਗਣਾ ਟੈਰਿਫ ਲਗਾਉਂਦਾ ਹੈ, ਦੱਖਣੀ ਕੋਰੀਆ, ਸਾਊਥ ਕੋਰੀਆ ਦੀ ਜਿਹੜੀ ਔਸਤ ਟੈਰਿਫ ਹੈ ਉਹ ਅਮਰੀਕਾ ਦੇ ਮੁਕਾਬਲੇ 4 ਗੁਣਾ ਹੈ। ਔਰ ਇਹ ਜਿਹੜਾ ਬੜਾ ਕਲੀਅਰਲੀ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਦੋਸਤਾਂ ਤੇ ਵਿਰੋਧੀਆਂ ਦੋਨਾਂ ਵੱਲੋਂ ਹੀ ਕੀਤਾ ਜਾ ਰਿਹਾ। ਜਿਹੜੇ ਸਾਡੇ ਹੁਣ ਜਦੋਂ ਸਾਊਥ ਕੋਰੀਆ ਦਾ ਜ਼ਿਕਰ ਕਰ ਰਿਹਾ ਜਾਂ ਦੂਜਾ, ਉਹ ਤਾਂ ਇਹਨਾਂ ਦਾ ਅਲਾਈ ਹੈ, ਉੱਥੇ ਬੇਸ ਨੇ ਇਹਨਾਂ ਦੇ ਅਮਰੀਕਨ। ਉਹਨੇ ਕਿਹਾ ਇਹ ਦੋਸਤਾਂ ਤੇ ਵਿਰੋਧੀਆਂ ਦੋਨੋਂ ਵੱਲੋਂ ਕੀਤਾ ਜਾ ਰਿਹਾ, ਇਹ ਅਮਰੀਕਾ ਦੇ ਲਈ ਨਿਆਂ ਸੰਗਤ ਨਹੀਂ ਹੈ, ਬਹੁਤ ਵੱਡੀ ਇਨਸਾਫੀ ਹੈ। 2 ਅਪ੍ਰੈਲ ਤੋਂ ਅਸੀਂ ਰੈਸੀਪ੍ਰੋਕਲ ਟੈਰਿਫ ਲਗਾਉਣ ਜਾ ਰਹੇ, ਉਹਨਾਂ ਦੇਸ਼ਾਂ ਤੇ ਜੋ ਵੀ ਉਹ ਸਾਡੇ ਤੇ ਜਿਹੜਾ ਟੈਰਿਫ ਲਾਉਂਦੇ ਨੇ ਅਸੀਂ ਵੀ ਉਨਾ ਹੀ ਲਾਵਾਂਗੇ। ਅਸੀਂ 1 ਅਪ੍ਰੈਲ ਤੋਂ ਕਰਨਾ ਚਾਹੁੰਦੇ ਸੀ, ਪਰ ਉਸ ਦਿਨ ਇਹ ਨਾ ਲੱਗੇ ਵੀ ਅਪ੍ਰੈਲ ਫੂਲ
ਬਣਨ ਦਾ ਜਿਹੜਾ ਉਹ ਚਾਰਜ ਸਾਡੇ ਮੱਥੇ ਤੇ ਲੱਗ ਜਾਏ, ਇਸ ਲਈ ਅਸੀਂ 2 ਅਪ੍ਰੈਲ ਦੀ ਤਰੀਕ ਚੁਣੀ ਹੈ। ਉਹਨੇ ਕਿਹਾ ਵੀ ਇਹ ਨਾ ਹੋਵੇ ਵੀ ਅਸੀਂ ਲਾਈਏ ਤੇ ਕਹਿਣੇ ਅਪ੍ਰੈਲ ਫੂਲ ਹੈ, ਲੱਗੇ ਨਹੀਂ ਹੈ। ਸੋ ਉਹਦੇ 'ਚ ਭਾਰਤ ਦੇ ਲਈ ਉਹਨਾਂ ਨੇ ਬੜਾ ਕਲੀਅਰਲੀ ਜਿਹੜਾ ਇਸ ਦੇ ਉੱਤੇ ਲਾਈਨ ਦੇ ਦਿੱਤੀ ਹੈ। ਔਰ ਇਸ ਤੋਂ ਪਹਿਲਾਂ ਉਹ ਅਲਟੀਮੇਟਲੀ ਮਲਟੀਪਲ ਟਾਈਮਸ ਭਾਰਤ ਨੂੰ ਟੈਰਿਫ ਕਿੰਗ ਵੀ ਕਹਿੰਦੇ ਰਹੇ ਨੇ। ਹੁਣ ਇੰਨੀ ਸਖਤ ਲਾਈਨ ਟਰੰਪ ਨੇ ਲਈ, ਔਰ ਜੇ ਤੁਸੀਂ ਭਾਰਤ ਵੱਲੋਂ ਦੇਖੋ ਤਾਂ ਅੱਜ ਉਹਨਾਂ ਦੇ ਹੀ PTI ਉਹਨਾਂ ਦੀ ਨਿਊਜ਼ ਏਜੰਸੀ ਦੀ no response from India on Trump tariffs so far. Disappointing, but may not be the final word, say Indian officials on US reciprocal tariffs from April 2nd. Commerce Minister Piyush Goyal is in the midst of talks on a bilateral trade agreement looking at areas where tariffs can be cut. वो घबराए हुए ने और इवन इस एड्रेस ਨੂੰ ਵੀ 24 ਘੰਟੇ ਹੋ ਚੁੱਕੇ ਨੇ, ਅਜੇ ਤੱਕ ਭਾਰਤ ਇੰਨੀ ਜੁਰਤ ਵੀ ਨਹੀਂ ਕਰ ਸਕਿਆ ਕਿ ਉਹ ਇਸ ਦੇ ਉੱਤੇ ਰਿਐਕਸ਼ਨ ਕਰੇ। ਹਾਲਾਂ ਚੀਨ ਨੇ ਤਾਂ ਇਸ ਦੇ ਉੱਤੇ ਕਿਹਾ ਵੀ ਵੀ ਆਰ ਰੈਡੀ ਫॉर ਆਲ ਟਾਈਪ ਆਫ ਵਾਰ। ਉਹਨੇ ਕਿਹਾ ਟੈਰਿਫ ਵਾਰ ਦੂਜੀ ਵੀ ਲੜਾਈ ਲੜਨੀ ਹੈ ਤਾਂ ਅਸੀਂ ਤਿਆਰ ਹੈ। ਸੋ ਉਹਨਾਂ ਨੇ ਇਸ ਲਾਈਨ ਦੇ ਉੱਤੇ ਲਿਆ। ਔਰ ਫਿਰ ਇੱਕ ਜਿਹੜੀ ਇਹਨਾਂ ਦੀ ਰਾਇਟਰਸ ਦੀ ਨਿਊਜ਼ ਸਟੋਰੀ ਹੈ ਕਿ US eyes zero tariff on cars in India trade deal as Tesla entry nears sources। ਕਿ ਟੈਸਲਾ बढ़ ਰਹੀ ਹੈ, ਉਹਨਾਂ ਦੀ ਆਟੋ ਇੰਡਸਟਰੀ ਉਡਾ ਦੇਗੀ ਸਾਰਿਆਂ ਦੀ, ਕਿਉਂਕਿ ਜ਼ੀਰੋ ਟੈਰਿਫ ਦਾ ਮਤਲਬ ਹੈ ਕਿ ਵੀ ਉਹਨਾਂ ਨੇ ਪਹਿਲਾਂ ਘਟਾਈ ਹੈ ਬਜਟ ਦੇ ਵਿੱਚ 40% ਕਿ ਕਿੰਨੀ ਕੀਤੀ ਹੈ, ਪਰ ਜਿਹੜੀ ਇਹਨਾਂ ਦੀ ਡੀਲ ਡਿਸਕਸ ਹੋ ਰਹੀ ਹੈ ਉਹਨਾਂ ਨੇ ਕਿਹਾ ਵੀ ਇਹ ਜਿਹੜੀਆਂ ਸਾਰੀਆਂ ਹੀ ਕਾਰ ਇੰਪੋਰਟ ਹੈ ਉਹਦੇ ਤੋਂ ਪੂਰੀ ਹਟਾਓ ਤਾਂ ਕਿ ਜਿਹੜਾ ਇਹ ਇੱਕ ਲੈਵਲਡ ਪਲੇਗਰਾਊਂਡ ਹੋਏ। ਪਰ ਨਵੀਂ ਦਿੱਲੀ ਜਿਹੜੀ ਹੈ ਰਿਲੈਕਟੈਂਟ ਹੈ ਉਸ ਨੂੰ ਬ੍ਰਿੰਗ ਡਾਊਨ ਕਰਨ ਦੇ ਲਈ, ਕਿਉਂਕਿ ਇਸ ਦੇ ਨਾਲ ਉਹਨਾਂ ਦੀ ਆਟੋ ਇੰਡਸਟਰੀ ਜਿਹੜੀ ਹੈ ਉਹ ਬਿਲਕੁਲ ਉੜ ਜਾਏਗੀ। ਹੁਣ ਗੱਲ ਪਾਕਿਸਤਾਨ ਦੇ ਹਵਾਲੇ ਨਾਲ ਕਰਦੇ ਹਾਂ ਕਿ ਪਾਕਿਸਤਾਨ ਕਿਸ ਕੰਟੈਕਸਟ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਨੇ ਮੈਂਸ਼ਨ ਕੀਤਾ ਟੈਰਿਫ ਦਾ ਜਾਂ ਦੂਜਾ ਤਾਂ ਕੋਈ ਬਹੁਤਾ ਨਹੀਂ ਹੈ, ਉਹਨਾਂ ਦੀ ਕੋਈ ਬਹੁਤੀ ਐਕਸਪੋਰਟ ਵੀ ਨਹੀਂ ਹੈ ਅਮਰੀਕਾ ਨੂੰ। ਪਰ ਜਦੋਂ ਉਹਨਾਂ ਨੇ ਆਪਣਾ ਇਹ ਸਟੇਟ ਆਫ ਦਾ ਯੂਨੀਅਨ ਐਡਰੈਸ ਦੇ ਵਿੱਚ ਓਰੀਜਨਲੀ ਉਹਨਾਂ ਨੇ ਕਿਹਾ ਕਿ ਵੀ 3.5 years ago 3.5 ਸਾਲ ਪਹਿਲਾਂ ਆਈਸਿਸ ਦੇ ਦਹਿਸ਼ਤਗਰਦਾਂ ਨੇ 13 ਅਮਰੀਕਨ ਸਰਵਿਸ ਮੈਂਬਰਸ ਨੂੰ ਮਾਰਿਆ ਸੀ ਅਬੇ ਗੇਟ ਬੰਬਿੰਗ, ਜਦੋਂ ਕਿ ਜਿਹੜੀ ਹੈ ਵਿਦਡਰਾਲ ਹੋ ਰਹੀ ਸੀ ਅਫਗਾਨਿਸਤਾਨ ਤੋਂ, ਕਿਉਂਕਿ ਜਦੋਂ ਤਾਲਿਬਾਨ ਨੇ ਆ ਕੇ ਕਾਬਲ ਕੈਪਚਰ ਕਰ ਲਿਆ 15 ਅਗਸਤ ਨੂੰ, ਔਰ ਉਸ ਪੀਰੀਅਡ ਦੇ ਵਿੱਚ ਲਗਭਗ ਇਹ 3.5 ਸਾਲ ਪਹਿਲਾਂ ਦੀ ਗੱਲ ਹੈ। ਹੁਣ ਤਾਂ ਉੱਥੇ ਬੈਠਿਆ ਉਹਨਾਂ ਨੂੰ ਤਾਲਿਬਾਨ ਸਰਕਾਰ ਹੈ, ਤਾਂ ਉੱਥੇ ਬੰਬ ਧਮਾਕਾ ਉਹਨਾਂ ਨੇ ਕਰਕੇ 13 ਅਮਰੀਕਨ ਸੋਲਜਰ ਮਾਰੇ ਗਏ ਸੀ, ਹੋਰ ਬਹੁਤ ਸਾਰੇ ਜ਼ਖਮੀ ਹੋਏ ਸੀ। ਔਰ ਉਹਦੇ ਲਈ ਉਹਨਾਂ ਨੇ ਕਿਹਾ ਕਿ ਡਿਜ਼ਾਸਟਰਸ ਔਰ ਇਨਕੰਪੀਟੈਂਟ ਵਿਦਡਰਾਲ ਸੀ ਅਫਗਾਨਿਸਤਾਨ ਦੀ, ਜਿਹਦੇ ਲਈ ਬਾਈਡਨ ਜ਼ਿੰਮੇਵਾਰ ਹੈ। ਔਰ ਇਹ ਜਿਹੜਾ ਇਸ ਦਾ ਨਤੀਜਾ ਇਹ ਹੋਇਆ ਕਿ ਸਾਡੇ ਲਈ ਸਾਡੇ ਇਤਿਹਾਸ ਦੀ ਇਹ ਬੜੀ ਐਂਬੈਰੇਸਿੰਗ ਮੂਵਮੈਂਟ ਸੀ ਕਿ ਅਸੀਂ ਕਿਵੇਂ ਕਾਹਲੀ ਨਾਲ ਉੱਥੋਂ ਕਾਬਲ ਤੋਂ ਦੌੜੇ, ਔਰ ਈਵਨ ਉਸ ਪੀਰੀਅਡ 'ਚ ਵੀ ਬੰਬ ਧਮਾਕੇ 'ਚ ਸਾਡੇ 13 ਅਮਰੀਕਨ ਸਰਵਿਸ ਮੈਂਬਰ ਮਾਰੇ ਗਏ ਔਰ ਬਾਕੀ ਸਾਰੇ ਜ਼ਖਮੀ ਹੋਏ। ਫਿਰ ਉਹਨਾਂ ਨੇ ਕਿਹਾ ਵੀ ਟੁਨਾਈਟ I am pleased to announce that we have just apprehended the top terrorist responsible for that atrocity, and he is right now on his way here to face the swift sword of American justice। ਕਿ ਵੀ ਮੈਂ ਇਹ ਇੱਥੇ ਐਲਾਨ ਕਰਨ 'ਚ ਖੁਸ਼ੀ ਮਹਿਸੂਸ ਕਰ ਰਿਹਾ ਕਿ ਜਿਹੜਾ ਦਹਿਸ਼ਤਗਰਦ ਇਸ ਲਈ ਜ਼ਿੰਮੇਵਾਰ ਸੀ ਉਸ ਨੂੰ ਫੜ ਲਿਆ ਗਿਆ ਔਰ ਉਹ ਅਮਰੀਕਨ ਜਸਟਿਸ ਸਿਸਟਮ ਦੀ ਤਲਵਾਰ ਦਾ ਟਾਕਰਾ ਕਰਨ ਦੇ ਲਈ ਉਹਨੂੰ ਹੁਣ ਅਮਰੀਕਾ ਭੇਜਿਆ ਜਾ ਰਿਹਾ। ਫਿਰ ਉਹਨਾਂ ਨੇ ਇਸ ਦੇ ਨਾਲ ਲਾਈਨ ਕਹੀ, ਐਂਡ ਆਈ ਵਾਂਟ ਟੂ ਥੈਂਕ ਐਸਪੈਸ਼ਲੀ ਦਾ ਗਵਰਨਮੈਂਟ ਆਫ ਪਾਕਿਸਤਾਨ ਫॉर ਹੈਲਪਿੰਗ ਅਰੈਸਟ ਦਿਸ ਮੌਨਸਟਰ। ਇਸ ਸ਼ੈਤਾਨ ਦੀ ਔਲਾਦ ਨੂੰ ਗ੍ਰਿਫਤਾਰ ਕਰਨ ਦੇ ਲਈ ਮੈਂ ਪਾਕਿਸਤਾਨ ਦੀ ਹਕੂਮਤ ਦਾ ਖਾਸ ਤੌਰ ਤੇ ਸ਼ੁਕਰੀਆ ਅਦਾ ਕਰਦਾ। This was a very momentous day for these 13 families who I actually got to know very well, most of them whose children were murdered, and the many people that were so badly, over 42 people so badly injured on that fateful day। ਉਹਨੇ ਕਿਹਾ ਜੀ ਜਿਹੜੇ ਮਾਰੇ ਗਏ ਸੀ 13 ਉਹਨਾਂ ਦੇ ਮੈਂ ਆਲਮੋਸਟ ਸਾਰਿਆਂ ਦੇ ਪਰਿਵਾਰਾਂ ਨੂੰ ਜਾਣਦਾ। 42 ਤੋਂ ਜ਼ਿਆਦਾ ਜਿਹੜੇ ਸੀ ਬਹੁਤ ਬੁਰੀ ਤਰ੍ਹਾਂ ਜ਼ਖਮੀ ਹੋਏ ਸੀ। ਵਾਟ ਏ ਹੌਰੀਬਲ ਡੇ, ਕਿੰਨਾ ਉਹ ਇੱਕ ਖੌਫਨਾਕ ਦਿਨ ਸੀ। ਔਰ ਇਹ ਜਿਹੜੀ ਹੈ ਸਾਡੀ ਇਨਕੰਪੀਟੈਂਸੀ ਜਿਹਨੂੰ ਪੁਤਿਨ ਨੇ ਵੀ ਦੇਖਿਆ
ਔਰ ਇਹ ਬਾਈਡਨ ਦੀ ਫੇਲਿਅਰ ਸੀ, ਪਰ ਇਹ ਕਦੇ ਵੀ ਨਹੀਂ ਸੀ ਹੋਣਾ ਚਾਹੀਦਾ। ਸ਼ੁੱਡ ਹੈਵ ਨੈਵਰ ਹੈਪਨਡ ਗ੍ਰੋਸਲੀ ਇਨਕੰਪੀਟੈਂਟ ਪੀਪਲ। ਸੋ ਇੰਨਾ ਕੁ ਪਾਰਟ ਜਿਹੜਾ ਹੈ ਉਹਨਾਂ ਨੇ ਪਾਕਿਸਤਾਨ ਦੀ ਪਿੱਠ ਦੇ ਉੱਤੇ ਸ਼ਾਬਾਸ਼ ਦਿੱਤੀ ਹੈ ਕਿ ਵੀ ਜਿਹਨੇ ਇਹ ਕੰਮ ਕੀਤਾ ਸੀ ਉਹਨੂੰ ਤੁਸੀਂ, ਔਰ ਉਹਨੂੰ ਹੁਣੇ ਹੀ ਅਫਗਾਨਿਸਤਾਨ ਪਾਕਿਸਤਾਨ ਬਾਰਡਰ ਦੇ ਉੱਤੇ ਫੜਿਆ ਗਿਆ ਔਰ ਪਾਕਿਸਤਾਨ ਉਹਨੂੰ ਵਾਪਸ ਭੇਜ ਰਿਹਾ। ਔਰ ਟਰੰਪ ਦੇ ਕਹਿਣ ਤੋਂ ਬਾਅਦ ਸ਼ਹਬਾਜ਼ ਸ਼ਰੀਫ ਵੀ ਪੂਰੇ ਨਿਹਾਲ ਹੋ ਗਏ। ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਉਹਨਾਂ ਨੇ ਥੈਂਕ ਯੂ ਦਾ ਅੱਗੋਂ ਥੈਂਕ ਯੂ ਕੀਤਾ ਕਿ ਜੀ ਦੇਖੋ ਪ੍ਰੈਜ਼ੀਡੈਂਟ ਟਰੰਪ ਸਾਡਾ ਥੈਂਕ ਯੂ ਕਰ ਰਿਹਾ, ਇਸ ਤੋਂ ਵੱਡਾ ਹੋਰ ਸਾਡਾ ਕੀ ਹੋਗਾ। ਹੁਣ ਅੱਜ ਮੈਂ ਦੇਖਿਆ ਨਹੀਂ, ਅਜੇ ਕੱਲ ਤੱਕ ਪਹੁੰਚਦੇ ਆ ਪਾਕਿਸਤਾਨ ਦਾ ਮੀਡੀਆ ਇੱਕ ਦੂਜੇ ਨਾਲ ਫਸ ਰਿਹਾ ਹੋਏਗਾ ਕਿ ਜੀ ਉਹ ਤਾਂ ਇਮਰਾਨ ਖਾਨ ਦੀ ਰਿਲੀਜ਼ ਦਾ ਟਵੀਟ ਡੀਕਦੇ ਨੇ ਉਹਨਾਂ ਦੇ ਸਪੋਰਟਰ। ਇੱਥੇ ਤਾਂ ਨਵਾਜ਼ ਸ਼ਰੀਫ ਦੀ ਹਕੂਮਤ ਦੀ ਤਾਰੀਫ ਕਰਤੀ ਕਿ ਵੀ ਉਹਨਾਂ ਨੇ ਉਹ ਬਹੁਤ ਛੋਟੀ ਖੇਡ ਖੇਡ ਰਹੇ ਨੇ। ਇਹਨਾਂ ਦਾ ਅਗਲਾ ਨਿਸ਼ਾਨਾ ਕੀ ਹੈ, ਇਹਨਾਂ ਨੇ ਕੀ ਕਰਨਾ ਕੀ ਨਹੀਂ, ਉਹ ਉੱਥੇ ਜਿਹੜੇ ਪਲੇਅਰ ਨੇ ਉਹਨਾਂ ਨੂੰ ਇਹ ਸਮਝ ਹੀ ਨਹੀਂ ਹੈ। ਪਰ ਇਹ ਜ਼ਰੂਰੀ ਸੀ ਕਿ ਵੀ ਇੰਡੀਆ ਔਰ ਪਾਕਿਸਤਾਨ ਦੇ ਕੰਟੈਕਸਟ ਦੇ ਵਿੱਚ ਇਸ ਪੌਣੇ 2 ਘੰਟੇ ਦੇ ਸਟੇਟ ਆਫ ਦਾ ਯੂਨੀਅਨ ਐਡਰੈਸ ਚੋਂ ਇਹ 2-3 ਜਿਹੜੇ ਜਿਹਨੂੰ ਟੇਕ ਅਵੇ ਕਹਿੰਦੇ ਨੇ ਉਹ ਸੀ ਜਿਹੜੇ ਅਸੀਂ ਡਿਸਕਸ ਕੀਤੇ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣ ਬ੍ਰੇਕ। ਵਿਊਅਰਸ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਆ ਛੋਟੇ ਜਿਹੇ ਵਕਫੇ ਤੋਂ ਬਾਅਦ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਫਿਰ ਦੁਬਾਰਾ ਸਵਾਗਤ ਹੈ। ਸੋ ਗੱਲਬਾਤ ਕਰਨ ਜਾ ਰਹੇ ਹਾਂ ਕਿ ਪ੍ਰੈਜ਼ੀਡੈਂਟ ਟਰੰਪ ਵੱਲੋਂ ਨਵੀਆਂ ਅਮਰੀਕਨ ਨੀਤੀਆਂ ਦੇ ਤਹਿਤ ਦੁਨੀਆ ਵਿੱਚ ਕਾਫੀ ਉਥਲ-ਪੁਥਲ ਜਿਹੜੀ ਹੈ ਮੱਚੀ ਹੋਈ ਹੈ। ਔਰ ਵਿਊਅਰਸ ਇਉਂ ਜਾਪਦਾ ਹੈ ਕਿ ਯੂਕਰੇਨ ਤੇ ਪਨਾਮਾ ਅਮਰੀਕਨ ਦਬਾਅ ਹੇਠ ਝੁਕ ਗਏ ਹਨ ਅਤੇ ਸਭ ਸ਼ਰਤਾਂ ਮੰਨਣ ਨੂੰ ਤਿਆਰ ਹਨ, ਜਦੋਂ ਕਿ ਚੀਨ, ਕੈਨੇਡਾ ਅਤੇ ਗ੍ਰੀਨਲੈਂਡ ਵੱਲੋਂ ਸਖਤ ਜਿਹੜਾ ਸਟੈਂਡ ਹੈ ਉਹ ਲਿਆ ਗਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕਿਉਂਕਿ ਅਸੀਂ ਅੱਜ ਦੀ ਜ਼ਿਆਦਾ ਡਿਸਕਸ਼ਨ ਸਾਡੀ ਸਟੇਟ ਆਫ ਦਾ ਯੂਨੀਅਨ ਐਡਰੈਸ ਦੇ ਉੱਤੇ ਹੀ ਸਾਡੇ ਪਹਿਲੇ 2 ਸੈਗਮੈਂਟ ਸੀ। ਅੱਛਾ। ਪਰ ਇਸ ਸਾਰੇ ਪੀਰੀਅਡ 'ਚ ਜਿਸ ਨੂੰ ਇੱਕ ਟੀਵੀ ਚੈਨਲ ਨੇ ਰਾਈਟਲੀ ਸੋ ਇਹ ਕਿਹਾ, ਉਹਨੇ ਕਿਹਾ ਵੀ ਦਿਸ ਇਜ਼ ਨਾਟ ਏ ਨਿਊ ਵਰਲਡ ਆਰਡਰ, ਦਿਸ ਇਜ਼ ਏ ਨਿਊ ਵਰਲਡ ਡਿਸਆਰਡਰ। ਹੁਣ ਇਸ ਵਰਲਡ ਡਿਸਆਰਡਰ 'ਚ ਦੀ ਤਾਂ ਕੋਈ ਸ਼ੱਕ ਨਹੀਂ ਹੈ ਵੀ ਇੱਕ ਵਾਰ ਤਾਂ ਜਿਹੜੀ ਬਸਾਤ ਵਿਛੀ ਹੋਈ ਸੀ, ਜਿਹੜੀ ਚੈਸ ਚੱਲ ਰਹੀ ਸੀ ਗੇਮ, ਉਹਦੇ 'ਚ ਇੱਕ ਨਾਟੋ ਪਲੇਅਰ ਹੈ, 800 ਅਮਰੀਕਾ ਦੇ ਅੱਡੇ ਨੇ, ਮਿਡਲ ਈਸਟ 'ਚ ਇਜ਼ਰਾਈਲ ਵਹੀਕਲ ਹੈ, ਅਰਬ ਮੁਲਕ ਜਿਹੜੇ ਨੇ ਉਹ ਅਮਰੀਕਾ ਦੇ ਨਾਲ ਆਪਣੇ ਤੌਰ ਦੇ ਉੱਤੇ ਲੱਗੇ ਹੋਏ ਨੇ, ਈਰਾਨ ਨੂੰ ਐਨਮੀ ਬਣਾਇਆ, ਪਹਿਲਾਂ ਇੱਕ ਸਟੇਜ 'ਤੇ ਕਮਿਊਨਿਜ਼ਮ ਨੂੰ ਐਨਮੀ ਬਣਾਇਆ, ਫਿਰ ਇਸਲਾਮਿਕ ਦਹਿਸ਼ਤਗਰਦੀ ਦਾ ਕੀਤਾ, ਹੁਣ ਨਵਾਂ ਐਨਮੀ ਦੀ ਭਾਲ ਸੀ, ਹੁਣ ਜਿਹੜਾ ਸਾਰੇ ਏਲੀਅਨ ਜਿਹੜੇ ਨੇ ਅਮਰੀਕਾ ਵਾਲੇ ਉਹ ਐਨਮੀ ਹੋ ਗਏ। ਪਰ ਇਸ ਸਾਰੇ ਦੇ ਵਿੱਚ ਜਿਹੜਾ ਉਹ ਜਿਵੇਂ ਮੁਲਕਾਂ ਦੇ ਈਵਨ ਨਕਸ਼ੇ ਬਦਲਣ ਦੀ ਲਾਈਨ, ਖਾਸ ਤੌਰ 'ਤੇ ਕੈਨੇਡਾ ਦੇ ਹਵਾਲੇ ਨਾਲ ਕਿ ਜੀ 51ਵੀਂ ਦਾ ਸੂਬਾ ਬਣ ਜਾਏ ਕੈਨੇਡਾ,
ਔਰ ਉਹਨੂੰ ਟਰੂਡੋ ਨੂੰ ਗਵਰਨਰ ਕਹਿਣਾ ਜਿਹੜਾ ਲਗਾਤਾਰਤਾ ਨਾਲ ਟਰੰਪ ਦਾ ਜਾਰੀ ਹੈ। ਅੱਜ ਵੀ ਵਾਈਟ ਹਾਊਸ ਦੀ ਉਹ ਯੰਗ ਸਪੋਕਸਪਰਸਨ ਜਿਹੜੀ ਹੈ ਉਹਨੂੰ ਜਦੋਂ ਇੱਕ ਸਵਾਲ ਪੁੱਛਿਆ ਗਿਆ ਇਸ ਹਵਾਲੇ ਨਾਲ ਤਾਂ ਉਹਨੇ ਉਹਨੂੰ ਹੀ ਕੋਟ ਕੀਤਾ ਟਰੰਪ ਨੂੰ, ਜਿਹਦੇ 'ਚ ਉਹ ਗਵਰਨਰ ਟਰੂਡੋ ਕਹਿ ਰਹੀ ਹੈ। ਸੋ ਇਹ ਆਪਣੇ ਆਪ 'ਚ ਫਿਰ ਗ੍ਰੀਨਲੈਂਡ ਉਹਨੂੰ ਡੈਨਮਾਰਕ ਨੂੰ ਕਹਿਣਾ ਵੀ ਸਾਡੇ ਹਵਾਲੇ ਕਰੋ, ਉਹਨੂੰ ਅਸੀਂ ਲੈਣਾ ਹੀ ਲੈਣਾ, ਪਨਾਮਾ ਨੂੰ ਕਿ ਜੀ ਤੁਸੀਂ ਆਪਣੀਆਂ ਜਿਹੜੀਆਂ ਪੋਰਟਸ ਨੇ ਉਹ ਚਾਈਨਾ ਨੂੰ ਦਿੱਤੀਆਂ ਹੋਈਆਂ ਨੇ, ਇਹ ਤਾਂ ਵੈਸਟਰਨ ਹੈਮੀਸਫੀਅਰ 'ਚ ਉਹਨਾਂ ਦਾ ਇਨਫਲੂਐਂਸ ਬਣ ਰਿਹਾ। ਇਹ ਅਸੀਂ ਜਿਹੜਾ ਇਹਨੂੰ ਇਹ ਬਹੁਤ ਵੱਡੀ ਗਲਤੀ ਸੀ ਜਿਹੜਾ ਤੁਹਾਨੂੰ ਵਾਪਸ ਕੀਤੀ, ਇਹ ਜਿਹੜੀ ਹੈ ਇਹ ਅਸੀਂ ਦੁਬਾਰਾ ਅਖਤਿਆਰ ਕਰਨੀ ਹੈ। ਹੁਣ ਇਸ ਸਾਰੇ ਦੇ ਚੱਲਦਿਆਂ ਯੂਕਰੇਨ ਦੇ ਮੁੱਦੇ ਤੇ ਅਸੀਂ ਦੇਖਿਆ ਕਿ ਭਾਈ ਜ਼ੈਲੈਂਸਕੀ ਨੂੰ ਕਿ ਵੀ ਕੋਈ ਚਾਂਸ ਨਹੀਂ, ਤੁਸੀਂ ਬਿਲਕੁਲ ਜੋ ਰਸ਼ੀਆ ਨੇ ਦੱਬਿਆ ਉਹਨੂੰ ਦੱਬਿਆ ਰਹਿਣ ਦਿਓ, 20% ਟੈਰੀਟਰੀ ਆਲਮੋਸਟ 18 ਤੋਂ 20%, ਔਰ ਕੋਈ ਸਿਕਿਉਰਿਟੀ ਗਾਰੰਟੀ ਨਹੀਂ, ਆਪਣੀ ਰੇਅਰ ਅਰਥ ਮਿਨਰਲ ਸਾਡੇ ਹਵਾਲੇ ਕਰੋ, ਔਰ ਦੂਜੇ ਤੀਜੇ। ਸੋ ਉਹਦੇ 'ਚ ਅਸੀਂ ਆਲਰੇਡੀ ਜ਼ਿਕਰ ਕੀਤਾ ਹੈ ਵੀ ਉਹ ਇੱਕ ਵਾਈਟ ਹਾਊਸ ਜਿਹੜੀ ਹੈ ਉਹ ਬਾਕਸਿੰਗ ਹੋਈ ਪੂਰੀ, ਔਰ ਉਹਨੂੰ ਜ਼ੈਲੈਂਸਕੀ ਨੂੰ ਬਾਹਰ ਕੱਢਤਾ ਵੀ ਚੱਲ ਚੁੱਕ ਇੱਥੋਂ, ਉਹਦੀਆਂ ਉਹ ਖਾਣੇ ਵੀ ਪੱਕੇ ਉੱਥੇ ਹੀ ਰਹਿ ਗਏ 36 ਪਕਵਾਨ ਜੀ, ਔਰ ਜੁਆਇੰਟ ਪ੍ਰੈਸ ਕਾਨਫਰੰਸ ਆ ਦੂਜੀ ਦਾ ਕੀ ਹੋਣੀ ਸੀ। ਲੇਕਿਨ ਇਉਂ ਲੱਗਦਾ ਹੈ ਕਿਉਂਕਿ ਇਸ ਸਾਰੇ ਨੂੰ ਅਸੀਂ ਜੇ ਗਲੋਬਲੀ ਦੇਖੀਏ ਕਿ ਕੱਲ੍ਹ ਦੇ ਸਟੇਟ ਆਫ ਦਾ ਯੂਨੀਅਨ ਐਡਰੈਸ 'ਚ ਪ੍ਰੈਜ਼ੀਡੈਂਟ ਟਰੰਪ ਨੇ ਜ਼ੈਲੈਂਸਕੀ ਦਾ ਜਿਹੜਾ ਲੈਟਰ ਸ਼ਾਇਦ ਕੱਲ੍ਹ ਹੀ ਉਹਨਾਂ ਨੂੰ ਆਇਆ ਹੋਏ, ਜਿਸ ਤੋਂ ਇਹ ਲੱਗਦਾ ਹੈ ਵੀ ਉਹ ਪੂਰੀ ਤਰ੍ਹਾਂ ਬੈਂਡ ਹੋ ਗਿਆ, ਉਹ ਰੈਡੀ ਹੈ ਉਸ ਡੀਲ ਦੇ ਉੱਤੇ ਸਾਈਨ ਕਰਨ ਲਈ ਵੀ ਜੋ ਸਿਕਿਉਰਿਟੀ ਗਾਰੰਟੀ ਮਿਲਦੀ ਹੈ। ਸਾਨੂੰ ਨਹੀਂ ਪਤਾ ਵੀ ਇਹ ਕਿੱਥੋਂ ਤੱਕ ਜਾਏਗਾ, ਪਰ ਇਸ ਦੇ ਉੱਤੇ ਬੜਾ ਤਸੱਲੀ ਦਾ ਇਜ਼ਹਾਰ ਕੀਤਾ ਗਿਆ। ਔਰ ਜ਼ੈਲੈਂਸਕੀ ਦੇ ਖਿਲਾਫ ਸਟੇਟ ਆਫ ਦਾ ਯੂਨੀਅਨ ਐਡਰੈਸ 'ਚ ਜਿਵੇਂ ਉਸ ਤੋਂ ਪਹਿਲਾਂ ਟਰੰਪ ਉਹਨੂੰ ਡਿਕਟੇਟਰ ਵੀ ਕਹਿ ਚੁੱਕਾ ਸੀ ਔਰ ਅਨਇਲੈਕਟਡ, ਔਰ ਕੋਈ ਉਹ ਸਾਰਾ ਕੁਝ ਵੀ ਨਜ਼ਰ ਨਹੀਂ ਆਇਆ। ਸੋ ਇਹ ਲੱਗਦਾ ਹੈ ਕਿ ਵੀ ਜਿਹੜਾ ਇਹ ਯੂਕਰੇਨੀਅਨ ਇਸ਼ੂ ਹੈ ਇਸ ਦੇ ਉੱਤੇ ਨੈਟੋ ਕਿੰਨੀ ਕੁ ਖਲੋਏਗੀ, ਜਾਂ ਯੂਰਪੀਅਨ ਯੂਨੀਅਨ ਪੈਸੇ ਕਿੰਨੇ ਲਾਉਣੇ ਨੇ, ਜਾਂ ਅਮਰੀਕਾ ਨੇ ਇੰਟੈਲੀਜੈਂਸ ਵੀ ਸਟਾਪ ਕਰਤੀ, ਪੌਜ਼ ਕਰਤੀ ਜਿਹੜੀ ਯੂਕਰੇਨ ਦੇ ਮੁੱਦੇ ਤੇ ਸੀ। ਤੇ ਮੈਨੂੰ ਨਹੀਂ ਲੱਗਦਾ ਕਿ ਵੀ ਇਹ ਜਿਹੜਾ ਇਹਨਾਂ 'ਚ ਕੋਈ ਬਹੁਤਾ ਦਮਖਮ ਰਹੇਗਾ ਇਵੈਂਚੁਅਲੀ, ਭਾਵੇਂ ਉਹਨੂੰ ਪੀਸ ਕਹਿ ਲਓ ਜਾਂ ਲੁਟੇਰੇ ਦੇ ਹਵਾਲੇ ਸਭ ਕੁਝ ਕਰਕੇ ਲੁਟੇਰਾ ਕਹੇ ਜੀ ਮੈਂ ਰੱਖਾਂਗਾ ਜੋ ਲੁੱਟਦਾ ਮਾਲ, ਤੇ ਅੱਗੋਂ ਮੈਂ ਤੁਹਾਡੇ ਨਾਲ ਇਕਰਾਰ ਵੀ ਨਹੀਂ ਕਰਦਾ ਵੀ ਅੱਗੋਂ ਨਹੀਂ ਲੁੱਟਾਂਗਾ, ਪਰ ਆ ਜਾਓ ਪੀਸ ਪੀਸ ਪੀਸ, ਉਹ ਇਸ ਕਿਸਮ ਦਾ ਪਾਰਟ ਹੈ। ਪਨਾਮਾ ਦੇ ਹਵਾਲੇ ਨਾਲ ਕੱਲ ਦੀ ਫਾਈਨੈਂਸ਼ੀਅਲ ਟਾਈਮਜ਼ ਵਿੱਚ ਖਬਰ ਸੀ ਕਿ ਜਿਹੜੀ ਪਨਾਮਾ ਕੈਨਾਲ ਦੀਆਂ ਪੋਰਟਸ ਨੇ ਉਹ ਬਲੈਕ ਰੌਕ ਜਿਹੜੀ ਅਮਰੀਕਨ ਕੰਪਨੀ ਹੈ ਇਸ ਨੂੰ ਉਹਨਾਂ ਨੇ ਆਲਰੇਡੀ ਜਿਹੜਾ ਉਹਨਾਂ ਨਾਲ ਸੌਦਾ ਹੋ ਗਿਆ। ਔਰ ਫਾਈਨੈਂਸ਼ੀਅਲ ਟਾਈਮਜ਼ ਨੇ ਹੈਡਲਾਈਨ ਇਹ ਲਾਈ ਹੈ, ਪਨਾਮਾ ਕੈਨਾਲ ਪੋਰਟ ਸੋਲਡ ਟੂ ਬਲੈਕ ਰੌਕ ਇਨ ਵਿਕਟਰੀ ਫॉर ਡੋਨਲਡ ਟਰੰਪ, ਕਿ ਇਹ ਡੋਨਲਡ ਟਰੰਪ ਦੀ ਵਿਕਟਰੀ ਹੈ ਕਿਉਂਕਿ ਬਲੈਕ ਰੌਕ ਜਿਹੜੀ ਹੈ ਇਸ ਤੋਂ ਪਹਿਲਾਂ ਟਰੰਪ ਇਹ ਚਾਰਜ ਲਾ ਚੁੱਕੇ ਸੀ ਕਿ ਚਾਈਨਾ ਇਜ਼ ਰਨਿੰਗ ਦਾ ਪਨਾਮਾ ਕੈਨਾਲ। ਔਰ ਇਹ ਜਿਹੜੀਆਂ ਪੋਰਟਸ ਨੇ ਹਾਂਗਕਾਂਗ ਬੇਸਡ ਓਨਰ CK ਹਚਸਨ, ਉਹ ਜਿਹੜਾ ਐਜ਼ ਏ ਬਿਜ਼ਨਸ ਕੰਸੋਰਟੀਅਮ ਬਲੈਕ ਰੌਕ ਨੂੰ ਵੇਚੇਗਾ। ਇਹ ਗਲੋਬਲ ਇਨਫਰਾਸਟ੍ਰਕਚਰ ਪਾਰਟਨਰਸ ਐਂਡ ਟਰਮੀਨਲ ਇਨਵੈਸਟਮੈਂਟ ਹੈ, ਔਰ 90% ਸਟੇਕ ਜਿਹੜੇ ਨੇ CK ਹਚਸਨ ਦੇ ਹੋਣਗੇ, ਔਰ ਉਹ ਦੋਨੋਂ ਪੋਰਟਸ ਜਿਹੜੀਆਂ ਨੇ ਪਨਾਮਾ ਦੀਆਂ ਉਹਨੂੰ ਆਪਰੇਟ ਕਰੇਗੀ ਇਹ ਕੰਪਨੀ ਜਿਹੜੀ ਜ਼ਾਹਰ ਹੈ ਅਮਰੀਕਨ ਹੈ। ਔਰ ਉਸ ਤੋਂ ਇਲਾਵਾ ਵੀ 80% ਸਟੇਕ ਜਿਹੜੇ ਨੇ ਇਹ CK ਹਚਸਨ ਪੋਰਟਸ ਦੀਆਂ ਸਬਸਿਡਰੀਜ਼ ਦੇ ਵਿੱਚ, ਜਿਹੜੇ ਕਿ 23 ਮੁਲਕਾਂ ਦੇ ਵਿੱਚ 43 ਪੋਰਟਸ ਰਨ ਕਰਦੀਆਂ ਨੇ, ਜਿਨ੍ਹਾਂ 'ਚ UK ਔਰ ਜਰਮਨੀ ਵੀ ਸ਼ਾਮਲ ਨੇ, ਇਸ ਦੇ ਉੱਤੇ ਵੀ ਉਹਨਾਂ ਦੇ ਹਕੂਕ ਹੋਣਗੇ। ਸੋ ਇਵੇਂ ਲੱਗਦਾ ਹੈ ਵੀ ਪਨਾਮਾ ਨੇ ਵੀ ਅਲਟੀਮੇਟਲੀ ਪ੍ਰੈਸ਼ਰ ਦੇ ਸਾਹਮਣੇ ਯੀਲਡ ਕੀਤਾ। ਹੁਣ ਜੇ ਤਿੰਨ ਜਿਹੜੇ ਪ੍ਰੋਮੀਨੈਂਟਲੀ ਜਿਸ ਨੂੰ ਅੜਨਾ ਕਹੋਗੇ ਉਹਦੇ 'ਚ ਚਾਈਨਾ ਤਾਂ ਟੂ ਐਕਸਟ੍ਰੀਮ ਤੇ ਗਿਆ ਹੈ, ਚਾਈਨੀਜ਼ ਸਟਾਈਲ ਨਹੀਂ ਹੈ, ਕਿਉਂਕਿ ਚਾਈਨਾ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਏਗਾ ਟੈਰਿਫਸ ਦੇ ਨਾਲ, ਕਿਉਂਕਿ ਆਲਮੋਸਟ 600 ਤੋਂ 800 ਬਿਲੀਅਨ ਡਾਲਰ ਦਾ ਟ੍ਰੇਡ ਡੈਫਿਸਿਟ ਹੈ ਚਾਈਨਾ ਔਰ ਅਮਰੀਕਾ 'ਚ। ਪਰ BBC ਦੀ ਇਹ ਹੈਡਲਾਈਨ ਹੈ, ਚਾਈਨਾ ਸੇਜ਼ ਇਟਸ ਰੈਡੀ ਫॉर ਐਨੀ ਟਾਈਪ ਆਫ ਵਾਰ ਵਿਦ US, ਕਿ ਕਿਤੇ ਵੀ ਤੁਸੀਂ ਲੜਨਾ ਕਿਤੇ ਵੀ ਆ ਜਾਓ, ਫਿਜ਼ੀਕਲ ਵੀ, ਟੈਰਿਫ ਵੀ, ਕੋਈ ਹੋਰ ਵੀ, ਅਸੀਂ ਹਰ ਇੱਕ ਦੇ ਲਈ ਤਿਆਰ ਹਾਂ। ਸੋ ਇਹ ਖਤਰਨਾਕ ਹੈ। ਇਸ ਦਾ ਮਤਲਬ ਹੈ ਵੀ ਚਾਈਨਾ ਨੇ ਸਖਤ ਪੋਸਚਰਿੰਗ ਲੈ ਲਈ ਹੈ ਇਸ ਦੇ ਉੱਤੇ। ਇਹ ਨੈਗੋਸ਼ੀਏਸ਼ਨ ਲਈ ਵੀ ਹੋ ਸਕਦਾ ਹੈ, ਪਰ ਇਸ ਦਾ ਮਤਲਬ ਉਹਨਾਂ ਨੇ ਕਿਹਾ ਜੀ ਅਸੀਂ ਤਿਆਰ ਹਾਂ, ਵੀ ਆਰ ਰੈਡੀ ਫॉर ਐਨੀ ਟਾਈਪ ਆਫ ਵਾਰ। ਗ੍ਰੀਨਲੈਂਡ, ਉਹਨਾਂ ਦਾ ਲੀਡਰ ਵੀ ਅੜਿਆ। ਗ੍ਰੀਨਲੈਂਡਸ ਲੀਡਰ ਸੇਜ਼ ਦਾ ਆਈਲੈਂਡ ਇਜ਼ ਆਵਰਸ ਐਜ਼ ਟਰੰਪ ਵਾਜ਼ ਟੂ ਐਕਵਾਇਰ ਦਾ ਟੈਰੀਟਰੀ। ਗ੍ਰੀਨਲੈਂਡ ਦੇ ਪ੍ਰਾਈਮ ਮਿਨਿਸਟਰ ਨੇ ਕਿਹਾ ਕਿ ਗ੍ਰੀਨਲੈਂਡ ਇਜ਼ ਆਵਰਸ ਐਂਡ ਕੈਨ ਨਾਟ ਬੀ ਟੇਕਨ ਔਰ ਬੌਟ
in defiance of the claim President Donald Trump that United States will acquire the territory one way or the another। ਇਹ ਕੱਲ੍ਹ ਵੀ ਉਹਨਾਂ ਨੇ ਕਿਹਾ ਜੀ ਅਸੀਂ ਗ੍ਰੀਨਲੈਂਡ ਲੈਣਾ ਹੀ ਲੈਣਾ, ਪਰ ਇਸ ਦੇ ਉੱਤੇ ਜਿਹੜਾ ਇਹ ਲਾਈਨ ਹੈ ਔਰ ਸਭ ਤੋਂ ਜ਼ਿਆਦਾ ਜਿਹੜੀ ਸਖਤ ਲਾਈਨ ਹੈ ਇਸ ਦੇ ਉੱਤੇ ਅਸੀਂ ਚਾਈਨਾ ਨੇ ਤਾਂ ਵਾਰ ਦੀ ਧਮਕੀ ਤੱਕ ਦੇ ਦਿੱਤੀ ਹੈ, ਪਰ ਜਿਵੇਂ ਅਸੀਂ ਕੱਲ੍ਹ ਵੀ ਜ਼ਿਕਰ ਕੀਤਾ ਸੀ ਪ੍ਰਾਈਮ ਮਿਨਿਸਟਰ ਟਰੂਡੋ ਕੈਨੇਡਾ ਦੇ, ਉਹਨਾਂ ਨੇ ਇਸ ਦੇ ਉੱਤੇ ਜਿਹੜਾ ਉਹ ਬੜਾ ਕਲੀਅਰਲੀ ਇਹ ਲਾਈਨ ਲੈਂਦਿਆਂ ਕਿਹਾ ਕਿ ਵੀ ਉਹਨਾਂ ਨੇ ਪਲਟਵਾਰ ਕੀਤਾ ਕਿ ਇਹ ਜਿਹੜਾ ਟੈਰਿਫ ਦਾ ਰੌਲਾ ਅਮਰੀਕਾ ਪਾ ਰਿਹਾ, ਇਹਨਾਂ ਦੀ ਜਿਹੜੀ ਮੰਦ ਮਨਸ਼ਾ ਹੈ, ਬੁਰੀ ਇਹਨਾਂ ਦੀ ਇੰਟੈਂਸ਼ਨ ਹੈ ਕੈਨੇਡਾ 'ਤੇ ਕਬਜ਼ਾ ਕਰਨ ਦੀ, ਔਰ ਕੈਨੇਡਾ ਨੂੰ ਜਿਵੇਂ ਇਹ ਆਪਣਾ ਸੂਬਾ ਬਣਾਉਣਾ ਚਾਹੁੰਦੇ ਨੇ, ਪਰ ਉਹਨੇ ਕਿਹਾ ਵੀ ਇਹ ਕਦੇ ਵੀ ਨਹੀਂ ਹੋਏਗਾ। ਔਰ ਇਸ ਮੁੱਦੇ ਦੇ ਉੱਤੇ ਕੈਨੇਡੀਅਨ ਸਾਰੇ ਹੀ ਤਰ੍ਹਾਂ ਸਾਰੇ ਪ੍ਰੋਵਿੰਸ ਸਾਰੇ ਉਹਨਾਂ ਦੇ ਈਵਨ ਮਿਸਟਰ ਡੱਗ ਜਿਹੜਾ ਨਵਾਂ ਪ੍ਰੀਮੀਅਰ ਬਣਿਆ ਓਨਟਾਰੀਓ ਦਾ, ਉਹਨਾਂ ਨੇ ਵੀ ਬੜੀ ਸਖਤ ਲਾਈਨ ਲਈ ਹੈ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਇਹ ਜਸਟਿਨ ਟਰੂਡੋ ਨੇ ਕਿਹਾ ਕਿ ਵੀ ਟਰੰਪ ਦੀ ਯੋਜਨਾ ਕੈਨੇਡਾ ਦੀ ਇਕੋਨਮੀ ਨੂੰ ਪੂਰੀ ਤਰ੍ਹਾਂ ਡਿਸਟਰੋਏ ਕਰੋ ਔਰ ਫਿਰ ਤਾਂ ਕਿ ਫਿਰ ਆਸਾਨੀ ਨਾਲ ਕੈਨੇਡਾ ਨੂੰ ਅਮਰੀਕਾ 'ਚ ਮਿਲਾਇਆ ਜਾ ਸਕੇ। ਇਹ ਕਦੇ ਵੀ ਨਹੀਂ ਹੋਏਗਾ, ਅਸੀਂ ਕਦੇ ਅਮਰੀਕਾ ਦਾ 51ਵਾਂ ਰਾਜ ਨਹੀਂ ਬਣਾਂਗੇ। ਇਹ ਹੁਣ ਜਿਹੜਾ ਟਾਈਮ ਹੈ ਇਹ ਪਲਟ ਕੇ ਜਿਹੜਾ ਜਵਾਬ ਦੇਣ ਦਾ ਔਰ ਇਹ ਦਿਖਾਉਣ ਦਾ ਕਿ ਕੈਨੇਡਾ ਦੇ ਨਾਲ ਲੜਾਈ ਦੇ ਵਿੱਚ ਕੋਈ ਜੇਤੂ ਨਹੀਂ ਹੋਏਗਾ। ਔਰ ਇਹ ਗੱਲ ਉਹਨਾਂ ਨੇ ਬੜੀ ਠੋਕ ਵਜਾ ਕੇ ਉਹਨਾਂ ਨੇ ਕਹੀ ਕਿ ਵੀ ਅਸੀਂ ਕਦੇ ਵੀ ਅਮਰੀਕਾ ਦਾ 51ਵਾਂ ਰਾਜ ਨਹੀਂ ਬਣਾਂਗੇ, ਅਸੀਂ ਪਲਟ ਜਵਾਬ ਦੇਵਾਂਗੇ ਔਰ ਅਸੀਂ ਅਜੇ ਵੀ ਜਿਹੜਾ ਹੈ ਉਹ ਕੈਨੇਡਾ ਦਾ ਅਸੀਂ ਚਾਹੁੰਦੇ ਹਾਂ ਵੀ ਅਮਰੀਕਾ ਟੈਰਿਫ ਹਟਾਏ। ਇਸ ਜੰਗ 'ਚ ਕੋਈ ਜੇਤੂ ਨਹੀਂ ਹੈ, ਉਹਦੇ 'ਚ ਨੁਕਸਾਨ ਹੋਏਗਾ। ਔਰ ਇਹ ਜਿਹੜਾ ਸਾਡੇ ਉੱਤੇ ਬਾਰ-ਬਾਰ ਜਿਹੜਾ ਓਪੀਓਇਡ ਫੈਂਟਾਨਿਲ ਦਾ ਇਲਜ਼ਾਮ ਲਾਇਆ ਜਾ ਰਿਹਾ, ਉਹਨਾਂ ਨੇ ਕਿਹਾ ਕਿ ਵੀ ਇਹ 1% ਵੀ ਜਿਹੜਾ ਫੈਂਟਾਨਿਲ ਹੈ ਵਾਇਆ ਕੈਨੇਡਾ ਨਹੀਂ ਜਾ ਰਿਹਾ, ਵਾਇਆ ਦੂਜੇ ਪਾਸਿਓਂ ਹੈ, ਲੇਕਿਨ ਇਹ ਇੱਕ ਬਹਾਨਾ ਬਣਾਇਆ ਜਾ ਰਿਹਾ ਕੈਨੇਡਾ ਨੂੰ ਨਿਸ਼ਾਨੇ 'ਤੇ ਲੈਣ ਲਈ। ਔਰ ਇਹ ਟੈਰਿਫ ਦਾ ਕੋਈ ਸੈਂਸ ਨਹੀਂ ਬਣਦੀ। ਜਿਹੜਾ ਫੜੀ ਵੀ ਗਈ ਹੈ 1% ਤੋਂ ਵੀ ਘੱਟ ਕੈਨੇਡਾ ਰਾਊਟ ਰਾਹੀਂ ਹੈ ਔਰ ਇਹ ਉਹਨਾਂ ਨੇ ਕਿਹਾ ਵੀ ਅਸੀਂ ਠੀਕ ਹੈ ਸਾਡੇ ਕਸਟਮਰਸ ਦੀਆਂ ਜੇਬਾਂ 'ਤੇ ਅਸਰ ਪਏਗਾ, ਨੌਕਰੀਆਂ ਨੂੰ ਵੀ ਹੋਏਗਾ, ਲੇਕਿਨ ਉਹਨਾਂ ਨੇ ਕਿਹਾ ਕਿ ਵੀ ਅਸੀਂ ਨਿਊਯਾਰਕ ਨੂੰ ਵੀ ਬਿਜਲੀ ਮਹਿੰਗੀ ਕਰਾਂਗੇ ਅਤੇ ਮਸਕ ਦੀ ਕੰਪਨੀ ਦੇ ਨਾਲ ਜਿਹੜਾ ਅਸੀਂ ਇਕਰਾਰ ਕੀਤਾ ਹੋਇਆ ਇਹ ਵੀ ਅਸੀਂ ਤੋੜਾਂਗੇ। ਔਰ ਟਰੰਪ ਨੇ ਕਿਹਾ ਕਿ ਇਹਨੇ ਜਸਟਿਨ ਟਰੂਡੋ ਨੇ ਕਿਹਾ ਕਿ ਵੀ ਇਹ ਸਾਰਾ ਨੁਕਸਾਨ ਸਾਰਿਆਂ ਦਾ ਹੋਏਗਾ, ਇਹ ਹੁਣ ਅਮਰੀਕਾ ਨੇ ਦੇਖਣਾ ਹੈ ਕਿ ਉਹਨਾਂ ਨੇ ਕੀ ਕਰਨਾ ਕੀ ਨਹੀਂ ਕਰਨਾ। ਉਹਨੇ ਕਿਹਾ ਵੀ ਠੀਕ ਹੈ ਵੀ ਸਾਡੀ ਇਕੋਨਮੀ ਰਾਤੋਂ ਰਾਤ ਨਹੀਂ ਬਦਲ ਸਕਦੀ, ਸਾਡਾ 80% ਵਪਾਰ ਅਮਰੀਕਾ ਨਾਲ ਹੈ, ਇਸ ਦਾ ਨੁਕਸਾਨ ਹੋਏਗਾ, ਪਰ ਅਸੀਂ ਤਿਆਰ ਹਾਂ, ਅਸੀਂ ਆਪਣੇ ਮੁਲਕ ਦੀ ਗੈਰਤ ਔਰ ਅਣਖ ਦੇ ਨਾਲ ਜਿਹੜਾ ਉਹ ਕੋਈ ਸਮਝੌਤਾ ਨਹੀਂ ਕਰ ਸਕਦੇ। ਔਰ ਲੇਟੈਸਟ ਖਬਰਾਂ ਇਹ ਨੇ ਵੀ ਕਾਮਰਸ ਮਿਨਿਸਟਰ ਨੇ ਅਮਰੀਕਾ ਦੇ ਨੇ ਅਜੇ ਟੈਂਪਰੇਰੀ ਮੇਰਾ ਖਿਆਲ ਹੈ ਕਿਉਂਕਿ ਆਟੋ ਇੰਡਸਟਰੀ ਵਾਲਿਆਂ ਨੇ ਵੀ ਚੀਕਾਂ ਮਾਰੀਆਂ ਮਿਸ਼ੀਗਨ ਔਰ ਦੂਜਿਆਂ 'ਚ 1 ਮਹੀਨੇ ਲਈ ਉਹਨਾਂ ਨੇ ਕਿਹਾ ਕਿ ਜੀ ਆਟੋ ਦੇ ਉੱਤੇ ਜਿਹੜੀ ਟੈਰਿਫ ਹੈ ਰੋਕੀ ਹੈ। ਹੋ ਸਕਦਾ ਹੈ ਕੈਨੇਡਾ ਦੇ ਨਾਲ ਕੋਈ ਜਿਹੜਾ ਰੀਜ਼ਨੇਬਲ ਕੋਈ ਸਮਝੌਤਾ ਹੋ ਜਾਏ, ਪਰ ਇਸ ਵੇਲੇ ਜਿਹੜਾ ਉਹ ਕੈਨੇਡਾ ਨੇ ਇਸ ਦੇ ਉੱਤੇ ਪੂਰਾ ਜਿਹਨੂੰ ਕਹਿੰਦੇ ਨੇ ਕਿ ਵੀ ਪੂਰਾ ਸਟੈਂਡ ਲਿਆ ਹੈ ਆਪਣੇ ਮੁਲਕ ਦੀ ਸੋਵਰਨਟੀ ਨੂੰ ਕਾਇਮ ਰੱਖਣ ਦੇ ਲਈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥੱਲੇ ਨੇ ਬ੍ਰੇਕ ਵਿਊਅਰਸ ਤੋਂ ਸਨੇ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਲਾਸ ਐਂਜਲਸ ਕਾਉਂਟੀ ਵਿੱਚ ਵਿਨਾਸ਼ਕਾਰੀ ਜੰਗਲੀ ਅੱਗ ਕਾਰਨ ਪ੍ਰਭਾਵਿਤ ਪੀੜਤਾਂ ਦੀ ਸਹਾਇਤਾ ਲਈ ਯੂਨਾਈਟਿਡ ਸਿਕਸ ਇੱਕ ਐਮਰਜੈਂਸੀ ਰਾਹਤ ਮੁਹਿੰਮ ਚਲਾ ਰਹੀ ਹੈ। ਸ਼ਹਿਰ ਦੇ ਉੱਤਰ ਵਿੱਚ ਸੰਘਣੀ ਆਬਾਦੀ ਵਾਲੇ 40 ਕਿਲੋਮੀਟਰ ਦੇ ਖੇਤਰ ਵਿੱਚ ਲੱਗੀ ਅੱਗ ਕਾਰਨ 12,000 ਤੋਂ ਵੱਧ ਇਮਾਰਤਾਂ ਸੜ ਚੁੱਕੀਆਂ ਹਨ। 1.5 ਲੱਖ ਲੋਕਾਂ ਨੂੰ ਇਲਾਕਾ ਛੱਡਣ ਲਈ ਮਜਬੂਰ ਹੋਣਾ ਪਿਆ ਤੇ ਕਰੀਬ 700 ਤੋਂ ਵੱਧ ਲੋਕਾਂ ਨੂੰ ਸ਼ਰਨਾਰਥੀ ਕੈਂਪਾਂ ਵਿੱਚ ਠਹਿਰਾਇਆ ਗਿਆ। ਮੁਸ਼ਕਲ ਦੀ ਇਸ ਘੜੀ ਵਿੱਚ ਸੇਵਾ ਤੇ ਸਰਬੱਤ ਦੇ ਭਲੇ ਦੇ ਸਿਧਾਂਤ ਤੋਂ ਸੇਧ ਲੈ ਕੇ ਯੂਨਾਈਟਿਡ ਸਿਕਸ ਲੋੜਵੰਦਾਂ ਨੂੰ ਭੋਜਨ ਸਪਲਾਈ ਅਤੇ ਉਮੀਦ ਪ੍ਰਦਾਨ ਕਰ ਰਹੀ ਹੈ। ਯੂਨਾਈਟਿਡ ਸਿਕਸ ਦੇ ਸੇਵਾ ਕਾਰਜਾਂ ਵਿੱਚ ਹਿੱਸਾ ਪਾਉਣ ਲਈ ਤੁਸੀਂ ਯੂਨਾਈਟਿਡ ਸਿਕਸ ਦੀ ਵੈਬਸਾਈਟ ਤੇ ਜਾ ਕੇ ਡੋਨੇਟ ਕਰ ਸਕਦੇ ਹੋ ਜਾਂ ਇਹਨਾਂ ਨਾਲ ਜੁੜਨ ਲਈ 8558786333 ਤੇ ਸੰਪਰਕ ਕਰ ਸਕਦੇ ਹੋ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ,
DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਸਾਈਟਡ ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪ੍ਰਸਿੱਧ ਲੇਖਕ ਅਤੇ ਇੰਡੀਅਨ ਐਕਸਪ੍ਰੈਸ ਦੇ ਸਾਬਕਾ ਐਡੀਟਰ ਅਰੁਣ ਸ਼ੌਰੀ ਨੇ ਹਿੰਦੂਤਵੀ ਆਈਕਨ ਸਾਵਰਕਰ ਦੀ ਲਾਈਫ ਟੇਕ ਜਿਹੜੀ ਇੱਕ ਕਿਤਾਬ ਲਿਖੀ ਹੈ ਔਰ ਜਿਸ ਵਿੱਚ ਦੱਸਿਆ ਗਿਆ ਹੈ ਕਿ ਸਾਵਰਕਰ ਪੂਰੀ ਤਰ੍ਹਾਂ ਅੰਗਰੇਜ਼ ਨਿਵਾਸ ਸੀ ਅਤੇ ਉਸ ਦਾ ਭਾਰਤ ਦੀ ਆਜ਼ਾਦੀ ਵਿੱਚ ਕੋਈ ਯੋਗਦਾਨ ਨਹੀਂ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜਦੋਂ ਅਸੀਂ ਕਿਸੇ ਕੌਮ ਦੀ ਸਟਰਗਲ ਦੀ ਗੱਲ ਕਰਦੇ ਹਾਂ, ਉਸ ਕੌਮ ਦੇ ਲਈ ਜਿਹਨੇ ਲੜਨਾ ਲੜ ਰਹੀ ਹੈ ਜਾਂ ਜਿਸ ਨੇ ਆਪਣਾ ਫਿਊਚਰ ਬਣਾਉਣਾ ਹੈ, ਉਸ ਦੇ ਕੋਲ ਹੀਰੋਜ਼ ਦਾ ਹੋਣਾ, ਨਾਇਕਾਂ ਦਾ ਹੋਣਾ, ਰੈਜ਼ਿਲੀਅੰਸ ਦਾ ਹੋਣਾ, ਉਹਨਾਂ ਦੀ ਤਾਰੀਖ, ਉਹਨਾਂ ਦਾ ਪਾਸਟ ਗਲੋਰੀਅਸ ਹੋਣਾ, ਇਹ ਬੜਾ ਇੰਪੋਰਟੈਂਟ ਹੈ। ਜੇ ਅਸੀਂ 18ਵੀਂ ਸਦੀ ਦੇ ਵਿੱਚ ਮੁਗਲਾਂ ਦੇ ਖਿਲਾਫ, ਦਰਾ ਖੈਬਰ ਪਾਰ ਦੇ ਹਮਲਾਵਰਾਂ ਦੇ ਖਿਲਾਫ, ਸਾਊਥ ਦੇ ਮਰਾਠਿਆਂ ਦੇ ਖਿਲਾਫ ਇੱਕ ਸਦੀ ਪੂਰਾ ਨਾ ਲੜੇ ਹੁੰਦੇ, ਘੋੜਿਆਂ ਦੀਆਂ ਕਾਠੀਆਂ ਨੂੰ ਘਰ ਨਾ ਬਣਾਇਆ ਹੁੰਦਾ, ਸ਼ਹੀਦੀਆਂ ਦੇਣ ਲੱਗਿਆ ਜਿਹੜਾ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਉਣ ਦੇ ਲਈ ਆਪਣਾ ਆਪਾ ਕੁਰਬਾਨ ਨਾ ਕੀਤਾ ਹੁੰਦਾ, ਜਿਹਦੇ 'ਚੋਂ ਸਾਡੀ ਅਰਦਾਸ ਜਿਹੜੀ ਅਸੀਂ ਦੋ ਵੇਲੇ ਜਦੋਂ ਯਾਦ ਕਰਦੇ ਹਾਂ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ, ਤੇ ਅਸੀਂ 21ਵੀਂ ਸਦੀ ਦੇ ਅੰਦਰ ਇਸ ਪਾਵਰਫੁਲ ਹਿੰਦੂਤਵੀ ਰਜੀਮ ਜਿਹੜਾ ਇਹ ਸਮਝਦਾ ਸੀ ਕਿ ਵੀ ਇਹ ਲੈਸ ਦੈਨ 2%, ਇਹਨਾਂ ਨੂੰ ਤਾਂ ਅਸੀਂ ਕੁਚਲ ਦਿਆਂਗੇ, ਮਸਲ ਦਿਆਂਗੇ, ਇਹਨਾਂ ਨੂੰ ਸਿਰ ਨਹੀਂ ਚੁੱਕਣ ਦਿਆਂਗੇ। ਲੇਕਿਨ ਉਹ ਇੰਦਰਾ ਗਾਂਧੀ ਹੋਏ ਜਾਂ ਅੱਜ ਮੋਦੀ ਹੋਏ, ਇੰਦਰਾ ਗਾਂਧੀ ਨੂੰ ਆਪਣੀ ਕੀਤੇ ਦੀ ਸਜ਼ਾ ਦੇਣਾ ਔਰ ਮੋਦੀ ਵਰਗਾ ਜਿਹਦੇ ਬਾਰੇ ਸੀ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ 2014 ਤੋਂ ਹੁਣ ਤੱਕ ਜੇ ਕਿਸੇ ਮਸਲੇ ਤੇ ਉਹਨੂੰ ਝੁਕਾਇਆ ਤੇ ਸਿੱਖਾਂ ਨੇ ਝੁਕਾਇਆ ਤੇ ਖੇਤੀ ਕਾਨੂੰਨਾਂ ਦੇ ਮੁੱਦੇ ਦੇ ਉੱਤੇ। ਇਹ ਵੱਖਰੀ ਕਹਾਣੀ ਹੈ ਕਿ ਭਾਈ ਹੁਣ ਕਿਸ ਕਿਸਮ ਦੀਆਂ ਨੀਤੀਆਂ ਔਰ ਕਿਸ ਲੈਵਲ ਦੇ ਉੱਤੇ ਇਹਨਾਂ ਦੇ ਨਾਲ ਸਾਡੀ ਭਵਿੱਖ ਦੀ ਜੰਗ ਹੋਣੀ ਹੈ। ਪਰ ਇਸ ਸਾਰੇ 'ਚ ਜਿਹੜੀ ਸਾਡੀ ਵੱਡੀ ਪ੍ਰੇਰਨਾ ਹੈ ਉਹ ਸਾਡਾ ਇਤਿਹਾਸ ਹੈ, ਜਿਹਨੂੰ ਸਾਡੇ ਬਜ਼ੁਰਗਾਂ ਨੇ ਯਕੀਨੀ ਬਣਾਇਆ ਕਿ ਅਸੀਂ ਅਰਦਾਸ ਦੇ ਰੂਪ ਦੇ ਵਿੱਚ ਯਾਦ ਵੀ ਕਰੀਏ ਕਿ ਭਾਈ ਅਸੀਂ, ਸਾਡਾ ਨਿਸ਼ਾਨਾ ਖਾਲਸਾ ਜੀ ਕੇ ਬੋਲ ਬਾਲੇ ਹੈ, ਅਸੀਂ ਗੁਰੂ ਦੇ ਉੱਤੇ ਆਸਥਾ ਰੱਖਦੇ ਹਾਂ, ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ, ਅਸੀਂ ਸੋਵਰਨ ਹੈ, ਅਸੀਂ ਸੋਵਰਨਿਟੀ ਦੇ ਲਈ ਲੜੇ ਹਾਂ, ਪਹਿਲਾਂ ਵੀ ਅਸੀਂ ਰਾਜ ਭਾਗ ਦੇ ਮਾਲਕ ਸੀ, ਔਰ ਅਲਟੀਮੇਟਲੀ ਅਸੀਂ ਦਰਿਆਏ ਜਮਨਾ ਤੋਂ ਵਾਗਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਬਣਾਉਣਾ। ਹੁਣ ਹਿੰਦੂਤਵਾ ਦੀ ਆਈਡੀਓਲੋਜੀ, ਜਿਹੜਾ ਹਿੰਦੂਤਵਾ ਲਫ਼ਜ਼ ਸਾਵਰਕਰ ਨੇ ਕੋਇਨ ਕੀਤਾ, ਜਿਹਨੂੰ ਜਿਹੜਾ ਇਹਨਾਂ ਨੇ ਜਿਹਦੇ ਨਾਂ ਨਾਲ ਵੀਰ ਲਾਤਾ, ਬਹਾਦਰ ਵੀਰ ਸਾਵਰਕਰ, ਉਸ ਦੀ ਆਈਡੀਓਲੋਜੀ ਹਿੰਦੂ ਮਹਾਸਭਾ ਜਿਹੜੀ ਹੈ ਮਦਰ ਮੋਹਨ ਮਾਲਵੀਆ ਔਰ ਇਹਨਾਂ ਨੇ ਫਾਊਂਡ ਕੀਤੀ, ਉਹਦਾ ਉਹ ਪ੍ਰਧਾਨ ਵੀ ਰਿਹਾ। ਨੱਥੂਰਾਮ ਗੋਡਸੇ ਜਿਹਨੇ ਗਾਂਧੀ ਨੂੰ ਮਾਰਿਆ, ਇਹਦਾ ਹੀ ਫਾਲੋਅਰ ਸੀ, ਇਹਦੇ ਨਾਲ ਤੇ ਵੀ ਕੇਸ ਚੱਲਦਾ ਰਿਹਾ ਔਰ ਕੋਈ ਐਵੀਡੈਂਸ ਦੀ ਘਾਟ ਕਰਕੇ ਇਹਨੂੰ ਆਫ ਦਾ ਹੁੱਕ ਕੀਤਾ। ਲੇਕਿਨ ਤੁਸੀਂ RSS ਜਿਹੜਾ ਸਾਰੀ ਪਾਸਟ ਹਿਸਟਰੀ, ਇਸ ਲਈ ਇਹਨਾਂ ਨੇ ਸਾਰੀ ਹਿੰਦੂ ਮਾਈਥੋਲੋਜੀ ਨੂੰ ਦੁਬਾਰਾ ਸਿਰਜਣ ਦੀ ਕੋਸ਼ਿਸ਼ ਕੀਤੀ, ਕਿਉਂਕਿ 1000 ਸਾਲ ਦੀ ਹਿਸਟਰੀ 'ਚ ਕੋਈ ਵੀ ਇਸ ਕਿਸਮ ਦੇ ਕਰੈਕਟਰ ਜਾਂ ਸ਼ਹੀਦ ਜਾਂ ਦੂਸਰੇ ਨਹੀਂ ਨੇ। ਸਾਵਰਕਰ ਨੂੰ ਭਾਰਤ ਰਤਨ ਦੇਣ ਤੱਕ ਪਹੁੰਚਾਉਣ ਦੀ ਜਿਹੜੀ ਲਾਈਨ ਨੂੰ ਤੋਂ ਲੈ ਕੇ ਜਿਵੇਂ ਪ੍ਰੋਜੈਕਟ ਕੀਤਾ ਗਿਆ, ਹਾਲਾਂਕਿ ਕਿਉਂਕਿ RSS ਦਾ ਕੋਈ ਐਸਾ ਹੀਰੋ ਹੀ ਨਹੀਂ ਹੈ ਜਿਹਨੇ ਅੰਗਰੇਜ਼ਾਂ ਦੇ ਖਿਲਾਫ ਆਜ਼ਾਦੀ ਦੀ ਤਹਿਰੀਕ ਦੇ ਵਿੱਚ ਕੋਈ ਯੋਗਦਾਨ ਪਾਇਆ ਹੋਏ, ਕੋਈ ਲੜਿਆ ਹੋਏ, ਕੋਈ ਅਦਰਵਾਈਜ਼ ਹੋਏ। ਇਹ ਤਾਂ ਸੁਧਾਰਵਾਦੀ ਇੱਕ ਹਿੰਦੂ ਸੰਗਠਨ ਦੇ ਤੌਰ ਤੇ ਇਹਦੀ ਸ਼ੁਰੂਆਤ ਹੋਈ ਔਰ ਸਾਵਰਕਰ ਜਿਹੜਾ ਉਹ ਅਲਟੀਮੇਟਲੀ ਬ੍ਰਿਟਿਸ਼ ਗਵਰਨਮੈਂਟ, ਹਾਲਾਂ ਸਾਵਰਕਰ ਦਾ ਸਿੱਧਾ RSS ਨਾਲ ਸੰਬੰਧ ਨਹੀਂ ਸੀ, ਲੇਕਿਨ ਹਿੰਦੂਤਵਾ ਦੀ ਵਿਚਾਰਧਾਰਾ ਨੂੰ ਜਿਵੇਂ ਫਿਰ RSS ਨੇ ਓਨ ਕੀਤਾ, ਖਾਸ ਤੌਰ ਤੇ ਪੋਲੀਟੀਕਲੀ ਪੋਸਟ 47, ਔਰ ਉਹਨੂੰ ਹੀਰੋ ਦੇ ਤੌਰ ਤੇ ਉਭਾਰਨ ਦੀ ਕੋਸ਼ਿਸ਼ ਕੀਤੀ। ਪਰ
ਸਾਵਰਕਰ ਦੇ ਤਾਂ ਪੱਲੇ ਕੁਛ ਨਹੀਂ ਹੈ। ਹੁਣ ਇਹ ਗੱਲ ਮੈਂ ਨਹੀਂ ਕਹਿ ਰਿਹਾ, ਇੱਕ ਹੋਰ ਇੰਡੀਅਨ ਨੈਸ਼ਨਲਿਸਟ ਜਿਹੜਾ ਸਿੱਖਾਂ ਦੇ ਖਿਲਾਫ ਵੀ ਨਫ਼ਰਤ ਨਾਲ ਭਰਿਆ ਹੁੰਦਾ ਸੀ ਜਾਂ ਭਰਿਆ ਹੋਇਆ ਹੋਏਗਾ, ਹੁਣ ਵੀ ਹੋਏਗਾ, ਜਦੋਂ ਇੰਡੀਅਨ ਐਕਸਪ੍ਰੈਸ ਦਾ ਇਹ ਐਡੀਟਰ ਸੀ ਔਰ 80s ਦੇ ਵਿੱਚ ਪੰਜਾਬ ਦੇ ਵਿੱਚ ਅਨੰਦਪੁਰ ਦੇ ਮਤੇ ਨੂੰ ਲੈ ਕੇ ਐਜੀਟੇਸ਼ਨ ਚੱਲ ਰਹੀ ਸੀ, ਇਹਨੇ ਉੱਪਰੋਂ ਥਲੀ 4-5 ਆਰਟੀਕਲ ਇੰਡੀਅਨ ਐਕਸਪ੍ਰੈਸ 'ਚ ਲਿਖੇ ਸੀ ਸਿੱਖਾਂ ਦੇ ਖਿਲਾਫ, ਸਿੱਖ ਧਰਮ ਦੇ ਖਿਲਾਫ, ਸਿੱਖਾਂ ਦੀ ਕੰਟਰੀਬਿਊਸ਼ਨ ਨੂੰ ਛੁਟਿਆਉਣ ਦੀ ਕੋਸ਼ਿਸ਼ ਕੀਤੀ ਸੀ। ਤਾਂ ਉਦੋਂ ਉਹਦੇ ਜਵਾਬ 'ਚ ਦਵਿੰਦਰ ਸਿੰਘ ਦੁੱਗਲ ਜਿਹੜੇ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਇੰਚਾਰਜ ਸੀ, ਉਹਨਾਂ ਨੇ ਜਵਾਬੀ ਜਿਹੜੇ ਨੇ ਆਰਟੀਕਲ ਲਿਖੇ ਸੀ ਜਿਹਦਾ ਇਹਨੇ ਕਦੇ ਜਵਾਬ ਨਹੀਂ ਦਿੱਤਾ। ਪਰ ਅਦਰਵਾਈਜ਼ ਅਰੁਣ ਸ਼ੌਰੀ ਪ੍ਰੋਮੀਨੈਂਟ ਪੰਜਾਬੀ ਹਿੰਦੂ ਅੰਗਰੇਜ਼ੀ ਸਕੂਲਾਂ ਦਾ ਪੜ੍ਹਿਆ ਹੋਇਆ, ਪਰ ਉਹੀ ਆਈਡੀਓਲੋਜੀ ਸਿੱਖਾਂ ਦੇ ਖਿਲਾਫ, ਮੁਸਲਮਾਨਾਂ ਦੇ ਖਿਲਾਫ ਇੱਕ ਆਪਣੇ ਕਿਸਮ ਦੀ ਨਫ਼ਰਤ। ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਦੇ ਵਿੱਚ ਮਿਨਿਸਟਰ ਵੀ ਸੀ, ਪਰ ਉਹ ਇੰਨਾ ਇੰਡੀਅਨ ਨੈਸ਼ਨਲਿਸਟ ਹੋਣ ਦੇ ਨਾਤੇ ਵੀ ਜਿਹੜਾ ਮੋਦੀ ਜਾਂ ਅਮਿਤ ਸ਼ਾਹ ਬ੍ਰਾਂਡ ਹਿੰਦੂਤਵ ਹੈ ਉਹਦੇ 'ਚੋਂ ਫਿੱਟ ਨਹੀਂ ਹੁੰਦਾ, ਇਸ ਲਈ ਉਸ ਨੂੰ ਕੋਈ ਦੁਬਾਰਾ ਘਾਹ ਨਹੀਂ ਪਾਇਆ ਗਿਆ। ਸੋ ਹੁਣ ਜਦੋਂ ਬੁਢਾਪੇ 'ਚ ਬੰਦਾ ਆਉਂਦਾ ਹੈ, ਫਿਰ ਦੇਖ ਰਿਹਾ ਹੁੰਦਾ ਹੈ ਕਿ ਭਾਈ ਉਮਰ ਅਸੀਂ ਝੂਠ ਬੋਲ ਕੇ ਜਿਨ੍ਹਾਂ ਨੂੰ ਵਡਿਆਉਂਦੇ ਵੀ ਰਹੇ ਹਾਂ, ਹਕੀਕਤ ਤਾਂ ਸਾਹਮਣੇ ਆਏ ਵੀ ਕੌਣ ਕੀ ਹੈ। ਔਰ ਇਸ ਦੀ ਅਰੁਣ ਸ਼ੌਰੀ ਦੀ ਇੱਕ ਕਿਤਾਬ ਜਿਹੜੀ ਹੁਣੇ ਹੀ ਮਾਰਕੀਟ 'ਚ ਆਈ ਹੈ, ਔਰ ਇਹਨੂੰ ਲੈ ਕੇ ਇਹਨੇ ਅਰੁਣ ਸ਼ੌਰੀ ਨੇ ਕਈਆਂ ਨੂੰ ਇੰਟਰਵਿਊ ਦਿੱਤੇ ਨੇ। ਅੱਜ ਦਾ ਹਿੰਦੂ ਬਿਊਰੋ ਦੀ ਨੇ ਵੀ ਇਸ ਨਾਲ ਇੰਟਰਵਿਊ ਨੂੰ ਛਾਪਿਆ, ਹਾਲਾਂਕਿ ਉਹਨਾਂ ਨੇ ਕਿਹਾ ਵੀ ਇੰਟਰਵਿਊ ਨੂੰ ਅਸੀਂ ਐਡਿਟ ਕੀਤਾ। ਸੋ ਮੈਨੂੰ ਇਹ ਲੱਗਦਾ ਹੈ, ਕਿਉਂਕਿ ਮੈਂ ਤਾਂ ਇਹਦੇ YouTube ਇੰਟਰਵਿਊ ਦੇਖੇ ਨੇ ਜਿਹਦੇ 'ਚ ਇਹਨੇ ਬੜੀ ਖੁੱਲ੍ਹ ਕੇ ਸਾਵਰਕਰ ਕੀ ਸੀ, ਕਿੰਨਾ ਘਟੀਆ ਲੈਵਲ ਤੇ ਉਹਦਾ ਜੀਵਨ ਸਟਾਈਲ ਸੀ, ਉਹ ਵੀ ਗੱਲਾਂ ਕੀ, ਪਰ ਉਹ ਇਸ ਇੰਟਰਵਿਊ 'ਚ ਨਜ਼ਰ ਨਹੀਂ ਆਉਂਦੇ। ਔਰ ਇਹ ਕਿਤਾਬ ਜਿਹੜੀ ਸਾਵਰਕਰ ਨੇ ਲਿਖੀ, ਦਾ ਨਿਊ ਆਈਕਨ ਸਾਵਰਕਰ ਐਂਡ ਦਾ ਫੈਕਟਸ, ਕਿਉਂਕਿ ਜੇ ਸਾਵਰਕਰ ਕੱਢ ਲਓ, ਔਰ ਉਹਦਾ ਬੁੱਤ ਵੀ ਜਿਹੜਾ ਪਾਰਲੀਮੈਂਟ ਹਾਲ 'ਚ ਵਾਜਪਾਈ ਨੇ ਲਵਾਇਆ ਸੀ ਸਾਵਰਕਰ ਨੇ, ਉਦੋਂ ਵੀ ਮੇਰੇ ਖਿਆਲ ਇਹ ਜਿਹੜਾ ਉੱਥੇ ਹੀ ਸੀ, ਮਿਨਿਸਟਰ ਸੀ ਅਰੁਣ ਸ਼ੌਰੀ, ਉਦੋਂ ਪਤਾ ਨਹੀਂ ਕਿਉਂ ਨਹੀਂ ਬੋਲਣ ਦੀ ਲਾਈਨ ਆਈ। ਪਰ ਜਿਹੜਾ ਇੰਟਰਵਿਊ ਦਿੱਤਾ ਉਹਨੇ, ਇਹ ਉਹਦੇ 'ਚ ਕਲੀਅਰ ਕੀਤਾ ਬਹੁਤ ਸਾਰੇ ਫੈਕਟਸ ਦੇ ਆਧਾਰ ਤੇ, ਬ੍ਰਿਟਿਸ਼ ਲਾਇਬ੍ਰੇਰੀਜ਼ 'ਚੋਂ ਡਾਕੂਮੈਂਟ ਕੱਢ ਕੇ ਕਿ ਵੀ ਇਹ ਸਾਵਰਕਰ ਜਿਹੜਾ 1883 'ਚ ਜੰਮਿਆ ਔਰ 1966 'ਚ ਉਹਦੀ ਮੌਤ ਹੋਈ, ਉਸ ਬਾਰੇ ਉਹਨੇ ਕਿਹਾ ਵੀ ਉਹ ਪੁੱਜ ਕੇ ਟੋਟਲ ਪ੍ਰੋ ਬ੍ਰਿਟਿਸ਼ ਸੀ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਬਿਲਕੁਲ ਉਹਨੂੰ ਜਿਵੇਂ ਬਣਾਇਆ ਜਾ ਰਿਹਾ ਇੱਕ ਆਈਕੋਨਿਕ ਹੀਰੋ ਦੇ ਤੌਰ ਤੇ, ਬਿਲਕੁਲ ਐਸਾ ਕੁਛ ਨਹੀਂ ਸੀ। ਫਿਰ ਉਹਨੇ ਕਿਹਾ ਵੀ ਹਿੰਦੂ ਤਵੀਆਂ ਦੇ ਲਈ ਤਾਂ ਗਾਂ ਮਾਤਾ ਹੈ, ਪਰ ਸਾਵਰਕਰ ਉਹਨਾਂ ਨੇ ਕਿਹਾ ਜੀ ਉਹਦੀਆਂ ਲਿਖਤਾਂ ਦੇਖ ਲਓ ਜਾਂ ਓਰੀਜਨਲੀ, ਉਹ ਤਾਂ ਗਾਂ ਨੂੰ ਉਵੇਂ ਹੀ ਕਾਮ ਜਾਨਵਰ ਸਮਝਦਾ ਸੀ ਜਿਵੇਂ ਮੱਝ ਹੈ, ਘੋੜਾ ਹੈ ਜਾਂ ਕੁੱਤਾ ਹੈ। ਔਰ ਇਸ ਸਾਰੇ ਦੇ ਚੱਲਦੇ ਆ ਉਹ ਖੁਦ ਵੀ ਉਹਦੇ ਖਾਣ ਦਾ ਹਾਮੀ ਸੀ, ਉਹ ਤਾਂ ਕਹਿੰਦਾ ਸੀ ਪ੍ਰੋਟੀਨ ਇਹਦੇ 'ਚ ਹੈ, ਕਿਵੇਂ ਕੋਈ ਛੱਡ ਸਕਦਾ। ਹੁਣ ਇੱਕ ਪਾਸੇ ਗਾਂ ਨੂੰ ਮਾਤਾ ਬਣਾ ਕੇ ਮੁਲਕ ਨੂੰ ਵੇਚਣ ਵਾਲਾ ਹਿੰਦੂਤਵਾ ਦੀ ਆਈਡੀਓਲੋਜੀ ਵਾਲਾ ਮੌਜੂਦਾ RSS ਸਾਵਰਕਰ ਦੀ ਇਸ ਬੀਫ ਈਟਿੰਗ ਨੂੰ ਕਿਵੇਂ ਜਸਟੀਫਾਈ ਕਰੇਗਾ। ਫਿਰ ਉਹ ਬ੍ਰਾਹਮਣਿਜ਼ਮ ਦੇ ਵੀ ਉਹਨੇ ਕਿਹਾ ਜੀ ਇਹ ਤਾਂ ਪੁਆੜੇ ਦੀ ਜੜ ਹੈ, ਉਹ ਤਾਂ ਨਾ ਮੂਰਤੀ ਪੂਜਾ ਦੇ ਵੀ ਖਿਲਾਫ ਸੀ। ਸੋ ਇਹਨਾਂ ਦੀ ਇਹ ਸਾਰੀ ਪ੍ਰਾਣ ਪ੍ਰਤਿਸ਼ਠਾ ਤੇ ਦੂਜਾ ਤੀਜਾ ਜਿਹੜਾ ਹੈ ਉਹਨੂੰ ਇਹ ਕਿਵੇਂ ਜਸਟੀਫਾਈ ਕਰਨਗੇ। ਫਿਰ ਜਿਹੜਾ ਉਹਨੇ ਇਹ ਸਾਰੇ ਨੂੰ 1 by 1 ਜਿਹੜੇ ਇੰਟਰਵਿਊ ਦਿੱਤੇ ਨੇ, ਉਹਨੇ ਕਿਹਾ ਵੀ ਉਹਨੇ ਪੁੱਜ ਕੇ ਝੂਠ ਬੋਲਿਆ ਹੋਇਆ। ਉਹਨੇ ਕਿਹਾ, ਫਿਰ ਇਹ ਪੁੱਛਦਾ ਹੈ ਦਾ ਹਿੰਦੂ ਦਾ ਵੀ ਜੇ ਸਾਵਰਕਰ ਇਹ ਸੀ ਤੇ ਕਿਉਂ ਉਹਨੂੰ RSS ਵਾਲੇ ਆਪਣਾ ਆਈਕੋਨਿਕ ਕਹਿੰਦੇ, ਇਹਨਾਂ ਕੋਲ ਹੈ ਹੀ ਕੋਈ ਨਹੀਂ। ਜੇ ਭਗਤ ਸਿੰਘ ਨੂੰ ਉਭਾਰਨ, ਉਹ ਤਾਂ ਉਹ ਇੱਕ ਮਾਰਕਸਿਸਟ ਵੀ ਹੈ, ਕਮਿਊਨਿਸਟ ਵੀ ਹੈ, ਔਰ ਇਹਨਾਂ ਦੇ ਹਿੰਦੂਤਵਾ 'ਚ ਫਿੱਟ ਨਹੀਂ ਹੁੰਦਾ। ਸੁਭਾਸ਼ ਚੰਦਰ ਬੋਸ ਦਾ ਨਾਂ ਵਰਤਦੇ ਨੇ ਬੰਗਾਲੀਆਂ ਨੂੰ ਖੁਸ਼ ਕਰਨ ਦੇ ਲਈ, ਪਰ ਸੁਭਾਸ਼ ਚੰਦਰ ਬੋਸ ਜਿਹੜਾ ਉਹ ਸੈਕੂਲਰਿਜ਼ਮ 'ਚ ਯਕੀਨ ਕਰਦਾ ਹੈ, ਉਹਦੀ ਫੌਜ ਦਾ ਹਿੱਸਾ ਸਿੱਖ ਵੀ ਨੇ, ਮੁਸਲਮਾਨ ਵੀ ਨੇ, ਉਹ ਵੀ ਇਹਨਾਂ ਦੇ ਹਿੰਦੂਤਵਾ ਦੇ ਏਜੰਡੇ 'ਚ ਫਿੱਟ ਨਹੀਂ ਹੁੰਦਾ। ਸੋ ਇਸ ਸਾਰੇ ਦੇ ਉਹਨਾਂ ਦੇ ਚੱਲਦਿਆਂ ਉਹਨਾਂ ਨੇ ਕਿਹਾ ਵੀ ਜੇ ਸਾਵਰਕਰ ਨੂੰ ਦੇਖਣਾ, ਅਰੁਣ ਸ਼ੌਰੀ ਨੇ ਕਿਹਾ, ਤੇ ਫਿਰ ਤੁਸੀਂ ਉਸ ਦੀਆਂ ਰਾਈਟਿੰਗਸ ਦੇਖ ਲਓ ਕੀ ਹੈ ਕਿ ਵੀ ਇਹ ਜਿਹੜੀ ਉਹ ਕਿਵੇਂ ਇਹਨੂੰ ਵੀਰ ਕਿਉਂ ਕਹਿੰਦੇ ਨੇ RSS ਵਾਲੇ। ਉਹਨੇ ਕਿਹਾ ਜੀ ਕਿ ਮੈਂ ਇਹੀ ਕਹਿ ਸਕਦਾ ਕਿ ਵੀ ਇਹ ਜਿਹੜਾ ਆਪਣੇ ਉਹਨੂੰ ਵੀਰ ਇਸ ਲਈ ਕਹਿੰਦੇ ਨੇ ਕਿਉਂਕਿ ਉਹਦੇ 'ਚ ਕੋਈ ਵੀਰਤਾ ਵਾਲੀ ਗੱਲ ਨਹੀਂ ਹੈ, ਔਰ ਇਹ ਉਹਨੂੰ ਵੀਰ ਬਣਾਉਣਾ ਚਾਹੁੰਦੇ ਨੇ ਕਿ ਜੀ ਵੀਰ ਸਾਵਰਕਰ। ਔਰ ਉਹਨੇ ਕਿਹਾ ਵੀ ਦਰਜਨ ਤੋਂ ਜ਼ਿਆਦਾ ਚਿੱਠੀਆਂ ਨੇ ਸਾਵਰਕਰ ਦੀਆਂ ਜਿਹੜੀਆਂ ਮਾਫੀ ਮੰਗੀ ਅੰਗਰੇਜ਼ ਤੋਂ, ਜਦੋਂ ਉੱਥੇ ਕਾਲਾ ਪਾਣੀ ਜੇਲ੍ਹ 'ਚ ਵੀ ਗਏ ਮਾਫੀ ਮੰਗ ਕੇ, ਜੀ ਮੈਂ ਤਾਂ ਤੁਹਾਡਾ ਖਾਦਮ ਹੈ ਔਰ ਮੈਂ ਤਾਂ ਇਹ ਕਰਨ ਲਈ ਹੈ। ਫਿਰ ਉਹਨੂੰ ਪੁੱਛਿਆ ਇੱਕ ਹੋਰ ਇੰਟਰਵਿਊ 'ਚ ਕਿ ਵੀ ਇਹ ਮਾਫੀ ਤਾਂ ਸ਼ਿਵਾਜੀ ਵੀ ਮੰਗ ਲੈਂਦਾ ਸੀ, ਔਰੰਗਜ਼ੇਬ ਦੀ ਕੈਦ ਤੋਂ ਛੁੱਟਣ ਦੇ ਲਈ ਉਹ ਵੀ ਕਹਿੰਦਾ ਸੀ ਵੀ ਮੈਂ ਤੇਰੀ ਮਦਦ ਕਰਾਂਗਾ ਸਾਊਥ ਦੇ ਵਿੱਚ ਜਾ ਕੇ।
ਉਹਨੇ ਇੱਕ ਗੱਲ ਕਹੀ ਅਰੁਣ ਸ਼ੌਰੀ ਨੇ ਡਾਇਰੈਕਟਲੀ ਸੋ, ਉਹਨੇ ਕਿਹਾ ਵੀ ਸ਼ਿਵਾ ਜੀ ਉਹ ਕਹਿ ਕੇ ਮਾਫੀ ਮੰਗ ਕੇ ਨਿਕਲ ਆਉਂਦਾ ਸੀ ਬਾਹਰ, ਪਰ ਆਪਣੀ ਲੜਾਈ ਜਾਰੀ ਰੱਖਦਾ ਸੀ। ਉਹਨੇ ਕਿਹਾ ਵੀ ਇਸ ਮਾਮਲੇ 'ਚ ਤਾਂ ਸਾਵਰਕਰ ਨੇ ਜਦੋਂ ਹੀ ਅੰਗਰੇਜ਼ਾਂ ਤੋਂ ਮਾਫੀ ਮੰਗ ਕੇ ਬਾਹਰ ਆਇਆ ਉਹ ਤਾਂ ਅੰਗਰੇਜ਼ਾਂ ਦਾ ਖਾਦਮ ਬਣ ਕੇ ਪੈਨਸ਼ਨ ਵੀ ਲੈਂਦਾ ਰਿਹਾ ਅਖੀਰ ਤੱਕ ਅੰਗਰੇਜ਼ਾਂ ਤੋਂ। ਔਰ ਉਹਨੇ ਕਿਹਾ ਵੀ ਬਹੁਤ ਸਾਰਾ ਐਸਾ ਮਟੀਰੀਅਲ ਹੈ ਜੇ ਤੁਸੀਂ ਉਹ ਸਾਰਿਆਂ ਨੂੰ ਦੇਖੋਗੇ ਕਿ ਸਾਵਰਕਰ ਜਦੋਂ ਕਿ ਉਹਨਾਂ ਦੇ ਬ੍ਰਿਟਿਸ਼ ਜਿਹੜਾ ਉਹਨਾਂ ਦਾ ਸੈਕਟਰੀ ਆਫ ਸਟੇਟ ਹੈ ਲਿਨ ਲਿਥਗੋ, ਉਹਨੇ ਜਦੋਂ ਲਿਨ ਲਿਥਗੋ ਨੇ ਕਿਹਾ ਕਿ ਵੀ ਇਹ ਜਦੋਂ ਮੈਨੂੰ ਸਾਵਰਕਰ ਮਿਲਣ ਆਇਆ ਹੀ ਬੈਗਡ ਮੀ, ਉਹਨੇ ਕਿਹਾ ਜੀ ਵੀ ਇਸ ਤੋਂ ਤੁਸੀਂ ਅੰਦਾਜ਼ਾ ਲਾ ਲਓ ਕਿ ਕਿਸ ਲੈਵਲ ਦਾ ਇਹ ਬਿਲਕੁਲ ਇਹ ਸੈਕਟਰੀ ਆਫ ਸਟੇਟ ਦਾ ਕਮੈਂਟ ਹੈ। ਉਹਨੇ ਕਿਹਾ ਡਾਕੂਮੈਂਟ ਮੌਜੂਦ ਨੇ ਇੰਡੀਆ ਆਫਿਸ ਲਾਇਬ੍ਰੇਰੀ 'ਚੋਂ, ਸੰਜੇ ਸੂਰੀ ਜਿਹੜਾ ਇੰਡੀਅਨ ਐਕਸਪ੍ਰੈਸ ਦਾ ਰਿਪੋਰਟਰ ਸੀ ਉਹਨੇ ਕੱਢ ਕੇ ਲਿਆਂਦੇ ਨੇ, ਜਿਹਦੇ 'ਚ ਕਿ ਉਸ ਨੇ ਜਿਹੜਾ ਸਾਵਰਕਰ ਨੇ ਕਿਹਾ। ਫਿਰ ਇਸੇ ਤਰ੍ਹਾਂ ਉਹਨਾਂ ਨੇ ਕਿਹਾ ਵੀ ਸੁਭਾਸ਼ ਚੰਦਰ ਬੋਸ ਬਾਰੇ ਉਹਨੇ ਇਹ ਬੋਸਟ ਕੀਤਾ ਹੋਇਆ ਇਹਨੇ ਸਾਵਰਕਰ ਨੇ ਕਿ ਜੀ ਮੈਂ ਹੀ ਉਹਨੂੰ ਕਿਹਾ ਸੀ ਵੀ ਤੂੰ ਬਾਹਰ ਜਾ, ਤੂੰ ਫੌਜ ਬਣਾ, ਜਰਮਨ ਜਿਹੜਾ ਉਹ ਅਫਗਾਨਿਸਤਾਨ ਵੱਲੋਂ ਹਮਲਾ ਕਰੇਗਾ, ਜਾਪਾਨ ਜਿਹੜਾ ਉਹ ਬਰਮਾ ਵੱਲੋਂ ਕਰੇਗਾ ਤੇ ਲਿਬਰੇਟ ਕਰਾਵਾਂਗੇ ਅਸੀਂ। ਉਹਨੇ ਕਿਹਾ ਵੀ ਇਹਦੇ 'ਚ ਤਾਂ ਇੱਕ ਵੀ ਫੌਜੀ ਐਸਾ ਨਹੀਂ ਹੈ ਜਦੋਂ ਇਹ ਹੋਏ ਕਿ ਉਹਨੇ ਕਿਹਾ ਜੀ ਜਰਮਨ ਨੇ ਕਿਹੜਾ ਹਮਲਾ ਕੀਤਾ ਤੇ ਜਾਪਾਨੀਆਂ ਦੇ ਸਾਹਮਣੇ ਬ੍ਰਿਟਿਸ਼ ਫੌਜੀਆਂ 'ਚੋਂ ਕਿਸੇ ਨੇ ਵੀ ਜਿਹੜਾ ਐਸਾ ਸੀ ਕਿ ਵੀ ਜਿਹਨੇ ਇਹ ਕਿਹਾ ਹੋਏ ਕਿ ਜੀ ਅਸੀਂ ਬਾਗੀਆਂ ਦੇ ਨਾਲ ਰਲੇ ਹਾਂ। ਉਹਨੇ ਕਿਹਾ ਜੀ ਸਾਰਾ ਝੂਠਾ ਪ੍ਰੋਪੇਗੈਂਡਾ ਆਪਣੀ ਪੋਲੀਟੀਕਲ ਕਨਵੀਨੀਅੰਸ ਦੇ ਲਈ ਉਹਨਾਂ ਨੇ ਕੀਤਾ ਹੋਇਆ। ਫਿਰ ਜਿਹੜਾ ਇੱਕ ਵੱਡਾ ਵਾਕਿਆ ਜਿਹੜਾ ਮੈਂ ਵੀ ਜਦੋਂ ਸਾਵਰਕਰ ਬਾਰੇ ਅਰਲੀ ਡੇਜ਼ ਦੇ ਵਿੱਚ ਪੜ੍ਹਿਆ ਕਿ ਜੀ ਜਦੋਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਇਹ ਵਿਲਾਇਤ ਦੇ ਵਿੱਚ ਸੀ 1906-7 ਦੇ ਵਿੱਚ, ਇਹਨੇ ਇੱਕ ਪੰਜਾਬੀ ਹਿੰਦੂ ਨੌਜਵਾਨ ਮਦਨ ਲਾਲ ਢੀਂਗਰਾ ਅੰਮ੍ਰਿਤਸਰ ਦਾ ਜੰਮਪਲ ਉਹਨੂੰ ਉਕਸਾ ਕੇ ਤੇ ਉਹਦੇ ਤੋਂ ਇੱਕ ਬੰਬ ਧਮਾਕਾ ਜਿਹੜਾ ਇੱਕ ਪਿਸਤੌਲ ਫਾਇਰ ਕਿਸੇ ਨੂੰ ਮਰਵਾਇਆ ਸੀ, ਕਿਸੇ ਟੌਪ ਅੰਗਰੇਜ਼ ਨੂੰ, ਤੇ ਇਹ ਦੌੜ ਕੇ ਜਿਹੜਾ ਫਿਰ ਆਪ ਇੰਗਲੈਂਡ ਆ ਗਿਆ ਸੀ। ਜਿਹੜੇ ਉੱਥੇ ਉਹਨਾਂ ਨੇ ਦੇਖਿਆ ਵੀ ਜਿਹੜੀ ਪਿਸਤੌਲ ਮਦਨ ਲਾਲ ਢੀਂਗਰੇ ਨੇ ਯੂਜ਼ ਕੀਤੀ ਉਹਦੇ ਆਰਡਰ ਇਹਨੇ ਸਾਵਰਕਰ ਨੇ ਕੀਤੇ ਸੀ। ਸੋ ਸਾਵਰਕਰ ਨੂੰ ਟਰਾਇਲ ਦੇ ਲਈ ਇੱਥੋਂ ਫੜ ਕੇ ਉਹਨਾਂ ਨੇ ਲਿਜਾਣ ਲਈ ਲੰਡਨ ਤੋਂ ਸਮੁੰਦਰੀ ਜਹਾਜ਼ ਹੀ ਹੁੰਦੇ ਸੀ ਉਹਨੂੰ ਖੜਿਆ ਤੇ ਮਰਸੇਲਸ ਫਰਾਂਸ ਦੇ ਵਿੱਚ ਇਹ ਬੜੀ ਕਹਾਣੀ ਬਣਾਈ ਜਾਂਦੀ ਹੈ ਕਿ ਜੀ ਉੱਥੇ ਜਦੋਂ ਹੀ ਜਹਾਜ਼ ਡੈਕ ਤੇ ਲੱਗਾ ਤੇ ਇਹ ਦੌੜ ਗਿਆ ਸੀ ਔਰ ਉਹਨੂੰ ਬਾਅਦ ਚ ਫੜਿਆ। ਉਹਨੇ ਕਿਹਾ ਉੱਥੇ ਕੋਈ ਦੌੜਨ ਦੀ ਥਾਂ ਵੀ ਨਹੀਂ। ਹਾਂ, ਇਹਨੇ ਐਸਕੇਪ ਕਰਨ ਦੀ ਕੋਸ਼ਿਸ਼ ਕੀਤੀ, ਲੇਕਿਨ ਜਿਹੜੀ ਸਾਰੀ ਕਹਾਣੀ ਦਾ ਹੀਰੋਇਜ਼ਮ ਜਿਹਨੂੰ ਉਹਨੇ ਕਿਹਾ ਇਵਨ ਵਾਜਪਾਈ ਨੇ ਵੀ ਇਹਨਾਂ ਦੀਆਂ ਕਿਤਾਬਾਂ ਤੇ ਆਧਾਰਿਤ ਇਹ ਸਾਰਾ ਕੀਤਾ, ਸਭ ਇਹ ਝੂਠਾ ਸੀ। ਔਰ ਇਹ ਜਿਹੜਾ ਸਾਰਾ ਜਿਹੜਾ ਕਲੇਮ ਹੈ ਕਿ ਜੀ ਬੋਸ ਨੂੰ ਜਾਂ ਦੂਜਾ, ਇਹ ਵੀ ਸਾਰਾ ਝੂਠਾ ਪਾਰਟ ਹੈ ਜਿਹੜਾ। ਔਰ ਫਿਰ ਉਹਨੇ ਕਿਹਾ ਕਿ ਵੀ ਹਿੰਦੂਆਂ ਔਰ ਮੁਸਲਮਾਨਾਂ 'ਚ ਲੜਾਈ ਦੀ ਗੱਲ ਸਾਵਰਕਰ ਨੇ ਹੀ ਇਹ ਲਾਈਨ ਲਈ ਕਿ ਵੀ ਇਹ ਹਿੰਦੂ ਜਿਹੜੇ ਜਿਨ੍ਹਾਂ ਦੀ ਪੁੰਨ ਭੂਮੀ ਭਾਰਤ ਨਹੀਂ ਹੈ, ਉਹਨਾਂ ਦੀ ਰਿਲੀਜੀਅਸ ਲੈਂਡ ਨਹੀਂ ਹੈ, ਉਹ ਇੱਥੇ ਰਹਿ ਨਹੀਂ ਸਕਦੇ ਜਾਂ ਕਨਵਰਟ ਹੋਣਗੇ ਜਾਂ ਮਾਰੇ ਜਾਣਗੇ, ਜੋ ਸਪੈਨਿਸ਼ ਇਨਕੁਇਜ਼ੀਸ਼ਨ 'ਚ ਹੋਇਆ। ਉਹਨੇ ਕਿਹਾ ਵੀ ਇਹੀ ਸਾਵਰਕਰ ਕਦੇ 1857 ਦੇ ਗਦਰ ਨੂੰ ਜੰਗੇ ਆਜ਼ਾਦੀ ਕਹਿ ਕੇ ਕਹਿੰਦਾ ਸੀ ਕਿ ਜੀ ਹਿੰਦੂ ਤੇ ਮੁਸਲਮਾਨ ਟੁਗੈਦਰ ਲੜੇ। ਔਰ ਇਸ ਸਾਰੇ ਦੇ ਚੱਲਦਿਆਂ ਉਹਨੇ ਜਿਹੜਾ ਇਹ ਅਰੁਣ ਸ਼ੌਰੀ ਨੇ ਬਹੁਤ ਸਾਰੇ ਜਿਹੜੇ ਕਨਕਲੂਜਨ ਇਹੀ ਕੱਢੇ ਨੇ ਕਿ ਭਾਈ ਇਹ ਜਿਹੜਾ ਉਹਦਾ ਸਾਵਰਕਰ ਦਾ ਇਹ ਵੀ ਕਹਿਣਾ ਵੀ ਗਾਂਧੀ ਮੈਨੂੰ ਆ ਕੇ ਜਦੋਂ ਮੈਂ ਇੰਗਲੈਂਡ ਸੀ ਮਿਲਿਆ, ਔਰ ਦੂਜਾ ਉਹਨੇ ਕਿਹਾ ਬਿਲਕੁਲ ਝੂਠ, ਉਹਦਾ ਕੋਈ ਉਹ ਮਹਿਮਾਨ ਨਹੀਂ ਰਿਹਾ ਇੰਡੀਆ ਹਾਊਸ। ਗਾਂਧੀ ਸਿਰਫ ਇੱਕ ਰਾਤ ਲਈ ਗਿਆ ਔਰ ਉਹ ਵੀ ਇੱਕ ਡਿਫਰੈਂਟ ਈਅਰ ਹੈ ਜਦੋਂ ਕਿ ਸਾਵਰਕਰ ਡਿਫਰੈਂਟ ਕਹਿ ਰਿਹਾ। ਸੋ ਘੱਟੋ ਘੱਟ ਇਹਨਾਂ ਦੇ ਆਪਣੇ ਹੀ ਜਿਹੜੇ ਨੇ ਇੱਕ ਜਿਹੜਾ ਇੰਡੀਅਨ ਨੈਸ਼ਨਲਿਸਟ ਹੇਟਰਡ ਨਾਲ ਭਰਿਆ ਹੋਇਆ ਮਾਈਨੋਰਟੀਜ਼ ਦੇ ਖਿਲਾਫ, ਉਹ ਹੁਣ ਅੰਦਰਲਿਆਂ ਦੇ ਪਰਦੇ ਫਰੋਲ ਕੇ ਦੱਸ ਰਿਹਾ ਕਿ ਸਾਵਰਕਰ ਦੀ ਮਿੱਥ ਇਹਨਾਂ ਨੇ ਕਿਵੇਂ ਇੱਕ ਭਗੌੜੇ ਨੂੰ, ਇੱਕ ਅੰਗਰੇਜ਼ਾਂ ਦੇ ਤਨਖਾਹੀਏ ਨੂੰ, ਮਾਫੀ ਮੰਗ ਕੇ ਨਿਕਲਣ ਵਾਲੇ ਨੂੰ ਕਿਵੇਂ ਇੱਕ ਆਈਕਨ ਦੇ ਤੌਰ ਤੇ ਹਿੰਦੂਤਵਾਦ ਦੇ ਸਥਾਪਿਤ ਕੀਤਾ। ਇਹ ਹੈ ਜਿਹਨੂੰ ਅਸੀਂ ਨੈਰੇਟਿਵ ਦੀ ਲੜਾਈ ਕਹਿੰਦੇ ਹਾਂ, ਬਿਰਤਾਂਤ ਦੀ ਲੜਾਈ ਕਹਿੰਦੇ ਹਾਂ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਲੈਣ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ
ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 244। ਵਿਊਅਰਸ ਵੈਲਕਮ ਬੈਕ ਅਗੇਨ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਪੰਜਾਬ ਦੇ ਵਾਲਿਆਂ ਨਾਲ ਕਿ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਭਾਵੇਂ ਸ਼ੁਰੂ ਤੋਂ ਹੀ ਅਮਿਤ ਸ਼ਾਹ ਦੇ ਹਿੰਦੂਤਵੀ ਏਜੰਡੇ ਨੂੰ ਪੰਜਾਬ ਵਿੱਚ ਲਾਗੂ ਕਰਦਾ ਆ ਰਿਹਾ ਹੈ, ਪਰ ਹੁਣ ਇਹ ਜਾਪਦਾ ਹੈ ਕਿ ਪਾਰਟੀ ਅੰਦਰਲੇ ਦਬਾਅ ਦੇ ਚਲਦਿਆਂ ਉਹ ਹੁਣ ਸਿੱਧਾ ਬੁੱਚੜ ਬੇਅੰਤੇ ਦਾ ਰੋਲ ਕਰਨ ਲਈ ਤਿਆਰ ਹੋ ਗਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅੱਜ ਕੱਲ੍ਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਜਿਹੜੀ ਫੋਟੋ ਆ ਰਹੀ ਹੈ, ਕਾਲੀਆਂ ਐਨਕਾਂ ਲੱਗੀਆਂ ਹੋਈਆਂ ਔਰ ਜ਼ਾਹਰ ਹੈ ਵੀ ਜਿਵੇਂ ਹੈ ਕਿ ਜੀ ਹਾਈ ਬਲੱਡ ਪ੍ਰੈਸ਼ਰ ਜਾਂ ਓਵਰ ਡਰਿੰਕਿੰਗ ਨਾਲ ਆਈ ਕੈਪੀਲਰੀਜ਼ ਬਸਟ ਹੋ ਗਈਆਂ ਹੋਣੀਆਂ, ਅੱਖਾਂ 'ਚ ਖੂਨ ਹੋਣਾ। ਲੇਕਿਨ ਉਸ ਦੀ ਸ਼ਕਲ ਜਦੋਂ ਤੁਸੀਂ ਦੇਖਦੇ ਹੋ, ਜਿਸ ਕਿਸਮ ਦੀ ਪੱਗ ਔਰ ਜਿਸ ਕਿਸਮ ਦੀ ਉਹਦੀ ਦਾੜੀ ਮੁੰਨੀ ਹੋਈ, ਉਹਦੇ ਚੋਂ ਬੁੱਚੜ ਬੇਅੰਤੇ ਦਾ ਝੋਲਾ ਪੈਂਦਾ। ਉਹ ਵੀ ਕਿਉਂਕਿ ਭੈਂਗਾ ਸੀ ਤੇ ਕਾਲੀ ਐਨਕ ਲਾ ਕੇ ਰੱਖਦਾ ਸੀ ਤੇ ਇੱਕਦਮ ਖਿਆਲ ਦੀਪ ਸਿੱਧੂ ਜਿਨ੍ਹਾਂ ਦੇ ਲਫ਼ਜ਼ ਦੇ ਪ੍ਰੋਫੈਟਿਕ ਸੀ, ਉਦੋਂ ਅਜੇ ਕੋਈ ਇਹ ਇਲੈਕਸ਼ਨ ਜਿੱਤਿਆ ਵੀ ਨਹੀਂ ਸੀ ਜਾਂ ਦੂਜਾ, ਉਹਨਾਂ ਨੇ ਕਿਹਾ ਵੀ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਔਰ ਇਹ ਚੀਫ ਮਿਨਿਸਟਰ ਬਣਿਆ ਤੇ ਤੁਸੀਂ ਬੁੱਚੜ ਬੇਅੰਤੇ ਦੇ ਜ਼ੁਲਮਾਂ ਨੂੰ ਭੁੱਲ ਜਾਓਗੇ। ਹੁਣ ਇਹਦੇ 'ਚ ਤਾਂ ਕੋਈ ਦੋ ਰਾਵਾਂ ਨਹੀਂ ਨੇ ਕਿ ਪਿਛਲੇ ਕੁਝ ਹਫ਼ਤਿਆਂ ਦੇ ਵਿੱਚ, ਹਾਲਾਂ ਜਦੋਂ ਤੋਂ ਭਗਵੰਤ ਮਾਨ ਨੇ ਟੇਕ ਓਵਰ ਕੀਤਾ, ਮੈਨੂੰ ਕਦੇ ਕੋਈ ਭੁਲੇਖਾ ਨਹੀਂ ਰਿਹਾ ਵੀ ਇਹਦੀ ਅਮਿਤ ਸ਼ਾਹ ਦੇ ਨਾਲ ਪਹਿਲੇ ਦਿਨ ਤੋਂ ਹੀ ਅੰਡਰਸਟੈਂਡਿੰਗ ਹੈ ਔਰ ਸ਼ਾਇਦ ਇਹੀ ਕਾਰਨ ਹੈ ਕਿ ਇੰਟਰਨਲ ਇਹਦੀ ਇਨਕੈਪੇਬਿਲਿਟੀ ਦੇ ਬਾਵਜੂਦ, ਲੁੱਟ ਖਸੁੱਟ ਦੇ ਬਾਵਜੂਦ ਬਹੁਤ ਸਾਰੇ ਇਸ ਲਈ ਨਹੀਂ ਛੱਡ ਪਾ ਰਹੇ, ਜਾਂ ਈਵਨ ਕੇਜਰੀਵਾਲ ਨੇ ਵੀ ਜਿਹੜਾ ਉਹ ਆਪਣਾ ਜਿਹੜਾ ਉਹ ਇੱਕ ਏਜੰਡਾ ਉਹਨਾਂ ਦਾ ਕਿ ਉਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਇਹ ਵੱਡੇ ਪੈਮਾਨੇ BJP ਨੂੰ ਜੁਆਇਨ ਕਰ ਲਿਆ। ਪਰ ਜੋ ਇਹ ਫੋਲੋ, ਜਿਵੇਂ ਕੈਪਟਨ ਅਮਰਿੰਦਰ ਨੇ ਆਪਣੀ ਜਿਹੜੀ ਸੈਕੰਡ ਟਰਮ ਚੀਫ ਮਿਨਿਸਟਰੀ ਦੀ ਸੀ, ਉਹ BJP ਦਾ ਏਜੰਡਾ ਹੀ ਲਾਗੂ ਕੀਤਾ। ਉਹ ਖਾਲਿਸਤਾਨੀਆਂ ਦੇ ਖਿਲਾਫ, ਜਸਟਿਨ ਟਰੂਡੋ ਦੇ ਖਿਲਾਫ, ਪੰਜਾਬ 'ਚ ਯੂਆਪਾ ਵਰਗੇ ਕਾਨੂੰਨ ਲਾਗੂ ਕਰਨ ਦੇ ਖਿਲਾਫ। ਔਰ ਜੇ ਤੁਸੀਂ ਈਵਨ ਭਗਵੰਤ ਮਾਨ ਦਾ ਵੀ ਇਸ 2 ਸਾਲ 'ਚ ਦੇਖੋ ਤੇ ਉਹੀ ਲਾਈਨ ਜਿਸ ਅੰਦਾਜ਼ 'ਚ ਈਵਨ ਭਾਈ ਅੰਮ੍ਰਿਤਪਾਲ ਸਿੰਘ ਜਿਹੜੇ 2 ਲੱਖ ਤੋਂ ਜ਼ਿਆਦਾ ਵੋਟਾਂ ਨਾਲ ਜਿੱਤੇ ਨੇ, ਇਹਦੇ ਬਾਵਜੂਦ ਕਿ ਕੋਈ ਹੈ ਨਹੀਂ, ਲੇਕਿਨ ਤੁਸੀਂ ਜਿਹੜਾ ਉਹ ਨੈਸ਼ਨਲ ਸਿਕਿਉਰਿਟੀ ਐਕਟ ਔਰ ਦੂਜੇ ਤੀਜੇ ਕ੍ਰਿਮੀਨਲ ਕੇਸ ਯਾਨੀ ਬਾਹਰ ਨਹੀਂ ਆਉਣ ਦੇਣਾ। ਪੰਜਾਬ 'ਚ ਵੀ ਜਿਸ ਲੈਵਲ ਦਾ ਪਾਰਟ ਚੱਲਦਾ ਰਿਹਾ, ਕਿਸਾਨ ਮੂਵਮੈਂਟ 1 ਸਾਲ ਤੋਂ ਡੱਲੇਵਾਲ ਜਾਂ ਪੰਦੇਰੋਰੀ ਬੈਠੇ ਨੇ, ਕੋਈ ਇਹ ਸਾਰਾ ਸੈਂਟਰ ਦੇ ਹਵਾਲੇ ਕਰਕੇ ਔਰ ਪੂਰਾ ਜਿਹੜੀ ਹੈ ਔਰ ਲੁੱਟ ਖਸੁੱਟ ਪੂਰੀ, ਜਿਵੇਂ ਪੰਜਾਬ ਦਾ ਖਜ਼ਾਨਾ ਲੁੱਟ ਕੇ ਅਰਵਿੰਦ ਕੇਜਰੀਵਾਲ ਦੇ ਖਾਤੇ 'ਚ ਵੀ ਔਰ ਅਦਰਵਾਈਜ਼ ਵੀ। ਲੇਕਿਨ ਪਿਛਲੇ ਕੁਝ ਹਫ਼ਤਿਆਂ ਤੋਂ ਜਿਹੜਾ ਇਹਦਾ ਇੱਕ ਨਵਾਂ ਰੂਪ ਨਜ਼ਰ ਆ ਰਿਹਾ, ਜਦੋਂ ਦੀ ਇਹ ਕਾਲੀ ਐਨਕ ਕੇਸ ਦੀ ਨਜ਼ਰ ਆਣੀ ਸ਼ੁਰੂ ਹੋਈ ਕਿ ਇਹਨੇ ਜਿਵੇਂ ਕਿਸਾਨਾਂ ਦੇ ਨਾਲ ਜਿਹੜੀ ਮੀਟਿੰਗ ਸੀ, ਹਾਲਾਂ ਰਾਜੇਵਾਲ ਜਾਂ ਉਗਰਾਹਾਂ ਇਹਦੇ ਹੀ ਬੰਦੇ ਨੇ ਔਰ ਇਹਨਾਂ ਨੇ ਸਾਰਾ ਸਾਬੋਤਾਜ ਕੀਤਾ। ਜਿਹੜੀ ਕਿਸਾਨ ਪਾਵਰ 3 ਖੇਤੀ ਕਾਨੂੰਨ ਵਾਪਸ ਲੈਣ ਤੋਂ ਬਾਅਦ ਪੰਜਾਬ ਦੇ ਵਿੱਚ ਅਸੈਂਬਲੀ ਚੋਣਾਂ ਦੇ ਵਿੱਚ ਇੱਕ ਬਦਲ ਬਣ ਸਕਦੀ ਸੀ, ਇਹ ਕਿਉਂਕਿ ਰਾਜੇਵਾਲ ਨੈਗੋਸ਼ੀਏਟ ਕਰ ਰਿਹਾ ਸੀ ਕੇਜਰੀਵਾਲ ਨਾਲ ਆਮ ਆਦਮੀ ਨੂੰ ਜੁਆਇਨ ਕਰਨਾ ਔਰ ਚੀਫ ਮਿਨਿਸਟਰੀ ਦਾ ਅਚਕਨ ਵੀ ਸਵਾਈ ਹੋਈ ਸੀ, ਉਹ ਜਿਹੜਾ ਡਿਊਪ ਕਰ ਰਿਹਾ ਸੀ ਬਾਣੀਆਂ ਦਿੱਲੀ ਦਾ ਸਮਾਰਟ ਡੰਡੀ ਮਾਰ। ਨਤੀਜੇ ਦੇ ਤੌਰ ਤੇ ਆਪਣੇ ਨਿਕਲਣਾ ਕੀ ਸੀ, ਲੇਕਿਨ ਇਹ ਕੇਜਰੀਵਾਲ ਦੀ ਪਾਰਟੀ ਨੇ 92 ਸੀਟਾਂ ਕੱਢ ਲਈਆਂ, ਉਹਨਾਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ ਔਰ 2 ਸਾਲ ਤਾਂ ਸੁਸਰੀ ਵਾਂਗ ਉਹ ਸੁੱਤੇ ਰਹੇ, ਨਾ ਹੀ ਉਹ ਜਿਹੜੀ ਕਿਸਾਨ ਮੂਵਮੈਂਟ ਨੂੰ ਅੱਗੇ ਤੋਰ ਰਹੇ ਨੇ ਡੱਲੇਵਾਲ ਜਾਂ ਪੰਦੇਰ ਉਹਨਾਂ ਦੇ ਨਾਲ ਲੱਗੇ। ਪਰ ਹੁਣ ਉਹਨਾਂ ਨੂੰ ਜਿਉਂ-ਜਿਉਂ ਡੱਲੇਵਾਲ ਦੇ ਵਰਤ ਨੂੰ ਅੱਜ 100ਵਾਂ ਦਿਨ ਹੋ ਗਿਆ, ਉਹਨਾਂ ਨੂੰ ਲੱਗਦਾ ਕਿ ਵੀ ਪੰਜਾਬ 'ਚ ਤਾਂ ਅਸੀਂ ਰੈਲੇਵੈਂਟ ਹੋ ਜਾਵਾਂਗੇ। ਉਹਨਾਂ ਨੇ ਵੀ ਕਿਹਾ ਜੀ ਅਸੀਂ
ਜਿਹੜਾ ਮੰਗਾਂ ਦੇ ਹੱਕ 'ਚ, ਔਰ ਦੂਸਰਾ ਕਰਾਂਗੇ ਚੰਡੀਗੜ੍ਹ 'ਚ ਕਰਾਂਗੇ, ਔਰ ਮੀਟਿੰਗ ਭਗਵੰਤ ਮਾਨ ਨਾਲ ਰੱਖੀ। ਹੁਣ ਭਗਵੰਤ ਮਾਨ, ਕਿਉਂਕਿ ਉਹ ਕੇਜਰੀਵਾਲ ਦਿੱਲੀ ਦੇ ਵਿੱਚ ਖੁਦ ਵੀ ਹਾਰਿਆ, ਆਪਣੀ ਸੀਟ ਸਸੋਦੀਆ ਵੀ ਹਾਰਿਆ ਹੈ, ਔਰ ਉਸ ਸਾਰੇ ਦੇ ਚੱਲਦੇ ਆ ਭਗਵੰਤ ਮਾਨ ਅੱਗੇ ਨਾਲੋਂ ਜਿਹੜਾ ਉਹਨੂੰ ਇਹ ਲੱਗਦਾ ਵੀ ਮੈਨੂੰ ਨਾ ਚੱਲਦਾ ਕਰੇ ਕੇਜਰੀਵਾਲ, ਖੁਦ ਹੀ ਨਾ ਚੀਫ ਮਿਨਿਸਟਰ ਬਣਨ ਦਾ ਜਿਹੜਾ ਉਹ ਚਾਹਵਾਨ, ਹਾਲਾਂ ਉਹ ਕੋਈ ਨਿਕਲਿਆ ਨਹੀਂ ਹੈ ਪੰਜਾਬ ਤੋਂ। ਅੱਜ ਉਹ 34 ਗੱਡੀਆਂ ਦਾ ਕਾਫਲਾ ਲੈ ਕੇ ਵਿਪਾਸਨਾ ਸੈਂਟਰ ਆਨੰਦਗੜ੍ਹ ਪਿੰਡ ਹੁਸ਼ਿਆਰਪੁਰ 'ਚ ਆਇਆ ਹੋਇਆ ਕਿ ਜੀ ਮੈਂ 10 ਦਿਨ ਦੀ ਪ੍ਰਾਰਥਨਾ ਕਰਨੀ ਹੈ, ਵਿਪਾਸਨਾ ਕਰਨੀ ਹੈ। ਦੂਜਾ 34 ਗੱਡੀਆਂ ਵੀ ਉਹਦੇ ਕੋਲ ਨਾ ਉਹ ਪੰਜਾਬ ਦਾ MLA ਹੈ, ਨਾ ਉਹਦੀ ਹੋਂਦ ਹੈ, ਲੇਕਿਨ ਖਜ਼ਾਨਾ ਦੋਨੋਂ ਹੱਥੀਂ ਲੁਟਾਇਆ ਜਾ ਰਿਹਾ। ਔਰ ਭਗਵੰਤ ਮਾਨ ਨੇ ਜਦੋਂ ਕਿਸਾਨਾਂ ਨੇ ਉਹ 5 ਤਰੀਕ ਦੇ ਗੱਲ ਉਹਨਾਂ ਦੇ ਚੱਲ ਰਹੀ ਸੀ ਔਰ ਉਹਨਾਂ ਨੇ ਮੰਗਾਂ ਦੇ ਹਵਾਲੇ ਨਾਲ ਗੱਲ ਕੀਤੀ, ਉਹ ਮੀਟਿੰਗ 'ਚੋਂ ਉੱਠ ਕੇ ਚਲਾ ਗਿਆ। ਔਰ ਸਾਰੇ ਮੀਡੀਆ ਨੇ ਲਿਖਿਆ ਕਿ ਲਾਈਵਿਡ ਭਗਵੰਤ ਮਾਨ ਲੈਫਟ, ਲਾਈਵਿਡ ਹੁੰਦਾ ਗੁੱਸੇ 'ਚ ਭਰਿਆ ਹੋਇਆ। ਔਰ ਉਹਨਾਂ ਨੇ ਕਿਹਾ ਜੀ ਮੈਂ ਦੇਖ ਲਾਂਗਾ ਤੁਹਾਨੂੰ, ਤੁਸੀਂ ਕੀ ਹੈ, ਮੈਂ ਕੋਈ ਤੁਹਾਡੇ ਤੋਂ ਡਰਦਾ ਹਾਂ, ਮੀਟਿੰਗ ਨਹੀਂ ਕੀਤੀ, ਮੈਂ ਡਰਦਾ ਨਹੀਂ ਹਾਂ। ਔਰ ਉਹਨੇ ਉਹੀ ਕਿਸਾਨ ਆਗੂ ਜਾਂ ਜਿਹੜੇ ਇਹਦੇ ਖਿਲਾਫ ਮੂੰਹ ਨਹੀਂ ਸੀ, ਉਹ ਸਾਰੇ ਕੋਈ ਡਿਟੇਨ ਕਰ ਲਏ, ਕੋਈ ਫੜੇ ਹੋਏ ਨੇ, ਕੋਈ ਦੂਸਰੇ ਨੇ। ਇਸੇ ਤਰ੍ਹਾਂ ਜਿਹੜੀਆਂ ਉਹਦੀਆਂ ਦੂਸਰੀਆਂ, ਇੱਕ ਪੁਲਿਸ ਮੁਕਾਬਲਾ ਪਿਛਲੇ ਹਫ਼ਤੇ 'ਚ ਬਣਾਇਆ, ਉਹਦੇ ਮਾਪਿਓ ਨਿਆਣੇ ਦੇ ਮੁੰਡੇ ਦੇ ਰੋ ਰਹੇ ਨੇ, ਉਹਨੂੰ ਉਹ ਡਰੱਗ ਲਾਰਡ ਤੇ ਪਤਾ ਨਹੀਂ ਕੀ ਕਹਿ ਰਹੇ, ਕਹਿੰਦੇ ਸਾਡੇ ਘਰੋਂ ਚੁੱਕ ਕੇ ਮੁੰਡਾ ਮਾਰਿਆ। ਹੁਣ ਉਹ ਇਹ ਧਮਕੀ ਦੇ ਰਿਹਾ ਹੈ, ਮਾਨ ਗਵਰਨਮੈਂਟ ਡਿਕਲੇਅਰਸ ਵਾਰ ਔਨ ਡਰੱਗਸ ਟੂ ਰਿਡ ਪੰਜਾਬ ਆਫ ਮੈਨੇਸ ਇਨ 3 months, ਕਿ ਅਸੀਂ 3 ਮਹੀਨੇ ਦੇ ਵਿੱਚ ਜਿਹੜਾ ਉਹ ਪੰਜਾਬ ਨੂੰ ਡਰੱਗਸ ਤੋਂ ਜਿਹੜਾ ਉਹ ਮੁਕਤ ਕਰ ਦਿਆਂਗੇ। ਤੁਹਾਨੂੰ 2 ਸਾਲ ਤੋਂ ਕਿਹਨੇ ਰੋਕਿਆ ਹੋਇਆ ਸੀ? ਮਤਲਬ ਇਹ ਹੈ ਕਿ ਇਹ ਹੁਣ ਬਿਲਕੁਲ ਉਹਦਾ ਚੋਗਾ ਇਹਨੇ ਪਾ ਲਿਆ ਬੁੱਚੜ ਬੇਅੰਤੇ ਦਾ। ਆਉਣ ਵਾਲੇ ਪੀਰੀਅਡ 'ਚ ਝੂਠੇ ਪੁਲਿਸ ਮੁਕਾਬਲੇ, ਜਿਵੇਂ ਸਰਕਾਰ ਨੇ ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ ਕਹਿ ਕੇ ਮਾਰੇ, ਉਹ ਫਿਰ ਜਿਹੜੇ ਉਗਰਵਾਦੀ ਨੇ ਉਹ ਗੈਂਗਸਟਰ ਬਣ ਗਏ, ਉਹ ਕਹਿ ਕੇ ਮਾਰਨੇ ਸ਼ੁਰੂ ਕੀਤੇ। ਜਿਵੇਂ ਸੁਖ ਕਾਲੋਂ ਤੇ ਦੂਜਾ ਮੁੰਡੇ ਕਿੰਨੇ ਜਿਹੜੇ ਨੇ ਉਹ ਕਿ ਜੀ ਫਲਾਣੇ ਕਰ ਲਏ ਤੇ ਹੁਣ ਇਹ ਭਗਵੰਤ ਮਾਨ ਜਿਹੜਾ ਡਰੱਗ ਗੈਂਗ ਦੇ ਨਾਲ ਜੋੜ ਕੇ ਜਿਹੜਾ ਇਹ ਮੁੰਡੇ ਮਾਰਨ ਦੀ ਲਾਈਨ ਅਮਿਤ ਸ਼ਾਹ ਔਰ ਦੂਸਰਿਆਂ ਦੀ, ਕਿਉਂਕਿ ਪੰਜਾਬ ਲਈ ਉਹਨਾਂ ਕੋਲ ਕੀ ਪਲੈਨਿੰਗ ਹੈ ਫਿਊਚਰ ਦੀ, ਉਹ ਇਵੇਂ ਹੀ ਹੈ ਕਿ ਇਹਨਾਂ ਨੇ ਪੰਜਾਬ ਨੂੰ ਕਿਸ ਲੈਵਲ ਦੇ ਉੱਤੇ ਲਿਜਾ ਕੇ, ਇੱਕ ਪਾਸੇ ਇਹ ਸਾਰੇ ਸੌਦਾ ਸਾਧ, ਔਰ ਪਿਛਲੇ ਦਿਨਾਂ 'ਚ ਬਲਜਿੰਦਰ ਸਿੰਘ ਨਾਂ ਦਾ ਈਸਾਈ ਪਾਸਟਰ ਜਿਹਦੇ ਖਿਲਾਫ ਇੱਕ ਸਿੱਖ ਬੱਚੀ ਪੇਂਡੂ ਨੇ ਇਲਜ਼ਾਮ ਲਾਇਆ ਵੀ ਉਹਨੂੰ ਕਿਵੇਂ ਸੈਕਸ਼ੂਅਲੀ ਐਕਸਪਲੋਇਟ ਕੀਤਾ। ਉਸ ਤੋਂ ਪਹਿਲਾਂ ਉਹਦੇ ਖਿਲਾਫ ਜਿਹੜਾ ਉਹ ਮਰਡਰ ਦੇ ਕੇਸ 'ਚ ਜ਼ਮਾਨਤ ਹੋਈ ਹੈ ਉਹਦੇ ਬਲਜਿੰਦਰ ਪਾਸਟਰ ਦੀ। ਔਰ 240 ਸੈਂਟਰ ਪੰਜਾਬ 'ਚ ਈਸਾਈਆਂ ਦੇ ਖੁਲਵਾਏ ਹੋਏ ਨੇ। ਕਪੂਰਥਲਾ ਜ਼ਿਲ੍ਹੇ 'ਚ ਉਹਦਾ ਪੂਰਾ ਜਿਹੜਾ ਉਹ ਸੈਟਅਪ ਜਿਹਦੇ ਥੱਲੇ ਆ ਕੇ ਸਾਰੇ ਸਿਆਸਤਦਾਨ ਬਹਿੰਦੇ ਨੇ। ਇਹ ਐਵੇਂ ਨਹੀਂ ਹੈ। ਪੰਜਾਬ ਦੀ ਨੌਜਵਾਨੀ ਨੂੰ ਜਿਹੜਾ ਉਹ ਕਿਵੇਂ ਮਾਰਨ ਦੀ ਲਾਈਨ ਹੈ, ਇਹਨਾਂ ਨੂੰ ਪੈਟਰੇਜ ਸਟੇਟ ਕੌਣ ਦੇ ਰਹੀ ਹੈ? ਇੱਕ ਕ੍ਰਿਮੀਨਲ ਬੰਦਾ ਜਿਹੜਾ ਹਜ਼ਾਰਾਂ ਨੂੰ ਆ ਕੇ ਇੱਕ ਹੀਲਰ ਬਣ ਕੇ ਲੁੱਟ ਰਿਹਾ। ਇੰਨੇ ਕੇਸ ਨੇ ਉਹਦੇ ਤੇ ਔਰ ਉਹ ਸਾਹਮਣੇ ਆਇਆ। ਹੁਣ FIR ਰਜਿਸਟਰ ਕੀਤੀ ਹੈ ਉਹਦੇ ਖਿਲਾਫ, ਜਿਹੜਾ ਹਰਿਆਣੇ ਦਾ ਜਾਟ ਹੈ ਔਰ ਇਸ ਕੰਮ ਲਈ ਪੰਜਾਬ ਛੱਡਿਆ ਹੋਇਆ ਆਸਾਨ ਬਣਾ ਕੇ ਉਹਨੂੰ। ਕੌਣ ਇਹਨਾਂ ਨੂੰ ਸਪੋਰਟ ਕਰ ਰਿਹਾ? ਸੋ ਆਉਣ ਵਾਲੇ ਦਿਨਾਂ 'ਚ ਮੈਨੂੰ ਇਹ ਲੱਗਦਾ ਕਿ ਵੀ ਇਹ ਦੀਪ ਸਿੱਧੂ ਦੀ ਪੇਸ਼ੀਨਗੋਈ ਜਿਹੜੀ ਹੈ ਉਹ ਠੀਕ ਸਾਬਤ ਹੋਏਗੀ ਕਿ ਭਾਈ ਇਹਦੇ 'ਚੋਂ ਇਹਦੇ ਜ਼ੁਲਮਾਂ ਦੇ ਸਾਹਮਣੇ ਬੁੱਚੜ ਬੇਅੰਤਾ ਵੀ ਜਿਹੜਾ ਤੁਹਾਨੂੰ ਉਹ ਹਲਕਾ ਲੱਗਣ ਲੱਗ ਜਾਏਗਾ। ਜੀ ਡਾਕਟਰ ਸਾਹਿਬ, ਬਿਲਕੁਲ। ਸੋ ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਦੇ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਨਿਹੰਗ ਸਿੰਘ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਇੰਦਰਜੀਤ ਸਿੰਘ ਸੰਧੂ ਜੀ ਵੀ, ਬਲਜੀਤ ਬਰਾਜ ਜੀ ਵੀ, ਧਰਮ ਸਿੰਘ ਜੀ ਵੀ, ਰਾਜਨਪ੍ਰੀਤ ਜੀ ਵੀ, ਔਰ ਗੁਰਦੇਵ ਨੰਨੜ ਜੀ ਵੀ, ਔਰ ਇਸੇ ਤਰ੍ਹਾਂ ਮੁਹੰਮਦ ਯਾਕੂਬ ਜੀ ਇਹਨਾਂ ਦੇ ਕਾਫੀ ਸਾਰੇ। ਉਹਨਾਂ ਜਿੱਦਾਂ ਬਾਰਿਸ਼ ਪੈਂਦੀ ਨਾ ਬਾਹਰ, ਅੱਜ ਉਦਾਂ ਹੀ ਉਹਨਾਂ ਨੇ ਮੈਸੇਜ ਦੀ ਜਿਹੜੀ ਝੜੀ ਲਗਾਈ ਹੋਈ ਹੈ। ਅੱਜ ਉਹਨਾਂ ਨੇ ਰੋਜ਼ਾ ਖੋਲਿਆ, ਕਾਫੀ ਸਾਰੇ ਸਮੋਸੇ ਖਾਦੇ ਨੇ। ਸੋ ਪੂਰੀ એનર્ਜੀ ਵਿੱਚ ਨੇ, ਕਹਿਣ ਦਾ ਮਤਲਬ ਹੈ। ਸੋ ਬਹੁਤ ਸ਼ੁਕਰੀਆ। ਇਹਨਾਂ ਨੇ ਕਿਹਾ ਕਿ ਜਿਹੜਾ ਖਾਲਿਸਤਾਨ ਜ਼ਰੂਰ ਬਣੇਗਾ ਔਰ ਜਿਹੜਾ ਕਸ਼ਮੀਰ ਹੈ ਉਹ ਵੀ ਕਹਿੰਦੇ ਆਜ਼ਾਦ ਹੋਵੇਗਾ। ਕਹਿੰਦੇ ਜੇ ਮੇਰੀ ਜ਼ਿੰਦਗੀ ਰਹੀ ਤੇ ਜਿਹੜੀ ਸਾਲ ਪਰੇਡ ਹੋਣ ਜਾ ਰਹੀ ਹੈ ਉਹਦੇ ਵਿੱਚ ਮੈਂ ਸ਼ਿਰਕਤ ਕਰਾਂਗਾ। ਹਾਂਜੀ, ਔਰ ਇੰਡੀਆ ਨੂੰ ਉਹਨਾਂ ਨੇ ਬੇਗਾਰਤ ਕਿਹਾ। ਔਰ ਇਸੇ ਤਰ੍ਹਾਂ ਅਮਨ ਸਿੰਘ ਖਾਲਸਾ ਜੀ ਵੀ, ਸੋਨਮਾਲ ਜੀ ਵੀ, ਔਰ ਪੰਨੂ ਜੀ ਵੀ, ਔਰ ਅਮਰਜੀਤ ਨਿੱਜਰ ਜੀ ਵੀ, ਔਰ ਇਸੇ ਤਰ੍ਹਾਂ ਸ਼ੋਹੇਬ ਰਾਜਪੂਤ ਜੀ ਵੀ। ਹਾਂਜੀ, ਇਹ ਕਹਿੰਦੇ there is good news, Pakistan will soon manufacture the 5th generation aircraft in Pakistan, God willing, sorry। ਹਾਂ, ਬਿਲਕੁਲ ਤੁਸੀਂ ਠੀਕ ਕਿਹਾ। ਔਰ ਸ਼ਾਬਲੇ ਜੀ ਵੀ ਕਹਿੰਦੇ always great show, great job, excellent information, thank you so much। ਔਰ ਸਿੰਘ ਗਰਚਾ ਜੀ ਵੀ, ਔਰ ਇਸੇ ਤਰ੍ਹਾਂ ਮੁਹੰਮਦ ਯਾਕੂਬ ਜੀ ਹੋਰਾਂ ਦੇ ਮੈਂ ਦੱਸਦਾ ਕਿ ਉਹ
ਇੰਡੀਆ ਨੂੰ ਬੇਗੈਰਤ ਕਹਿ ਰਹੇ ਨੇ ਔਰ ਜਿੱਦਾਂ ਉਹਨਾਂ ਨੇ ਸ਼ਿਰਕਤ ਕਰਨੀ ਔਰ ਕਹਿੰਦੇ ਜੇ ਤੁਸੀਂ ਡਾਕਟਰ ਸਾਹਿਬ ਆਪਣੀ ਕੌਮ ਬਣਾਓ ਤੇ ਅਸੀਂ ਤੁਹਾਡੇ ਸਾਥ ਹਾਂ ਕਦਮ ਵਧਾਓ। ਹਾਂਜੀ ਕਦਮ ਵਧਾਓ। ਔਰ ਗੁਰਵਿੰਦਰ ਮਾਨ ਜੀ ਵੀ ਔਰ ਇਹ ਹਾਂਜੀ ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ ਜੀ ਵੀ ਔਰ ਕੁਲਦੀਪ ਕੌਰ ਜੀ ਵੀ ਔਰ ਇਸੇ ਤਰ੍ਹਾਂ ਕੁਲਦੀਪ ਕੌਰ ਜੀ ਵੀ ਭੈਣ ਜੀ ਸਾਡੇ ਰੈਗੂਲਰ ਵਿਊਅਰ ਨੇ, ਬਹੁਤ ਬਹੁਤ ਸ਼ੁਕਰੀਆ। ਖਾਲਿਸਤਾਨ ਜ਼ਿੰਦਾਬਾਦ। ਹਾਂਜੀ ਔਰ ਨੂਪਾ ਜੀ ਵੀ ਕਹਿੰਦੇ ਨੇ ਕਿ ਫੋਰਡ ਟਰੈਕਟਰ ਇਸ ਕਰਕੇ ਨਹੀਂ ਐਕਸਪੈਂਸਿਵ ਸੀ ਕਿ ਉਹ ਇੰਪੋਰਟਡ ਜਿਹੜੀ ਹੈ ਟੈਕਨੋਲੋਜੀ ਸੀ ਉਹ ਇਸ ਕਰਕੇ ਮਹਿੰਗਾ ਸੀ, ਉਸ ਤੇ 120% ਕਹਿੰਦੇ ਟੈਕਸ ਸੀ ਤਾਂ ਜੋ ਮਹਿੰਦਰਾ ਦਾ ਕਬਾੜ ਸਾਡੇ ਗਲ ਵਿੱਚ ਪਾਇਆ ਜਾ ਸਕੇ। ਹਾਂ ਤੁਸੀਂ ਨੂਪਾ ਜੀ ਬਿਲਕੁਲ ਠੀਕ ਕਹਿ ਰਹੇ ਹੋ। ਇਹਨਾਂ ਨੇ ਜੇ ਉਹ ਟਰੈਕਟਰਾਂ ਦੀ ਫੈਕਟਰੀ ਮੋਹਾਲੀ ਵੀ ਲਾਈ ਤੇ ਉਸ ਦੇ ਉੱਤੇ ਜਿਹੜਾ ਹੈ ਉਹ ਬਿਲਕੁਲ 120% ਟੈਰਿਫ ਲਾਈ ਹੋਈ ਸੀ। ਹਾਂਜੀ ਔਰ ਇਸੇ ਤਰ੍ਹਾਂ ਫਿਰ ਭਾਰਦਵਾਜ ਜੀ ਤਾਂ ਸਾਡੇ ਫੇਵਰੇਟ ਨੇ। ਉਹਨਾਂ ਨੂੰ ਬਹੁਤ ਤਕਲੀਫ ਹੋਈ ਜਿਹੜੀ ਅਸੀਂ ਕੱਲ ਕਿਹਾ ਕਿ ਭਾਈ ਤੁਸੀਂ ਵੀ ਸਾਨੂੰ ਜੁਆਇਨ ਕਰਿਓ, ਅਸੀਂ ਖਾਲਿਸਤਾਨੀ ਝੰਡਾ ਲਹਿਰਾਉਣਾ ਹੈ ਰੈੱਡ ਫੋਰਟ ਤੇ ਉਹਨਾਂ ਨੇ ਗਾਲਿਬ ਦਾ ਸ਼ੇਰ ਕਹਿ ਕੇ ਕਿ ਦਿਲ ਬਹਿਲਾਉਣ ਵਾਲੀ ਗੱਲ ਹੈ। ਨਹੀਂ ਰਿਸ਼ੀ ਭਾਰਦਵਾਜ ਜੀ ਤੁਸੀਂ ਫਿਕਰ ਨਾ ਕਰੋ, ਆਪਣੀ ਅਚਕਨ ਵਗੈਰਾ ਸਵਾ ਕੇ ਰੱਖੋ, ਫਿਰ ਤੁਹਾਡੇ ਵਰਗਿਆਂ ਨੇ ਸਭ ਤੋਂ ਜ਼ਿਆਦਾ ਖਾਲਿਸਤਾਨ ਜ਼ਿੰਦਾਬਾਦ ਕਹਿਣਾ ਤੇ ਮਾਈਨੋਰਟੀਜ਼ ਦਾ ਮਿਨਿਸਟਰ ਵੀ ਤੁਸੀਂ ਬਣਨ ਦੇ ਲਈ ਕਹਿਣਾ ਵੀ ਮੇਰਾ ਕਲੇਮ ਹੈ, ਮੈਂ ਤਾਂ TV 84 ਦੇ ਨਾਲ ਜੁੜਿਆ ਹੋਇਆ। ਫਿਕਰ ਨਾ ਕਰੋ ਤੁਸੀਂ ਜ਼ਰੂਰ ਦੇਖੋਗੇ, ਤੁਹਾਨੂੰ ਲਾਲ ਕਿਲੇ ਦੇ ਸਾਹਮਣੇ ਖੜਾ ਕਰਕੇ ਦਿਖਾਵਾਂਗੇ ਕਿ ਭਾਈ ਖਾਲਿਸਤਾਨ ਜ਼ਿੰਦਾਬਾਦ ਦਾ ਝੰਡਾ ਝੂਲੇਗਾ। ਬਿਲਕੁਲ ਮੁਹੰਮਦ ਜਾਕੂਬ ਜੀ ਉਹਨਾਂ ਨੂੰ ਜਵਾਬ ਵੀ ਦਿੰਦੇ, ਰਿਸ਼ੀ ਭਾਰਦਵਾਜ ਨੂੰ ਔਰ ਜਸਵੀਰ ਸਿੰਘ ਬਰਾੜ ਜੀ ਵੀ, ਫਿਰ ਇਸ ਤਰ੍ਹਾਂ ਮਨਪ੍ਰੀਤ ਸਿੰਘ ਢਿੱਲੋਂ ਜੀ ਵੀ, ਇੰਦਰਜੀਤ ਸਿੰਘ ਜੀ ਵੀ ਇਹ ਕਹਿੰਦੇ ਨੇ ਹਾਂਜੀ ਇਹਨਾਂ ਨੇ ਕਹਿੰਦੇ ਕਿ ਫਤਿਹ ਬੁਲਾ ਕੇ ਕਹਿੰਦੇ ਨੇ US ਰਸ਼ੀਆ ਤੇ ਯੂਕਰੇਨ ਵਾਰ ਖਤਮ ਕਰਕੇ ਇੰਡੋ ਪੈਸਿਫਿਕ ਵੱਲ ਫੋਕਸ ਰੱਖਣਾ ਚਾਹੀਦਾ। ਤੁਹਾਡਾ ਕੀ ਵਿਚਾਰ ਹੈ ਇਸ ਤੇ? ਨਹੀਂ ਦੇਖੋ ਮੇਰਾ ਖਿਆਲ ਹੈ ਵੀ ਅਮਰੀਕਨ ਜਾਂ ਨੀਤੀ ਟਰੰਪ ਐਡਮਿਨਿਸਟ੍ਰੇਸ਼ਨ ਵੀ ਸ਼ਾਇਦ ਇਸ ਲਾਈਨ ਦੇ ਉੱਤੇ ਹੀ ਸੋਚਦਾ ਹੋਏ ਕਿ ਭਾਈ ਯੂਰਪ ਦੇ ਵਿੱਚੋਂ ਔਰ ਉਹ ਇਸ ਬਹਾਨੇ ਨਾਲ ਰਸ਼ੀਆ ਨੂੰ ਚਾਈਨਾ ਨਾਲੋਂ ਤੋੜਨਾ ਵੀ ਚਾਹੁੰਦੇ ਨੇ, ਪਰ ਇਹ ਕਿੰਨਾ ਕੁ ਠੀਕ ਸਾਬਤ ਹੋਏਗਾ ਕਿਉਂਕਿ ਤੁਸੀਂ ਯੂਰਪ ਨੂੰ ਬਿਲਕੁਲ ਯਤੀਮ ਕਰਕੇ ਤੁਸੀਂ ਆਪਣਾ ਇਨਫਲੂਐਂਸ ਜੇ ਈਵਨ ਇੰਡੋ ਪੈਸਿਫਿਕ ਵੀ ਜਾਣਾ ਹੈ ਤੇ ਅਮਰੀਕਾ ਆਪਣੇ ਬਲਬੂਤੇ ਠੀਕ ਹੈ 850 ਬੇਸ ਨੇ, ਅੱਜ ਵੱਡੀ ਪਾਵਰ ਹੈ, ਡਿਫੈਂਸ ਬਜਟ ਵੀ ਹੈ, ਪਰ ਇਵੇਂ ਤੁਸੀਂ ਬਿਨਾਂ ਐਲਾਈਜ਼ ਤੋਂ ਜਿਹੜਾ ਹੈ ਉਹ ਕੋਈ ਵੀ ਥਾਂ ਜਿਹੜਾ ਹੈ ਉਹ ਆਪਣੀ ਕਾਮਯਾਬੀ ਦੇ ਝੰਡੇ ਨਹੀਂ ਕੱਢ ਸਕਦੇ। ਬਿਲਕੁਲ ਜੀ। ਮਿਸ਼ਰਾ ਸਿੰਘ ਜੀ ਵੀ ਔਰ ਪਰਮਿੰਦਰ ਜੀ ਵੀ ਔਰ ਜਾਕੂਬ ਜੀ ਕਹਿੰਦੇ ਨੇ ਕਿ ਪਤਾ ਨਹੀਂ ਇੰਡੀਆ का 40 ਕਰੋੜ ਮੁਸਲਿਮ ਜਿਹੜਾ ਹੈ ਉਹ ਕਦੋਂ ਬੋਲੇਗਾ, ਕਦੋਂ ਜਾਗੇਗਾ। 40 ਕਰੋੜ ਨਾ ਵੀ ਹੋਏ ਭਾਵੇਂ 20-22 ਕਰੋੜ ਹੀ ਨੇ, ਲੇਕਿਨ ਉਹ ਬਹੁਤ ਕਸ਼ਮੀਰੀਆਂ ਨੂੰ ਛੱਡ ਕੇ ਬਾਕੀਆਂ ਨੇ ਤਾਂ ਗੁਲਾਮੀ ਕਬੂਲੀ ਹੋਈ ਹੈ। ਬਿਲਕੁਲ। ਔਰ ਬਲਿਹਾਰ ਸਿੰਘ ਕੰਗ ਜੀ ਵੀ, ਹਰਵਿੰਦਰ ਸਿੰਘ ਜੀ ਵੀ, ਗੁਰਜੀਤ ਸਿੰਘ ਜੀ ਵੀ ਔਰ ਸਤਨਾਮ ਸਿੰਘ ਜੀ ਔਰ ਇਸੇ ਤਰ੍ਹਾਂ ਹਾਂਜੀ ਮੁਹੰਮਦ ਜਾਕੂਬ ਜੀ ਕਹਿੰਦੇ ਡਾਕਟਰ ਸਾਹਿਬ ਪਲੀਜ਼ ਟੈਲ ਮੀ ਵਾਈ ਪਾਕ ਫੌਜ ਫਾਈਟਿੰਗ ਵਿਦ ਮੁਜਾਹਿਦੀਨ of Afghanistan, please tell me they should fight India, not Afghanistan. ਮੁਹੰਮਦ ਯਾਕੂਬ ਜੀ ਤੁਸੀਂ ਵੀ ਪਾਕਿਸਤਾਨ ਦੀ ਸਿਆਸਤ ਨੂੰ ਫੋਲੋ ਕਰਦੇ ਹੋ। ਜਿਹੜੀ ਤਾਲਿਬਾਨ ਸਰਕਾਰ ਹੈ ਇਸ ਵੇਲੇ ਅਫਗਾਨਿਸਤਾਨ ਦੇ ਵਿੱਚ ਉਹ ਇੰਡੀਆ ਦੇ ਹੱਥੀ ਚੜੀ ਹੋਈ ਹੈ ਔਰ ਪਾਕਿਸਤਾਨ 'ਚ ਜਿਵੇਂ ਅੱਜ ਵੀ ਬੰਨੂ ਦੇ ਵਿੱਚ ਬੰਬ ਧਮਾਕੇ 'ਚ 18 ਦੇ ਕਰੀਬ ਜਿਨ੍ਹਾਂ 'ਚ ਪਾਕਿਸਤਾਨੀ ਸੋਲਜਰ ਵੀ ਨੇ, ਦੂਜੇ ਨੇ ਮਾਰੇ ਗਏ ਨੇ ਔਰ ਇਹ ਜਿਹੜੀ ਲਾਈਨ ਹੈ ਇਸ ਵੇਲੇ ਪਾਕਿਸਤਾਨ ਦੇ ਕੋਲ ਕੋਈ ਚੋਇਸ ਨਹੀਂ ਹੈ ਰਾਦਰ ਦੈਨ ਕਿ ਆਪਣੇ ਬਾਰਡਰਸ ਨੂੰ ਡਿਫੈਂਡ ਕਰਨ ਦੇ, ਕਿਉਂਕਿ ਤਾਲਿਬਾਨ ਹਕੂਮਤ ਇੰਡੀਆ ਦੇ ਸ਼ਹਿਰ ਦੇ ਉੱਤੇ ਕੰਮ ਕਰ ਰਹੀ ਹੈ ਔਰ ਇਹ ਹੀ ਇੱਕ ਰੀਜ਼ਨ ਹੈ ਕਿ ਵੀ ਇਹਦੇ ਬਾਵਜੂਦ ਕਿ ਅਫਗਾਨਿਸਤਾਨ ਦੇ ਲਈ ਬਹੁਤ ਕੁਰਬਾਨੀ ਕੀਤੀ ਹੈ ਪਾਕਿਸਤਾਨ ਨੇ, ਲੇਕਿਨ ਇਹ ਅਕਿਰਤਕੰਡ ਸਾਬਤ ਹੋ ਰਹੇ ਨੇ ਜਿਹੜੇ ਅੱਜ ਉੱਥੇ ਰੂਲਰ ਨੇ ਉਹਨਾਂ ਦੇ। ਔਰ ਰਣਜੀਤ ਸਿੰਘ ਜੀ ਵੀ ਸਈਦ ਇਕਬਾਲ ਜੀ ਕਹਿੰਦੇ ਪਾਕਿਸਤਾਨ ਗਵਰਨਮੈਂਟ ਆਰ ਸ਼ੋਰਟ ਸਾਈਟਡ ਐਜ਼ ਯੂ ਸਟੇਟਡ। ਹਾਂਜੀ। ਔਰ ਨੂਪਾ ਜੀ ਕਹਿੰਦੇ ਇੰਡੀਆ 'ਚ ਇਹੋ ਜਿਹਾ ਕਾਨੂੰਨ ਪਾਸ ਕਰ ਰਹੇ ਨੇ ਕਿ ਜੋ ਕੋਈ ਵੀ ਕਹਿੰਦੇ ਵਿਦੇਸ਼ ਤੋਂ ਸੈਕਿੰਡ ਹੈਂਡ ਕਾਰ ਨਾ ਲਿਆ ਸਕੇ। ਇੱਥੋਂ ਦਾ ਕਬਾੜ ਲੋਕਾਂ ਦੇ ਗਲੇ ਮੜ ਰਹੇ ਨੇ। ਹਾਂ ਕਈ ਖੁਸ਼ੀ ਹੋਏਗਾ ਜੀ ਹੁਣ ਨਜ਼ਰ ਆਏਗਾ। ਹਾਂਜੀ ਬਿਲਕੁਲ ਜੀ। ਧਰਮ ਸਿੰਘ ਜੀ ਵੀ, ਫਿਰ ਇਸੇ ਤਰ੍ਹਾਂ ਸੁਖਜੀਵਨ ਬੱਚੂ ਜੀ ਵੀ ਔਰ ਪੇਗਨ ਆਰੀਆ ਉਹਨਾਂ ਨੇ ਕਿਹਾ ਕਿ ਇਟਸ ਆਲ ਐਮਪਟੀ ਬਲਾਸਟ, Trump is following Indian political laboratory experiment conclusion, but trusts are different in India. Experiment goes on religion, concert and USA on economy.
ਕਾਫੀ ਹੱਦ ਤੱਕ ਤੁਸੀਂ ਠੀਕ ਹੈ ਸਮਝਿਆ ਹੈ ਤਾਂ ਇਹ ਫੋਕੇ ਫਾਇਰ ਨੇ, ਪਰ ਇਹ ਜਦੋਂ ਵੀ ਕੋਈ ਇਸ ਕਿਸਮ ਦਾ ਮੈਗਲੋਬਲਾਸਟਿਕ ਜਾਂ ਨਾਰਸਿਸਿਸਟ ਕਿਸੇ ਪਾਸੇ ਤੁਰਦਾ ਹੈ, ਕਿਸੇ ਕੰਢੇ ਤਾਂ ਲਾਉਂਦਾ ਹੈ, ਇਹਦੇ ਚੋਂ ਕੱਢਣ ਪਾਉਣ ਨੂੰ ਕੁਛ ਨਹੀਂ ਹੋਣਾ। ਔਰ ਅਮਰੀਕਾ ਦਾ ਜਿਹੜਾ ਓਵਰਆਲ ਇਮੇਜ ਹੈ, ਮੈਨੂੰ ਲੱਗਦਾ ਵੀ ਲੌਂਗ ਟਰਮ ਦੇ ਲਈ ਇਹ ਡੈਮੇਜ ਹੀ ਹੋਇਆ ਹੈ ਜੀ। ਇਹਨਾਂ ਦੇ ਕਾਫੀ ਸਾਰੇ ਮੈਸੇਜ ਨੇ। ਹਾਂਜੀ। ਔਰ ਫਿਰ ਇਸ ਤਰ੍ਹਾਂ ਡਾਕਟਰ ਪਰਮਜੀਤ ਸਿੰਘ ਸਮਰਾ ਜੀ ਵੀ ਕਹਿੰਦੇ ਨੇ ਭਗਵੰਤ ਮਾਨ ਵਿੱਚ ਮੀਸ ਨੇ ਪ੍ਰਕਾਸ਼ ਸਿੰਘ ਬਾਦਲ ਤੇ ਬੁੱਚੜ ਬੇਅੰਤੇ ਦੀ ਰੂਹ ਪ੍ਰਵੇਸ਼ ਕਰ ਗਈ ਹੈ। ਤੁਸੀਂ ਬਿਲਕੁਲ ਕੰਬੀਨੇਸ਼ਨ ਹੈ ਦੋਨਾਂ ਦਾ। ਮੂੰਹ ਘੱਟ ਬੋਲਦਾ ਹੈ ਉਹ ਧਮਕੀਆਂ, ਪਰ ਇਹ ਵੀ ਹੁਣ ਧਮਕੀਆਂ ਤੇ ਆ ਗਿਆ ਉਹਦੇ ਬੁੱਚੜ ਬੇਅੰਤਿਆਂ ਔਰ ਪੰਨੂ ਜੀ ਵੀ, ਔਰ ਦਲਸ਼ੇਰ ਸਿੰਘ ਜੀ ਵੀ, ਫਿਰ ਗੁਰਜੀਤ ਸਿੰਘ ਜੀ ਵੀ, ਗੁਰਮਹਿੰਦਰ ਸਿੰਘ ਜੀ ਵੀ, ਔਰ ਫਿਰ ਇਸੇ ਤਰ੍ਹਾਂ ਉਹਨਾਂ ਨੇ ਸਾਡਾ ਸ਼ੁਕਰੀਆ ਅਦਾ ਵੀ ਕੀਤਾ ਹੈ। ਮੁਹੰਮਦ ਯਾਕੂਬ ਜੀ ਹੋਰਾਂ ਨੇ ਔਰ ਕਿਹਾ ਕਿ ਰੋਜ਼ੇ ਰੱਖੋ, ਨਮਾਜ਼ ਪੜ੍ਹੋ। ਨੀਲਾ ਬਾਬਾ ਜੀ ਵੀ, ਔਰ ਫਿਰ ਇਸੇ ਤਰ੍ਹਾਂ ਹਾਂਜੀ ਇੱਕ ਮੈਸੇਜ ਹਾਂਜੀ ਮਨਪ੍ਰੀਤ ਸਿੰਘ ਜੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਕੀ ਅਮਰੀਕਾ ਭਾਰਤ ਨਾਲ ਵੀ ਉਦਾਂ ਕਰੇਗਾ ਜਿੱਦਾਂ ਉਸਨੇ ਯੂਕਰੇਨ ਨਾਲ ਕੀਤਾ? ਦੇਖੋ, ਜਿਹੜਾ ਇਸ ਵੇਲੇ ਤੱਕ ਜਿਹੜੀ ਖਾਸ ਤੌਰ ਤੇ ਕੱਲ ਸਟੇਟ ਆਫ ਦਾ ਯੂਨੀਅਨ ਐਡਰੈਸ ਵੀ ਆ, ਹੁਣ April 2 ਤੋਂ ਪਤਾ ਲੱਗੇਗਾ ਵੀ ਕਿੰਨੇ % ਟੈਰਿਫ ਲਾਉਂਦਾ, ਲੇਕਿਨ ਭਾਰਤ ਦਾ ਸ਼ੇਅਰ ਬਾਜ਼ਾਰ ਬੜੀ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਇਨਵੈਸਟਰਸ ਉੱਥੋਂ ਜਿਹੜੇ ਨੇ ਉਹ ਦੌੜ ਰਹੇ ਨੇ, ਜਿਹੜੇ ਈਵਨ ਡੋਮੈਸਟਿਕ ਸੀ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਅਜੇ ਤੱਕ। ਤਾਂ ਉਹਨਾਂ ਨੇ $100 ਬਿਲੀਅਨ ਤੋਂ ਜ਼ਿਆਦਾ ਕੱਢ ਕੇ ਮਾਰਕੀਟ 'ਚ ਲਿਆ ਕੇ ਰੁਪਈਆ ਸਟੇਬਲ ਰੱਖਣ ਦੀ ਕੋਸ਼ਿਸ਼ ਕੀਤੀ ਹੈ, ਔਰ ਭਾਰਤ ਦੀ ਇਕਨੋਮੀ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਏਗੀ ਨੈਗੇਟਿਵ ਵੱਲ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੀ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।